वाहिगुरू जी का खालसा वाहिगुरू जी की फतेह। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੋਤਮਾ ਟੀਵੀ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 12 नवंबर 2024 28 भादो नानक शाही संमत 556 ਦਾ ਦਿਨ ਹੈ। ਇਹ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਟਸਨ ਕੇਬਲ, ਪਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਸੋ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ ਸਰਦਾਰ ਹਰਜੀਤ ਸਿੰਘ ਬੈਂਸ ਜੀ ਵੱਲੋਂ। ਸੋ ਇਹ ਟੀਵੀ 84 ਦੀ ਮਾਈਕ ਸਹਾਇਤਾ ਲਈ ਸਭ ਨੂੰ ਅਪੀਲ ਕਰਦੇ ਨੇ ਔਰ ਕਹਿੰਦੇ ਨੇ ਕਿ ਟੀਵੀ 84 ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਸੋ ਇਸ ਦੀ ਵੱਧ ਤੋਂ ਵੱਧ ਜਿਹੜੀ ਹੈ ਸਪੋਰਟ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜੀਤ ਸਿੰਘ ਬੈਂਸ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਔਰ ਨਾਲ ਹੀ ਤੁਸੀਂ ਸਾਨੂੰ WhatsApp ਤੇ ਵੀ ਮੈਸੇਜ ਕਰ ਸਕਦੇ ਹੋ, ਕਾਲ ਕਰ ਸਕਦੇ ਹੋ। ਸੋ ਹੁਣ ਆਪਾਂ ਆਪਣੇ ਜਿਹੜੇ ਕਰੰਟ ਇਸ਼ੂ ਵੱਲ ਆਉਂਦੇ ਹਾਂ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਵਿੱਚ ਭਾਰਤ ਦੀ ਗੁੰਡਾਗਰਦੀ ਜਿਹੜੀ ਸਰਕਾਰ ਹਿੰਦੂ ਮੰਦਰਾਂ ਦੀ ਆੜ ਵਿੱਚ ਜੱਥੇ ਸਿੱਖ ਕੌਮ ਨੂੰ ਬਦਨਾਮ ਕਰ ਰਹੀ ਹੈ ਉੱਥੇ ਕੈਨੇਡਾ ਸਰਕਾਰ ਦੇ ਵੀ ਖਿਲਾਫ ਭੁਗਤ ਰਹੀ ਹੈ। ਸੋ ਕੌਂਸਲੇਟਾਂ ਨੂੰ ਮੰਦਰਾਂ ਵਿੱਚ ਸੱਦਣਾ ਆਪਣੇ ਆਪ ਵਿੱਚ ਇੱਕ ਭੜਕਾਊ ਕਾਰਵਾਈ ਹੈ। ਤ੍ਰਿਵੇਣੀ ਮੰਦਰ ਬ੍ਰੈਂਪਟਨ ਨੇ 17 ਨਵੰਬਰ ਨੂੰ ਇੰਡੀਅਨ ਕੌਂਸਲੇਟ ਦੀ ਮੰਦਰ ਵਿੱਚ ਰੱਖੀ ਗਈ ਈਵੈਂਟ ਨੂੰ ਰੱਦ ਕਰ ਦਿੱਤਾ ਹੈ ਅਤੇ ਨਾਲ ਹੀ ਇਸ ਮੌਕੇ ਤੇ ਪੂਰੀ ਤਰ੍ਹਾਂ ਜ਼ਰਾ ਜ਼ਹਿਰ ਵੀ ਉਗਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਜੀਤ ਸਿੰਘ ਬੈਂਸ ਜਿਹੜੇ ਹਿਊਸਟਨ ਨਿਵਾਸੀ ਨੇ ਪੂਰੀ ਤਰ੍ਹਾਂ ਪੰਥ ਨੂੰ ਸਮਰਪਿਤ ਨੇ ਔਰ ਜਿਹੜਾ ਹਿਊਸਟਨ ਦਾ ਪੁਰਾਣਾ ਗੁਰਦੁਆਰਾ ਸਾਹਿਬ ਹੈ ਓਰੀਜਨਲ ਜਿਹੜਾ ਜਦੋਂ ਪਹਿਲੀ ਵਾਰ 1991-92 ਦੇ ਦੌਰ 'ਚ ਮੈਨੂੰ ਹਿਊਸਟਨ ਜਾਣ ਦਾ ਮੌਕਾ ਬਣਿਆ ਤੇ ਗੁਰਦੁਆਰਾ ਸਿੱਖ ਸੈਂਟਰ ਕਰਕੇ ਜਿਹਨੂੰ ਜਾਣਿਆ ਜਾਂਦਾ ਉਸ ਦੇ ਨਾਲ ਉਸ ਦੇ ਉਹ ਸੇਵਾਦਾਰ ਵੀ ਮੁੱਖ ਸੇਵਾਦਾਰ ਵੀ ਰਹੇ ਔਰ ਪੂਰੀ ਤਰ੍ਹਾਂ ਸਮਰਪਿਤ ਭਾਵਨਾ ਵਾਲੇ ਨੇ। ਜਿੱਥੇ ਵੀ ਕੋਈ ਪੰਥਕ ਐਕਟੀਵਿਟੀ ਹੁੰਦੀ ਹੈ, ਕੋਈ ਪ੍ਰੋਟੈਸਟ ਹੈ, ਰੈਲੀ ਹੈ ਜਾਂ ਦੂਰ ਦੁਰਾਡੇ ਪਹੁੰਚਣ ਲਈ ਵੀ ਈਵਨ ਡੈਲਸ ਦੇ ਸਮਾਗਮਾਂ 'ਚ ਵੀ ਉਹ ਸਾਡੇ ਵੀਰ ਸਾਹਿਬ ਜਰਨੈਲ ਸਿੰਘ ਹੋਰਾਂ ਦੇ ਨਾਲ ਭਾਈ ਧਿਆਨ ਸਿੰਘ ਹੋਰਾਂ ਦੇ ਨਾਲ ਉੱਥੇ ਪਹੁੰਚਦੇ ਨੇ। ਸਾਡੇ ਨਾਲ ਵੀ ਉਹ ਪੂਰਾ ਹਿੱਤ ਕਰਦੇ ਨੇ ਔਰ ਇਸ ਵਾਰ ਜਿਹੜਾ ਸਮਾਗਮ ਗੁਰਦੁਆਰਾ ਸਾਹਿਬ ਜਿਹੜਾ ਨੈਸ਼ਨਲ ਸਿੱਖ ਸੈਂਟਰ ਹੈ ਉਸ ਦੇ ਵਿੱਚ ਰੱਖਿਆ ਗਿਆ ਸੀ ਉਸ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ ਔਰ ਉਹਨਾਂ ਨੇ ਰੈਗੂਲਰ ਮੰਥਲੀ ਕੰਟਰੀਬਿਊਸ਼ਨ ਜਿਹੜੀ ਹੈ ਉਹ ਟੀਵੀ 84 ਨੂੰ ਦਿੱਤੀ ਹੈ। ਅਸੀਂ ਸ਼ੁਕਰਗੁਜ਼ਾਰ ਹਾਂ ਔਰ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਦੇ ਲਈ ਵਨ ਟਾਈਮ ਡੋਨੇਟ ਕਰਨਾ ਔਖਾ ਹੁੰਦਾ ਹੈ ਉਹ ਰੈਗੂਲਰ ਭਾਵੇਂ ਜਿੰਨਾ ਵੀ ਉਹ ਕੰਟਰੀਬਿਊਟ ਕਰ ਸਕਦੇ ਨੇ ਉਹਦੇ ਨਾਲ ਸਾਨੂੰ ਵੀ ਪਤਾ ਲੱਗ ਜਾਂਦਾ ਹੈ ਵੀ ਰੈਗੂਲਰ ਜਿਹੜੇ ਡੋਨਰ ਨੇ ਉਹ ਕਿੰਨੇ ਨੇ ਔਰ ਉਹਨਾਂ ਦੇ ਲਈ ਵੀ ਸ਼ਾਇਦ ਸਹੂਲਤ ਹੋਏ ਜਿਨ੍ਹਾਂ ਦੇ ਲਈ ਇੱਕੋ ਵਾਰ ਵੱਡਾ ਅਮਾਊਂਟ ਦੇਣਾ ਔਖਾ ਹੁੰਦਾ। ਸੋ ਅਸੀਂ ਵੀਰ ਹਰਜੀਤ ਸਿੰਘ ਬੈਂਸ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ ਦਾ ਪ੍ਰੋਗਰਾਮ ਕਿਉਂਕਿ ਆਲਮੋਸਟ 10 ਦਿਨਾਂ ਦੇ ਵਕਫੇ ਬਾਅਦ ਕੀਤਾ ਗਿਆ ਸੀ ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਜਿਹੜਾ ਉਹ ਸਰਾਹਿਆ ਵੀ ਗਿਆ ਕਿਉਂਕਿ ਬੇਸ਼ੱਕ ਇਸ ਪੀਰੀਅਡ ਸਾਡੀ ਕੋਸ਼ਿਸ਼ ਸੀ ਕਿ ਕੋਈ ਨਾ ਕੋਈ ਦੂਸਰਾ ਜਿਵੇਂ ਅਸੀਂ ਟੀਵੀ 84 USA ਰਾਹੀਂ ਪ੍ਰੋਗਰਾਮ ਟੈਲੀਕਾਸਟ ਕੀਤੇ ਲੇਕਿਨ ਉਹ ਕਿਉਂਕਿ ਉਹਦਾ ਵਿਊਅਰਸ਼ਿਪ ਬੇਸ ਬਹੁਤ ਥੋੜਾ ਹੈ ਸੋ ਕੱਲ ਦੀ
ਕਿਉਂਕਿ ਸਾਡੇ ਪਹਿਲੇ 2 ਸੈਗਮੈਂਟ ਤਾਂ ਇਸ 10 ਦਿਨਾਂ ਦੀ ਕਾਰਵਾਈ ਸੀ ਕਿ ਕੀ ਸਮਾਗਮ ਹੋਏ, ਬਿਲਕੁਲ ਉਹਦੀ ਬਰੀਫਿੰਗ ਨੂੰ ਸਾਡੇ ਵਿਊਜ਼ ਵੱਲੋਂ ਪਸੰਦ ਕੀਤਾ ਗਿਆ। ਹਾਂ, ਇੱਕ ਪਾਰਟ ਜ਼ਰੂਰ ਸਾਡੇ ਇੱਕ ਵੀਰ ਜਿਹੜੇ ਰੈਗੂਲਰਲੀ ਸਾਡੇ ਨਾਲ ਸੰਪਰਕ 'ਚ ਹੁੰਦੇ ਨੇ, ਔਰ 2-3 ਹੋਰ ਵੀਰਾਂ ਨੇ ਵੀ, ਜਿਹਦੇ 'ਚ ਅਸੀਂ ਕੱਲ ਯੂਬਾ ਸਿਟੀ ਦੇ ਮੁਕਾਮ ਤੇ ਉੱਤੇ ਜਿਹੜਾ ਜਿਵੇਂ ਜੋ ਵਿਚਾਰ ਚਰਚਾ ਸੀ ਉਸ ਦੀ ਅਸੀਂ ਜਸਟ ਬਿਆਨਦਿਆਂ ਇਹ ਕਿਹਾ ਸੀ ਕਿ ਭਾਈ ਪੰਥਕ ਜਥੇਬੰਦੀਆਂ ਦੇ ਲਈ ਇਹ ਸਿਰ ਜੋੜ ਕੇ ਬੈਠਣ ਦੀ ਘੜੀ ਹੈ। ਬਿਲਕੁਲ ਟੁਗੈਦਰਨੈਸ ਦੇ ਨਾਲ ਹੀ ਅਸੀਂ ਕੁਝ ਹਾਸਲ ਕਰ ਸਕਦੇ ਹਾਂ। ਇਹ ਠੀਕ ਹੈ ਕਿ ਕਰਤੇ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ, ਜਿਨ੍ਹਾਂ ਦੇ ਉੱਤੇ ਸਤਿਗੁਰੂ ਦੀ ਰਹਿਮਤ ਹੁੰਦੀ ਹੈ ਉਹ ਕੁਝ ਜ਼ਿਆਦਾ ਕਰ ਪਾਉਂਦੇ ਨੇ। ਕੁਝ ਜਿਹੜੇ ਤੁਰੇ ਹੁੰਦੇ ਨੇ, ਕਈ ਵਾਰ ਇਹ ਵੀ ਹੁੰਦਾ ਹੈ ਕਿ ਭਾਈ ਜਿਸ ਨੂੰ ਆਪ ਖੁਹਾਏ ਕਰਤਾ ਖੁਸ਼ ਲੈ ਚੰਗਿਆਈ। ਕਈ ਵਾਰੀ ਜਿਹੜੇ ਚੰਗੇ ਭਲੇ ਹੁੰਦੇ ਨੇ, ਅਸੀਂ ਤਾਂ ਇਹਨਾਂ 40 ਵਰਿਆਂ ਦੇ ਸਫ਼ਰ ਦੇ ਦੌਰਾਨ ਪੰਥਕ ਪਿੜ ਦੇ ਵਿੱਚ ਦੇਖਿਆ ਕਿ ਕਿਵੇਂ ਉਹ ਲੋਕ ਵੀ ਜਿਨ੍ਹਾਂ ਦੀਆਂ ਕਦੇ ਕੈਸਟਾਂ ਬਲੈਕ ਦੇ ਵਿੱਚ ਵਿਕਦੀਆਂ ਸਨ, ਤੇ ਉਹ ਪੀਰੀਅਡ ਵੀ ਆਇਆ ਕਿ ਉਹੀ ਸਿੱਖ ਸੰਗਤਾਂ ਗੁਰਦੁਆਰੇ ਦੇ ਬਾਹਰ ਖਲੋ ਕੇ ਉਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਕੀਰਤਨ ਕਰਨ ਤੋਂ ਰੋਕਣ ਤੱਕ ਗਈਆਂ। ਔਰ ਇਵੇਂ ਹੀ ਕਿੰਨਿਆਂ ਦੇ ਨਾਂ ਲਏ ਜਾ ਸਕਦੇ ਨੇ ਕਿ ਜਿਨ੍ਹਾਂ ਦੀ ਕਦੇ ਸਿਖਰ ਸੀ ਉਹ ਡਿੱਗੇ ਵੀ। ਔਰ ਇਸ ਗੱਲ ਦਾ ਜ਼ਰੂਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਵੀ 2-3 ਚੀਜ਼ਾਂ ਜਿਹੜੀਆਂ ਬੜੀਆਂ ਇੰਪੋਰਟੈਂਟ ਹੁੰਦੀਆਂ ਨੇ ਜਦੋਂ ਅਸੀਂ ਕੌਮੀ ਕਾਜ਼ ਦੇ ਲਈ ਤੁਰੇ ਹਾਂ। ਪਹਿਲੀ ਗੱਲ, ਹਰ ਜੀਓ ਹੰਕਾਰ ਨਾ ਭਾਵੇ। ਹੰਕਾਰ ਦੇ ਨਾਲ ਕੋਈ ਕਿਤੇ ਨਹੀਂ ਪਹੁੰਚਦਾ। ਔਰ ਵੈਸੇ ਵੀ ਜਿਹੜੀ ਹਿਊਮਿਲਿਟੀ ਹੈ ਉਸ ਨੂੰ ਇਨਸਾਨੀ ਜੀਵਨ ਦੇ ਅੰਦਰ ਵੀ ਜਿਹੜੀ ਸਾਡੀ ਰੂਹਾਨੀ ਪ੍ਰੋਗਰੈਸ ਹੈ, ਔਰ ਇਹ ਅਸੀਂ ਜਦੋਂ ਇਹ ਪੜ੍ਹਦੇ ਹਾਂ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ, ਜਿਹਨੂੰ ਈਵਨ ਅੰਗਰੇਜ਼ੀ 'ਚ ਕਹਿੰਦੇ ਨੇ ਪ੍ਰਾਈਡ ਹੈਥ ਏ ਫਾਲ, ਕਿ ਜਿਹੜਾ ਗਰਭ ਦੇ ਵਿੱਚ ਹੰਕਾਰ ਦੇ ਵਿੱਚ ਹੁੰਦਾ ਹੈ ਉਹਨੂੰ ਕਿਸੇ ਹੋਰ ਨੂੰ ਉਹਨੂੰ ਡੇਗਣ ਦੀ ਲੋੜ ਨਹੀਂ ਹੁੰਦੀ, ਉਹ ਆਪਣੇ ਆਪ ਹੀ ਡਿੱਗ ਪੈਂਦਾ। ਸੋ ਅਸੀਂ ਜਿਹੜੀ ਜਨਰਲ ਗੱਲ ਕੀਤੀ, ਸਾਡਾ ਕਿਸੇ ਪ੍ਰਤੀ ਵੀ ਕਦੇ ਵੀ ਕੋਈ ਨਾ ਪੱਖੀ ਵਰਤਾਰਾ ਨਹੀਂ ਹੈ। ਮੈਂ ਉਹਨਾਂ ਨੂੰ ਭਾਈ ਸਾਹਿਬ ਨੂੰ ਦੱਸ ਰਿਹਾ ਸੀ ਅੱਜ ਗੱਲਬਾਤ ਕਿ ਭਾਈ ਕਿਸੇ ਵੇਲੇ 4 ਜੁਝਾਰੂ ਜਥੇਬੰਦੀਆਂ ਇਕੱਠੀਆਂ ਸੀ ਪੰਥਕ ਕਮੇਟੀ ਦੀ ਕਮਾਂਡ ਥੱਲੇ, ਜਦੋਂ ਉਹਨਾਂ ਦਾ ਸਿੱਕਾ ਪੰਜਾਬ 'ਚ ਚੱਲਦਾ ਸੀ। ਫਿਰ ਉਹਨਾਂ ਦੇ ਵਿੱਚ ਆਪਸੀ ਖਿੱਚਤੂ ਸ਼ੁਰੂ ਹੋਈ, ਬੱਬਰ ਖਾਲਸਾ ਸੈਪਰੇਟ ਹੋਇਆ ਜਾਂ ਦੂਜਾ। ਪਰ ਮੈਂ ਕਿਹਾ ਵੀ ਅਸੀਂ ਜਿਸ ਸੇਵਾ ਨੂੰ ਉਦੋਂ ਲਿਆ ਸੀ, ਥਰੂ ਆਊਟ ਇਸ ਪੀਰੀਅਡ ਅਸੀਂ ਕਿਸੇ ਪ੍ਰਤੀ ਵੀ ਕੋਈ ਨਾ ਪੱਖੀ ਰਵੱਈਆ ਨਹੀਂ ਰੱਖਿਆ, ਨਾ ਗੁਰੂ ਦੀ ਹਜ਼ੂਰੀ 'ਚ, ਨਾ ਅਦਰਵਾਈਜ਼, ਨਾ ਕੋਈ ਲਿਖਤ, ਨਾ ਬਿਆਨਬਾਜ਼ੀ, ਕਿ ਭਾਈ ਠੀਕ ਹੈ ਕਈ ਵਾਰ ਵਿਚਾਰ ਮਿਲਦੇ ਨੇ, ਕਈ ਵਾਰ ਟੁੱਟਦੇ ਨੇ। ਔਰ ਮੈਂ ਤਾਂ ਹਮੇਸ਼ਾ ਇੱਕ ਫ੍ਰੈਂਚ ਸ਼ਾਇਦ ਫਿਲਾਸਫਰ ਦਾ ਇਹ ਅਖਾਣ ਸੀ ਕਿ ਭਾਈ ਜਦੋਂ ਤੁਸੀਂ ਆਪਸ 'ਚ ਦੋਸਤ ਹੁੰਦੇ ਹੋ ਤੇ ਫਿਰ ਤੁਸੀਂ ਟੁੱਟ ਜਾਂਦੇ ਹੋ ਜਾਂ ਆਪਸੀ ਤੁਹਾਡਾ ਵੈਰ ਭਾਵ ਬਣ ਜਾਂਦਾ ਹੈ, ਤੇ ਆਪਣੇ ਮੂੰਹੋਂ ਕਦੇ ਇਹੋ ਜਿਹੀ ਗੱਲ ਨਾ ਆਖੋ ਕਿ ਜਦੋਂ ਜ਼ਿੰਦਗੀ 'ਚ ਤੁਸੀਂ ਦੁਬਾਰਾ ਦੋਸਤ ਬਣੋ ਤੇ ਤੁਹਾਨੂੰ ਆਪਣੀ ਕਈ ਗੱਲ ਤੇ ਸ਼ਰਮਿੰਦਗੀ ਹੋਵੇ। ਇਹਦਾ ਈਵਨ ਇੰਡੀਵਿਜੂਅਲ ਰਿਲੇਸ਼ਨ 'ਚ ਵੀ ਹੈ ਕਿ ਵੀ ਸਾਨੂੰ ਕਦੇ ਵੀ ਜਿਨ੍ਹਾਂ ਦੇ ਘਰ ਦਾ ਤੁਸੀਂ ਸਾਂਝਾਂ ਪਕਾਈਆਂ ਹੁੰਦੀਆਂ, ਅੰਜਲ ਖਾਧਾ ਹੁੰਦਾ, ਜੇ ਤੁਹਾਡੀ ਵਿਗੜ ਵੀ ਗਈ ਹੈ, ਕਦੇ ਵੀ ਉਹਨਾਂ ਦੇ ਪਰਿਵਾਰਕ ਜਾਂ ਕਿਸੇ ਬਾਰੇ ਕੋਈ ਨਿੱਜੀ ਟਿੱਪਣੀ ਕਦੇ ਨਾ ਕਰੋ। ਤੇ ਜਦੋਂ ਜਿਹੜੇ ਤਾਂ ਤੁਰੇ ਹੀ ਨੇ ਕੌਮ ਦੇ ਲਈ ਕੁਰਬਾਨੀਆਂ ਕਰਨ ਦੇ ਲਈ, ਉਹ ਭਾਵੇਂ ਜੁਝਾਰੂ ਪੀਰੀਅਡ ਸੀ ਜਾਂ ਅੱਜ ਸੀ, ਉਹਨਾਂ ਪ੍ਰਤੀ ਕੋਈ ਵੀ ਨਾ। ਹਾਂ, ਇੱਕ ਐਲਡਰ ਹੋਣ ਦੇ ਨਾਤੇ ਇੰਨਾ ਤਾਂ ਸਟੇਟਸ ਅਸੀਂ ਹੁਣ ਭਾਵੇਂ ਉਮਰ ਦੇ ਲਿਹਾਜ਼ ਨਾਲ ਹੀ ਕਹੀਏ, ਜੇ ਅਦਰਵਾਈਜ਼ ਨਾ ਵੀ ਸੀਨੀਅਰ ਹੋਈ ਹੈ, ਇੰਨਾ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਭਾਈ ਅਲਟੀਮੇਟਲੀ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਟੁਗੈਦਰਨੈਸ ਦੇ ਨਾਲ ਹੀ ਕੁਝ ਹਾਸਲ ਹੁੰਦਾ ਹੈ। ਔਰ ਇਸੇ ਕਰਕੇ ਅਸੀਂ ਜਦੋਂ ਬਾਰ-ਬਾਰ, ਮੇਰੀ ਕੋਈ ਸਪੀਚ ਮੁਕੰਮਲ ਨਹੀਂ ਹੁੰਦੀ ਜਦੋਂ ਤੱਕ ਮੈਂ ਸਰ ਜੱਸਾ ਸਿੰਘ ਆਹਲੂਵਾਲੀਆ ਦੇ ਬੋਲ ਨਾ ਦੁਹਰਾਵਾਂ ਕਿ ਮਿਸਲ ਵੰਡ ਅਬ ਕਬ ਹੋਣਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਹ ਘੱਲੂਘਾਰੇ ਦੇ ਵੇਲੇ ਦੀ ਗੱਲ ਹੈ। ਔਰ ਅੱਜ ਵੀ ਜਦੋਂ ਕਿ ਇੰਡੀਅਨ ਸਟੇਟ ਜਿਹਨੇ ਸਿੱਧੇ ਤੌਰ ਦੇ ਉੱਤੇ ਸਿੱਖਾਂ ਦੇ ਖਿਲਾਫ ਜਿਹੜੀ ਹੈ ਉਹ ਟੋਟਲ ਵਾਰ, ਸਰਵਨਾਸ਼ ਦੀ ਜੰਗ ਵਿੱਢੀ ਹੋਈ ਹੈ, ਉਹਨਾਂ ਨੇ ਤਾਂ ਉਹ ਜੰਗ ਉੱਥੇ ਜੋ ਭਾਰਤ ਦੇ ਵਿੱਚ ਸਿੱਖਾਂ ਦਾ ਹਾਲ ਕੀਤਾ ਹੋਇਆ ਹੈ, ਜਿਸ ਕਿਸਮ ਦੀ ਗੁਲਾਮ ਮਾਨਸਿਕਤਾ ਭਰੀ ਜਾ ਰਹੀ ਹੈ, ਜਿਸ ਕਿਸਮ ਦਾ ਹੁਣ ਆਮ ਫੋਟੋਆਂ ਸੀ ਕਿ ਕੋਈ ਚੱਠ ਪੂਜਾ ਦੇ ਨਾਂ ਥੱਲੇ ਕੋਈ ਸ਼ੁਰੂ ਹੋਇਆ, ਪੱਗਾਂ ਵਾਲੇ ਚੱਠ ਪੂਜਾ ਕਰ ਰਹੇ ਨੇ, ਕੋਈ ਨਿਹੰਗ ਬਾਣੇ ਦੇ ਵਿੱਚ ਕਿਸੇ ਬੁਰਕਾ ਪੋਸ਼ ਜਿਹੜੀ ਹੈ ਖੜੀ ਹੈ ਲੇਡੀ, ਉਹਦੀ ਜਾ ਕੇ ਉਹਦੇ ਹਾਰ ਪਾ ਰਿਹਾ।
ਕੋਈ ਉੱਥੇ ਸਨਾਤਨੀ ਬਣ ਕੇ ਜਾ ਕੇ ਹਰ ਹਰ ਰਾਮਾ ਕਰ ਰਿਹਾ, ਕੋਈ ਹਵਨ ਕਰਕੇ ਨਿਹੰਗ ਬਾਣੇ ਦੇ ਵਿੱਚ ਪਤਾ ਨਹੀਂ ਕਿਹਦੀ ਪੂਜਾ ਕਰ ਰਹੇ ਨੇ ਜਾਂ ਕੀ। ਸੋ ਮਤਲਬ ਇੱਕ ਪਾਸਾ ਇੱਕ ਤਬਕਾ ਤਾਂ ਉਹ ਹੈ, ਔਰ ਹਾਲਾਤ ਸਾਡੇ ਇਹ ਨੇ ਜੇ ਉੱਥੋਂ ਦੀ ਲੀਡਰਸ਼ਿਪ ਜਾਂ ਦੂਜੇ ਦੀ ਗੱਲ ਕਰੀਏ ਕਿ ਕੈਨੇਡਾ ਦੀ ਪਾਰਲੀਮੈਂਟ ਤਾਂ ਰੈਕਗਨਾਈਜ਼ ਕਰਦੀ ਹੈ ਕਿ ਭਾਈ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਥੱਲੇ ਤੁਸੀਂ ਕੈਨੇਡੀਅਨ ਸਿਟੀਜ਼ਨ ਮਾਰਿਆ ਹੈ। ਪਬਲਿਕ ਸੇਫਟੀ ਕਮੇਟੀਜ਼ ਦੇ ਸਾਹਮਣੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਹੋਏ, RCMP ਚੀਫ ਹੋਏ, ਉਹ ਤਾਂ ਟੈਸਟੀਫਾਈ ਕਰ ਰਹੇ ਨੇ ਕਿ ਭਾਈ ਕਿਵੇਂ ਇੰਡੀਅਨ ਸਟੇਟ ਅਮਿਤ ਸ਼ਾਹ ਉਹਦੀਆਂ ਗੈਂਗਸ ਔਰ ਫਿਰੌਤੀਆਂ ਔਰ ਪਰਸਨਲ ਜਿਹੜੀ ਹੈ ਸਾਰੀ ਜਾਣਕਾਰੀ ਇਕੱਠੇ ਕਰ ਰਹੇ ਨੇ। ਪਰ ਤੁਹਾਨੂੰ ਪੰਜਾਬ ਦੀਆਂ ਮੁੱਖ ਧਾਰਾ ਪਾਰਟੀਆਂ ਦਾ ਛੱਡੋ, ਸ਼੍ਰੋਮਣੀ ਕਮੇਟੀ ਦਾ ਕੋਈ ਜਨਰਲ ਹਾਊਸ ਜਿਹਨੂੰ ਜੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ, ਇੰਨਾ ਖੌਫ ਡਰ ਭਰਿਆ ਹੋਇਆ ਹੈ ਕਿ ਵੀ ਉਹਨਾਂ ਨੇ ਕੋਈ ਸੈਸ਼ਨ ਕੀਤਾ ਹੋਇਆ, ਸ਼੍ਰੋਮਣੀ ਕਮੇਟੀ ਨੇ ਸਪੈਸ਼ਲ ਸੈਸ਼ਨ ਸੱਦਿਆ ਹੋਇਆ ਔਰ ਉਹਨਾਂ ਨੇ ਕਿਹਾ ਹੋਇਆ ਵੀ ਅਸੀਂ ਕੰਡੈਮ ਕਰਦੇ ਹਾਂ ਜੋ ਇੰਡੀਅਨ ਸਿਸਟਮ ਕਰ ਰਿਹਾ ਹੈ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕੈਨੇਡਾ ਦੀ ਹਕੂਮਤ ਔਰ 5 ਆਈਜ਼ ਕੰਟਰੀਜ਼ ਦੀਆਂ ਹਕੂਮਤਾਂ ਔਰ ਅਮਰੀਕਾ ਦੇ ਉਹਨਾਂ ਸਾਰਿਆਂ ਦਾ ਹੀ ਜਿਨ੍ਹਾਂ ਨੇ ਈਵਨ ਉਸ ਕਾਤਲ ਮਰਡਰਰ ਨੂੰ ਜਿਹਨੇ ਕਿ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਗੁਪਤਾ, ਉਹਨੂੰ ਲੈ ਕੇ ਆਏ ਨੇ ਔਰ ਟ੍ਰਾਇਲ ਕਰ ਰਹੇ। ਹੁਣ ਅਸੀਂ ਕਿਸੇ ਜ਼ਮਾਨੇ 'ਚ ਪੜ੍ਹਦੇ ਹੁੰਦੇ ਸੀ ਕਿ ਵੀ ਜਦੋਂ ਕਾਮਾਗਾਟਾ ਮਾਰੂ, ਜਿਸ ਦਾ ਅਸਲ ਨਾਮ ਗੁਰੂ ਨਾਨਕ ਜਹਾਜ਼, ਉਹ ਪੂਰਾ ਬਾਏ ਕਰਕੇ ਰੈਂਟਲ ਉਹਨਾਂ ਨੇ ਗੁਰਦਿੱਤ ਸਿੰਘ ਨੇ ਰੱਖਿਆ ਸੀ, ਅਜੇ ਵੀ ਕਾਮਾਗਾਟਾ ਮਾਰੂ ਜ਼ਿਆਦਾ ਪਪੂਲਰ ਹੈ। ਔਰ ਉਹ ਜਦੋਂ ਇੱਥੇ ਕੈਨੇਡਾ ਦੇ ਸ਼ੋਰਸ ਤੇ ਰੁਕਣ ਨਹੀਂ ਦਿੱਤਾ ਗਿਆ, ਉਹਨੂੰ ਵਾਪਸ ਭੇਜਿਆ, ਇੱਕ ਲੰਬੀ ਕਹਾਣੀ ਹੈ। ਔਰ ਉਹਨਾਂ ਨੂੰ ਉਹ ਜਦੋਂ ਜਹਾਜ਼ ਜਾ ਕੇ ਉਸ ਜਿਹੜੀ ਉਹਦੀ ਐਂਕਰਿੰਗ ਹੋਈ ਬਜ ਘਾਟ ਕਲਕੱਤਾ, ਔਰ ਉਹਨਾਂ ਤੇ ਗੋਲੀ ਚਲਾਈ ਗਈ, ਉਹਨਾਂ ਨੂੰ ਉਹ ਜ਼ਬਰਦਸਤੀ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ 'ਚ ਲਿਜਾਣਾ ਚਾਹੁੰਦੇ ਸੀ ਜਾਂ ਕੀ ਸੀ, ਉਹਦੇ 'ਚ ਕੁਝ ਸਿੰਘ ਸ਼ਹੀਦ ਹੋਏ, ਕੁਝ ਐਸਕੇਪ ਕੀਤੇ, ਕੁਝ ਜਿਹੜੇ ਨੇ ਉਹਨਾਂ ਨੇ ਮਰਜ਼ੀ ਨਾਲ ਜਿੱਥੇ ਜਿੱਥੇ ਸੀ ਉਹਨਾਂ ਦੇ ਘਰੀਂ ਪਹੁੰਚਾਇਆ। ਔਰ ਉਸ ਪੀਰੀਅਡ ਹਾਲਾਂ ਧੱਕਾ ਵੀ ਉਹਨਾਂ ਦਾ, ਸਰਕਾਰ ਨੇ ਜਿਹੜੀ ਇਹ ਨੀਤੀ ਬਣਾਈ ਸੀ ਕਿ ਜੀ ਅਸੀਂ ਕੈਨੇਡਾ 'ਚ ਉਹਨੂੰ ਹੀ ਆਉਣ ਦਿਆਂਗੇ ਜਿਹੜੇ ਸਿੱਧੇ ਤੌਰ ਤੇ ਆਏ, ਜਿਹੜਾ ਇਨਡਾਇਰੈਕਟ ਉਹਨਾਂ ਨੇ ਸਿੱਧਾ ਜਹਾਜ਼ ਕੀਤਾ ਵੀ ਚਲੋ ਹਾਂਗਕਾਂਗ ਤੋਂ ਜਾਂ ਸਿੱਧਾ ਆਏਗਾ, ਉਹਨੂੰ ਉਤਰਨ ਨਹੀਂ ਦਿੱਤਾ, ਇੱਥੇ ਜ਼ਿਆਦਤੀ ਕੀਤੀ। ਫਿਰ ਉਹ ਵਾਪਸ ਗਏ ਆਪਣੇ ਮੁਲਕ ਦੇ ਵਿੱਚ, ਉੱਥੇ ਉਹਨਾਂ ਦੇ ਉੱਤੇ ਗੋਲੀ ਚਲਾਈ। ਪਰ ਤੁਸੀਂ ਉਸ ਪੀਰੀਅਡ 'ਚ ਦੇਖੋ ਕਿ ਕਲਕੱਤੇ ਦੇ ਜਿਹੜੇ ਵੱਡੇ ਗੁਰਦੁਆਰੇ ਸੀ ਉਸ ਵੇਲੇ, ਇਤਿਹਾਸਕ ਗੁਰਦੁਆਰੇ ਨੇ, ਕੋਈ ਗੁਰਦੁਆਰਾ ਬਾਗ ਬਾੜੀ ਹੈ, ਬੜੀ ਸਿੱਖ ਸੰਗਤ ਹੈ, ਛੋਟੀ ਸਿੱਖ ਸੰਗਤ, ਉਹਨਾਂ ਨੇ ਮਤਾ ਪਾਸ ਕੀਤਾ ਸੀ ਕਮੇਟੀ ਨੇ ਔਰ ਦੂਜੇ ਨੇ ਕਿ ਬਿਲਕੁਲ ਇਹ ਅੰਗਰੇਜ਼ਾਂ ਦੀ ਵਿਰੋਧਤਾ ਔਰ ਇਹ ਬਾਗੀ ਲੋਕ ਸੀ, ਇਹਨਾਂ ਨਾਲ ਇਵੇਂ ਹੀ ਹੋਣਾ ਚਾਹੀਦਾ ਸੀ, ਇਹਦੀ ਨਿਖੇਧੀ ਕਰਦੇ। ਇਹੀ ਹਾਲ ਜਿਹੜਾ ਇਹ 1912-13 ਦੀ ਮੈਂ ਗੱਲ ਕਰ ਰਿਹਾ, ਔਰ ਇਹੀ ਹਾਲ ਜਿਹੜੇ ਪੁਜਾਰੀ ਸੀ ਉੱਥੇ ਬੈਠੇ ਹੋਏ, ਕੋਈ ਸਰਬਰਾਹ ਅਕਾਲ ਤਖਤ ਦਾ, ਕੋਈ ਦੂਜਾ, ਉਹਨਾਂ ਨੇ ਕੀਤਾ। ਹੁਣ ਉਹ ਤਾਂ ਬ੍ਰਿਟਿਸ਼ ਹਕੂਮਤ ਸੀ, ਉਹਨਾਂ ਦਾ ਉਸ ਪੀਰੀਅਡ 'ਚ ਗੁਲਾਮੀ ਕੇ ਕਦਰ ਕਬੂਲੀ ਹੋਈ ਸੀ। ਹੁਣ ਅੱਜ ਤਾਂ ਅਸੀਂ ਆਪਣੀਆਂ ਅੱਖਾਂ ਸਾਹਮਣੇ ਦੇਖ ਰਹੇ ਹਾਂ 2024 ਹੈ, ਦੁਨੀਆ ਦੇ ਵਿੱਚ ਡੈਮੋਕ੍ਰੇਸੀ ਦੀ ਗੱਲ ਹੈ, ਤੁਸੀਂ ਕਿਸੇ ਦੇ ਹੱਕਾਂ ਨੂੰ ਕੁਚਲ ਨਹੀਂ ਸਕਦੇ। ਸਾਡੇ ਹੱਕ ਦੇ ਵਿੱਚ 5 ਆਈਜ਼ ਕੰਟਰੀਜ਼ ਖੜੀਆਂ ਹੋਈਆਂ, ਲੇਕਿਨ ਪੋਲੀਟੀਕਲ ਤਾਂ ਛੱਡੋ, ਵੀ ਲੀਡਰਸ਼ਿਪ ਜਾਂ ਕਿਸੇ ਨੇ ਸਿਆਸੀ ਸ਼੍ਰੋਮਣੀ ਕਮੇਟੀ ਦਾ ਹੌਸਲਾ ਨਹੀਂ ਹੈ ਕਿ ਵੀ ਉਹ ਇੱਕ ਸੈਸ਼ਨ ਸੱਦ ਕੇ ਐਪਰੀਸ਼ੀਏਟ ਕਰੇ ਜਸਟਿਨ ਟਰੂਡੋ ਨੂੰ ਔਰ 5 ਆਈਜ਼ ਕੰਟਰੀਜ਼ ਨੂੰ ਔਰ ਇਹਨਾਂ ਨੂੰ ਕੰਡੈਮ ਕੀਤਾ ਜਾਏ ਵੀ ਤੁਸੀਂ ਕੀ ਕਰ ਰਹੇ। ਸੋ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਹੋਪ ਹੈ ਉਹ ਡਾਇਸਪੋਰਾ ਸਿੱਖ ਲੀਡਰਸ਼ਿਪ ਦੇ ਵਿੱਚ ਹੈ। ਔਰ ਉਹਦੇ ਜਿਵੇਂ ਮੈਂ ਕੱਲ ਵੀ ਕਿਹਾ ਸੀ ਵੀ ਹਰ ਇੱਕ ਦਾ ਇਹ ਠੀਕ ਹੈ, ਕਿਸੇ ਨੂੰ ਲੀਡ ਰੋਲ ਮਿਲਿਆ ਜਾਂ ਗੁਰੂ ਨੇ ਕਿਸੇ ਨੂੰ ਵਡਿਆਇਆ, ਸੇਵਾ ਦਾ ਮੌਕਾ ਦਿੱਤਾ। ਸੋ ਸਾਡਾ ਕਿਸੇ ਪ੍ਰਤੀ ਵੀ ਕੋਈ ਨਾ ਪੱਖੀ ਰਵੱਈਆ ਨਹੀਂ ਹੈ। ਅਸੀਂ ਕਿਸੇ ਵੀ ਪਲੇਟਫਾਰਮ ਤੋਂ ਔਰ ਹਰ ਪਲੇਟਫਾਰਮ ਤੋਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਭਾਈ ਕੋਈ ਨਾ ਕੋਈ ਇੱਕ ਵੱਡੀ ਲੜਾਈ ਹੈ, ਇਸ ਦੇ ਵਿੱਚ ਦੁਸ਼ਮਣ ਦੇ ਕੋਲ ਤਾਂ ਸਾਧਨ ਨੇ, ਤਬਦੀਲੀ ਹੁੰਦੀ ਹੈ ਸਿਆਸੀ ਤੌਰ ਤੇ। ਹੁਣ ਜੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਵਾਈਟ ਹਾਊਸ 'ਚ ਉਹਨਾਂ ਨੇ 20 ਜਨਵਰੀ ਨੂੰ ਪਹੁੰਚ ਜਾਣਾ ਹੈ, 2 ਮਹੀਨੇ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਜਾਂ ਦੂਸਰਾ ਹੈ ਉਹ ਇਹ ਜਸਟ ਪਾਸ ਆਨ ਹੀ ਹੋ ਰਿਹਾ ਹੁੰਦਾ। ਸ਼ਾਇਦ 8000 ਜਾਂ 4000 ਤੋਂ ਜ਼ਿਆਦਾ ਸਿਆਸੀ ਅਪਾਇੰਟਮੈਂਟਸ ਪ੍ਰੈਜ਼ੀਡੈਂਟ ਕਰਦਾ, ਕਿਉਂਕਿ ਇਹ ਅਮਰੀਕਾ ਦਾ ਬੜਾ ਖੂਬਸੂਰਤ ਸਿਸਟਮ ਹੈ ਕਿ ਜਿਹੜਾ ਆਂਦਾ ਹੈ ਉਹ ਆਪਣੇ ਨਾਲ ਆਪਣੀ ਸਾਰੀ ਟੀਮ ਲੈ, ਜਿਹੜਾ ਜਾਂਦਾ ਉਹਦੇ ਨਾਲ ਉਹਦੀ ਟੀਮ ਵੀ ਚਲੀ ਜਾਂਦੀ ਹੈ, ਤਾਂ ਕਿ ਜਿਹੜੇ ਤੁਸੀਂ ਵਾਅਦੇ ਜਾਂ ਇਕਰਾਰ ਕੀਤੇ ਹੋਏ ਹੁੰਦੇ ਨੇ ਤੁਹਾਡੇ ਕੋਲ ਆਪਣਾ ਸਾਰਾ ਸੈਟਅਪ ਹੁੰਦਾ ਹੈ ਉਹਨਾਂ ਨੂੰ ਲਾਗੂ ਕਰਨ ਦਾ। ਹੁਣ ਹਰ ਜਿਹੜੀ ਪੋਸਟਿੰਗ ਹੋ ਰਹੀ ਹੈ, ਜੇ ਸੈਕਟਰੀ ਆਫ ਸਟੇਟ ਕਿਸੇ ਨੂੰ ਨੋਮੀਨੇਟ ਕੀਤਾ ਗਿਆ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬਣਾਇਆ ਗਿਆ, ਜਾਂ ਅੱਜ ਇਜ਼ਰਾਈਲ ਦਾ ਐਂਬੈਸਡਰ ਟਰੰਪ ਨੇ ਬਣਾਇਆ ਜਾਂ ਦੂਸਰੇ, ਅਸੀਂ ਸਾਰੇ ਉਸ ਨੂੰ ਗੌਰ ਨਾਲ ਦੇਖ ਰਹੇ ਹਾਂ। ਇੰਡੀਅਨ ਸਿਸਟਮ ਉਹਨਾਂ ਦੇ ਬੈਠੇ ਉਹ ਜੰਪ ਕਰ ਰਹੇ ਹੁੰਦੇ ਨੇ
ਦੇਖੋ ਜੀ, ਜਿਹਨੂੰ ਹੁਣ ਸੈਕਟਰੀ ਆਫ ਸਟੇਟ ਬਣਾਇਆ ਵਿਦੇਸ਼ ਮੰਤਰੀ, ਉਹ ਤਾਂ ਇੰਡੀਆ ਕਾਕਸ ਦਾ ਵੀ ਚੇਅਰਮੈਨ ਸੀ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹਨੂੰ ਬਣਾਇਆ ਇਹ ਪ੍ਰੋ ਇੰਡੀਆ ਫਲਾ। ਸੋ ਮਤਲਬ ਇਹ ਹੈ ਵੀ ਉਹ ਤਾਂ ਇਹ ਹੋਪ ਕਰ ਰਹੇ ਨੇ ਕਿ ਇਸ ਸਿਸਟਮ ਦੇ ਬਦਲਣ ਦੇ ਨਾਲ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਬਾਅਦ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਇੰਡੀਆ ਦੇ ਉੱਤੇ ਪ੍ਰੈਸ਼ਰ ਬਣਿਆ ਹੋਇਆ, ਉਹਦੇ ਚੋਂ ਸ਼ਾਇਦ ਉਹਨਾਂ ਨੂੰ ਰਾਹਤ ਮਿਲੇ। ਉਹ ਆਪਣੇ ਢੰਗ ਨਾਲ ਕੈਲਕੂਲੇਟ ਕਰ ਰਹੇ ਨੇ, ਜਾਂ ਜਿਵੇਂ ਟਰੰਪ ਦੀ ਪੁਤਿਨ ਦੇ ਨਾਲ ਐਟ ਵਨ ਸਟੇਜ ਸੀ ਕਿ ਉਹ ਜਿਹੜੀ ਹੈ ਉਹ ਉਹਨਾਂ ਦੀ ਉਹ ਜੰਗ ਯੂਕਰੇਨ ਦੀ ਬੰਦ ਕਰਵਾ ਸਕਦਾ ਇੰਡੀਆ, ਇਸ ਦੇ ਉੱਤੇ ਵੀ ਇਹ ਤਸੱਲੀ ਦਾ ਇਜ਼ਹਾਰ ਕਰ ਰਿਹਾ ਕਿ ਵੀ ਜੇ ਇਹ ਹੁੰਦਾ ਤਾਂ ਜਿਹੜਾ ਇੰਡੀਆ ਤੇ ਪ੍ਰੈਸ਼ਰ ਕਿ ਵੀ ਤੁਸੀਂ ਡਬਲ ਗੇਮ ਖੇਡ ਰਹੇ ਹੋ ਉਹ ਵੀ ਲੈਟ ਆਫ ਹੋਏ। ਔਰ ਫਿਰ ਜਿਵੇਂ ਟਰੰਪ ਔਰ ਮੋਦੀ ਦੀ ਇਕੁਏਸ਼ਨ ਦੀ ਕਹਾਣੀ ਉਹਨਾਂ ਦਾ ਮੀਡੀਆ ਬਿਆਨ ਦਾ ਹੈ, ਜਾਂ ਕਿਸੇ ਹੱਦ ਤੱਕ ਉਹ ਇੱਕ ਨੌਟੰਕੀ ਵੀ ਹੁੰਦੀ ਹੈ, ਉਹਨੂੰ ਲੈ ਕੇ ਵੀ ਉਹ ਤਾਂ ਇਹ ਦੇਖ ਰਹੇ ਨੇ ਕਿ ਵੀ ਇਹ ਜਿਹੜਾ ਹੁਣ ਟਫ ਟਾਈਮ ਸੀ ਇੰਡੀਆ ਦੇ ਲਈ, ਇੰਡੀਆ US ਰਿਲੇਸ਼ਨਸ਼ਿਪ ਦੇ ਵਿੱਚ ਉਹ ਚਲਾ ਜਾਏਗਾ, ਕਿਉਂਕਿ ਟਰੰਪ ਬਹੁਤ ਟਫ ਹੈ। ਚਾਈਨਾ ਦੇ ਮਾਮਲੇ 'ਚ ਟਰੰਪ ਦੀ ਲਾਈਨ ਬੜੀ ਟਫ ਹੈ, ਔਰ ਇਜ਼ਰਾਈਲ ਦੇ ਮਾਮਲੇ 'ਚ ਤਾਂ ਆਲਰੇਡੀ ਉਹ ਪਤਾ ਹੀ ਹੈ ਕਿ ਵੀ ਕਿਸ ਪਾਸੇ ਜਾਏਗੀ। ਸੋ ਇਹਨਾਂ ਹਾਲਾਤਾਂ 'ਚ ਹੋਰ ਵੀ ਇੰਪੋਰਟੈਂਟ ਬਣ ਜਾਂਦਾ ਹੈ, ਕਿਉਂਕਿ ਮੌਕੇ ਸੰਭਾਲੇ ਜਾਂਦੇ ਨੇ, ਮੌਕੇ ਆਉਂਦੇ ਨੇ, ਕਈ ਵਾਰ ਤੁਹਾਡੀ ਗੋਦ 'ਚ ਵੀ ਆ ਕੇ ਡਿੱਗਦੇ ਨੇ, ਪਰ ਉਹਨਾਂ ਨੂੰ ਮੌਕੇ ਨੂੰ ਤੁਹਾਨੂੰ ਫੜਨਾ ਤਾਂ ਪੈਂਦਾ। ਤੇ ਇਹ ਇੱਕ ਕਿਸੇ ਵੀ ਇੱਕ ਇੰਡੀਵਿਜੂਅਲ, ਇੱਕ ਜਥੇਬੰਦੀ, ਇੱਕ ਬ੍ਰੇਨ ਦਾ ਕੰਮ ਨਹੀਂ ਹੈ। ਜਦੋਂ ਤੱਕ ਤੁਸੀਂ ਇੱਕ ਬ੍ਰੌਡਰ ਅਲਾਈਅੰਸ, ਹਾਂ ਤੁਸੀਂ ਲਾਈਕ ਮਾਈਂਡਡ ਜਿਹਨਾਂ ਦਾ ਤੁਹਾਨੂੰ ਲੱਗਦਾ ਹੈ ਕਿ ਭਾਈ ਇਹ ਪੰਥਕ ਔਰ ਖਾਲਿਸਤਾਨ ਦੇ ਪ੍ਰਤੀ ਬਿਲਕੁਲ ਇਫ ਐਂਡ ਬਟ ਨਹੀਂ ਹੋਣਾ ਚਾਹੀਦਾ। ਸੋ ਸਾਡਾ ਮਕਸਦ ਕਿਸੇ ਨੂੰ, ਜਾਂ ਕਿਉਂਕਿ ਕੁਛ ਵੀਰਾਂ ਨੂੰ ਲੱਗਾ ਕਿ ਬਈ ਸ਼ਾਇਦ ਇਨਰ ਕੋਈ ਕਰੈਕਸ ਨੇ ਔਰ ਇਹਨਾਂ ਨੂੰ ਕਿਵੇਂ ਆਪਸੀ ਗੱਲਬਾਤ ਰਾਹੀਂ ਹੱਲ ਕੀਤਾ ਜਾਏ, ਅਸੀਂ ਸਮਝਦੇ ਹਾਂ ਵੀ ਇਹ ਇੱਕ ਓਪਨ ਗੱਲ ਹੈ, ਕਿਉਂਕਿ ਕੋਈ ਕਿਸੇ ਤੋਂ ਬਹੁਤੀ ਦੇਰ ਕੋਈ ਚੀਜ਼ ਜਿਹੜੀ ਹੈ ਉਹ ਛਕੀ ਜਿਹਨੂੰ ਕਹਿੰਦੇ ਨੇ ਲੁਕੀ ਛਿਪੀ ਨਹੀਂ ਰਹਿੰਦੀ ਹੈ ਕਿ ਭਾਈ ਇਹ ਜਿਹੜਾ ਪਾਰਟ ਹੈ ਸਾਨੂੰ ਬਜਾਏ ਕਿ ਕਿਸੇ ਨੂੰ ਬਿਲਿਟਲ ਕਰਨ ਦੇ ਹਰ ਇੱਕ ਨੂੰ ਨਾਲ ਲੈ ਕੇ ਚੱਲਣ ਦੀ ਸਟ੍ਰੈਟਜੀ ਹੋਣੀ ਚਾਹੀਦੀ ਹੈ। ਹੁਣ ਅਸੀਂ ਗੱਲ ਇਸੇ ਕੰਟੈਕਸਟ 'ਚ ਹੀ ਸਾਡਾ ਓਪਨਿੰਗ ਟੌਪਿਕ ਵੀ ਹੈ, ਅਸੀਂ ਦੇਖਿਆ ਕਿ ਜੋ ਘਟਨਾਕ੍ਰਮ 3 ਨਵੰਬਰ ਨੂੰ ਬਰੈਂਪਟਨ ਦੇ ਹਿੰਦੂ ਸਭਾ ਟੈਂਪਲ ਦੇ ਵਿੱਚ ਵਾਪਰਾਇਆ ਗਿਆ। ਹੁਣ ਇਹ ਦੋਨੋਂ ਲਫ਼ਜ਼ ਆਡਰ ਨੇ, ਇੱਕ ਵਾਪਰਦਾ, ਇੱਕ ਵਾਪਰਾਇਆ ਜਾਂਦਾ। ਜਿਹੜਾ ਵਾਪਰਾਇਆ ਜਾਂਦਾ ਉਹ ਪ੍ਰੀ ਪਲਾਨਡ ਹੁੰਦਾ, ਉਸ ਦੇ ਪਿੱਛੇ ਇੱਕ ਪੂਰੀ ਸਾਜ਼ਿਸ਼, ਉਸ ਦੇ ਸਟੈਪ ਹੁੰਦੇ ਨੇ, ਉਹਨੂੰ ਕਿੱਥੋਂ ਤੱਕ ਲਿਜਾਣਾ ਹੈ ਔਰ ਉਹਦੇ ਚੋਂ ਕੀ ਕੱਢਣਾ। ਸੋ ਜ਼ਾਹਰ ਹੈ ਕਿ ਵੀ ਇਹ ਜਦੋਂ ਦਾ ਕੈਨੇਡਾ ਦੇ 6 ਇੰਡੀਅਨ ਡਿਪਲੋਮੈਟਸ ਨੂੰ, ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਵੀ ਸ਼ਾਮਲ ਹੈ, ਕੈਨੇਡਾ ਨੇ ਸਿੱਧਾ ਇਲਜ਼ਾਮ ਲਾ ਕੇ, ਇੱਕ ਸਟੇਜ ਹੁੰਦੀ ਸੀ ਕਿ ਡਿਪਲੋਮੈਟ ਕੱਢਤੇ ਜਾਂਦੇ ਸੀ ਮਿਊਚੁਅਲੀ ਦੋਨੋਂ ਪਾਸਿਆਂ, ਪਬਲਿਕ 'ਚ ਖਬਰ ਨਹੀਂ ਸੀ ਹੁੰਦੀ, ਚਾਰਜ ਵੀ ਨਹੀਂ ਸੀ ਲਾਇਆ ਜਾਂਦਾ, ਭਾਵੇਂ ਉਹ ਜਸੂਸੀ ਕਰਦਾ ਹੀ ਫੜਿਆ ਗਿਆ। ਪਰ ਇਸ ਮਾਮਲੇ 'ਚ ਤਾਂ ਕੁੱਲ ਦੁਨੀਆ ਦੇ ਸਾਹਮਣੇ, ਪਾਰਲੀਮੈਂਟਰੀ ਕਮੇਟੀ ਸਾਹਮਣੇ ਖਲੋ ਕੇ, ਮੀਡੀਆ ਸਾਹਮਣੇ ਖਲੋ ਕੇ ਜਸਟਿਨ ਟਰੂਡੋ ਜਾਂ RCMP ਚੀਫ ਨੇ ਕਿਹਾ ਕਿ 6 ਦੇ 6 ਜਿਹੜੇ ਡਿਪਲੋਮੈਟ ਕੱਢੇ ਨੇ, ਜਿਹਨਾਂ 'ਚ ਹਾਈ ਕਮਿਸ਼ਨਰ ਵੀ ਸ਼ਾਮਲ ਹੈ, ਇਹਨਾਂ ਦਾ ਹਰਦੀਪ ਸਿੰਘ ਨਿੱਜਰ ਦੇ ਮਰਡਰ 'ਚ ਕੈਨੇਡੀਅਨ ਜਿਹੜੇ ਸਿੱਖ ਸਿਟੀਜ਼ਨ ਨੇ ਉਹਨਾਂ ਦੀ ਸਪਾਈਂਗ, ਉਹਨਾਂ ਦੀ ਜਾਣਕਾਰੀ ਲੈ ਕੇ ਗੈਂਗਸਟਰਸ ਨੂੰ ਦੇਣ 'ਚ ਔਰ ਗੈਂਗਸਟਰਸ ਰਾਹੀਂ ਇਹ ਸਾਰੀਆਂ ਕਾਰਵਾਈਆਂ ਕਰਵਾਉਣ ਦੇ ਵਿੱਚ ਰੋਲ ਹੈ ਜੀ। ਔਰ ਇਹਨਾਂ ਸਾਰਿਆਂ ਦਾ ਸਰਗਣਾ ਅਮਿਤ ਸ਼ਾਹ ਹੈ, ਹੋਮ ਮਿਨਿਸਟਰ, ਉਹਦਾ ਨਾਮ ਵੀ ਲਿਆ ਗਿਆ, ਪਰ ਇਸ ਕਰਕੇ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ। ਹੁਣ ਜੇ 6 ਜਿਹਨਾਂ ਦੇ ਵਿੱਚ ਮੇਨਲੀ ਕੋਈ ਆਟਵਾ 'ਚ ਬੈਠਾ ਹਾਈ ਕਮਿਸ਼ਨਰ, ਕੋਈ ਟੋਰਾਂਟੋ 'ਚ ਕੌਂਸੂਲੇਟ ਹੈ, ਕੋਈ ਵੈਨਕੂਵਰ 'ਚ ਹੈ, ਤੇ ਜੇ 6 ਫਾਰ ਜਸਟਿਸ ਨੇ ਇਹ ਪੋਜੀਸ਼ਨ ਲਈ ਜਿਹੜੀ ਕਿ ਬਿਲਕੁਲ ਕਲੀਅਰ ਸੀ ਕਿ ਵੀ ਇਹ ਜਿਹੜੀਆਂ ਇਹਨਾਂ ਦੇ ਹਾਈ ਕਮਿਸ਼ਨਰ ਔਰ ਕੌਂਸੂਲੇਟ ਨੇ ਇਹ ਤਾਂ ਕਿਲਰਸ ਦੇ ਡੈਨ ਨੇ ਉਹਨਾਂ ਦੇ, ਔਰ ਉਹਦੇ ਰਾਹੀਂ ਕਰ, ਇਸ ਲਈ ਇਹਨਾਂ ਦਾ ਇਹ ਬੰਦ ਕੀਤੀਆਂ ਜਾਣ ਇਹਦੇ ਚੋਂ ਕਿਲਿੰਗ ਦੀਆਂ, ਕਿਉਂਕਿ ਇਹ ਤਾਂ ਉਹੀ ਸੀ ਜੋ ਉਹਨਾਂ ਦੀ ਕੈਨੇਡੀਅਨ ਇੰਟੈਲੀਜੈਂਸ ਨੇ ਕਿਹਾ, RCMP ਨੇ ਕਿਹਾ, ਔਰ ਇਹਨਾਂ ਨੂੰ ਬੰਦ ਕੀਤਾ ਜਾਏ ਔਰ ਇਹ ਕਿਲਿੰਗ, ਔਰ ਇਹ ਜਿੱਥੇ ਵੀ ਜਾਣਗੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ। ਵਿਰੋਧ ਪ੍ਰੋਟੈਸਟ ਵਿਦਨ ਦਾ ਲਿਮਿਟ ਜੋ ਲਾਅ ਤੁਹਾਨੂੰ ਹੱਕ ਦਿੰਦਾ। ਹੁਣ ਇਹ ਕਿਨੇ ਇਹਨਾਂ ਨੂੰ ਜਿਹੜੇ ਐਡਵਾਈਸ ਦਿੱਤੀ ਕਿ ਵੀ ਤੁਸੀਂ ਪਹਿਲਾਂ ਇਵੇਂ ਦਾ ਹੀ ਵਾਕਿਆ ਟੋਰਾਂਟੋ ਦੇ ਸਰਕਾਰੀ ਜਿਹੇ ਕਿਸਮ ਦੇ ਗੁਰਦੁਆਰੇ 'ਚ ਵੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਉੱਥੇ ਵੀ ਪ੍ਰੋਟੈਸਟ ਹੋਇਆ। ਉਦੋਂ ਤਾਂ ਕਿਸੇ ਨੇ ਨਹੀਂ ਕਿਹਾ ਵੀ ਸਿੱਖਾਂ ਨੇ ਜਿਹੜਾ ਉਹ ਟੋਰਾਂਟੋ ਦੇ ਗੁਰਦੁਆਰੇ ਤੇ ਹਮਲਾ ਕਰਤਾ, ਕਿਉਂਕਿ ਉਹ ਸੂਟ ਨਹੀਂ ਸੀ ਕਰਦਾ।
ਹੁਣ ਜਦੋਂ ਤੁਸੀਂ ਮੰਦਰਾਂ ਦੇ ਵਿੱਚ, ਔਰ ਉਹ ਵੀ ਨਵੰਬਰ ਦੇ ਮਹੀਨੇ ਜਦੋਂ ਕਿ ਨਸਲਕੁਸ਼ੀ ਦੇ 40ਵੀਂ ਜਿਹੜੀ ਹੈ ਦੁਖਦ ਯਾਦ ਦਾ 4 ਚੁਫੇਰੇ ਉਹਨੂੰ ਜਿਹੜਾ ਯਾਦ ਕੀਤਾ ਜਾ ਰਿਹਾ ਜੀ, ਔਰ ਫਿਰ ਸਾਰੀ ਘਟਨਾ ਹੁਣ ਤਾਂ ਉਹਦੀਆਂ ਪੀਲ ਪੁਲਿਸ ਦੀਆਂ ਪ੍ਰੈਸ ਕਾਨਫਰੰਸਿਸ ਹਕੀਕਤ ਦੂਜੇ ਸਭ ਸਾਹਮਣੇ ਹੈ ਕਿ ਵਿਦ ਪਰਮਿਸ਼ਨ ਪ੍ਰੋਟੈਸਟ ਹੈ। ਮੰਦਰ ਦੇ ਸੜਕ ਹੈ, ਸੜਕ ਦੇ ਪਰਲੇ ਪਾਸੇ ਹੈ, ਬੜੀ ਗਿਣਤੀ ਦੇ ਪ੍ਰੋਟੈਸਟਰ ਨੇ, ਔਰ ਕਿਵੇਂ ਅੰਦਰੋਂ ਹਮਲਾ ਹੁੰਦਾ ਹੈ, ਪੱਥਰ ਮਾਰੇ ਜਾਂਦੇ ਨੇ, ਅੰਦਰੋਂ ਜਿਹੜਾ ਉਹ ਬਾਹਰ ਨਿਕਲ ਕੇ ਆ ਕੇ ਕਨਫਰੰਟ ਕਰਦੇ ਨੇ, ਔਰ ਇਸ ਸਾਰੇ ਨੂੰ ਕਿਵੇਂ ਵਿਦਨ ਮਿੰਟਸ ਜਿਹੜਾ ਨੈਰੇਟਿਵ ਬਣਾਤਾ ਜਾਂਦਾ ਮੰਦਰ ਤੇ ਹਮਲਾ। ਹਾਲਾਂਕਿ ਜਿਵੇਂ ਮੈਂ ਆਪਣੇ ਇੱਕ ਪ੍ਰੋਗਰਾਮ 'ਚ ਪਹਿਲਾਂ ਕਿਹਾ ਸੀ, ਰੇਡੀਓ ਪ੍ਰੋਗਰਾਮ ਸੀ ਕਿਉਂਕਿ ਟੀਵੀ ਤੇ ਤਾਂ ਕੱਲ੍ਹ ਹੀ ਹੋਇਆ ਪਹਿਲਾ ਸ਼ੋਅ, ਕਿ ਵੀ ਨੈਰੇਟਿਵ ਤਾਂ ਇਹ ਸੀ ਕਿ ਵੀ ਹੁਣ ਉਸੇ ਸ਼ਾਮ 300-400 ਜਿਹੜਾ ਹਿੰਦੂ ਤਵੀ ਗੁੰਡਾ ਹੈ, ਜਿਹਦੇ ਲਈ ਮੈਂ ਲਫ਼ਜ਼ ਜਾਟ ਨਹੀਂ ਵਰਤਾਂਗਾ ਕਿਉਂਕਿ ਇਹ ਵੀ ਉਹਨਾਂ ਦੀ ਲਾਈਨ ਸੀ ਜਿਹੜੀ ਸਿੱਖਾਂ ਨੇ ਫੇਲ ਕੀਤੀ, ਔਰ ਥੈਂਕਸ ਟੂ ਮਨੋਜ ਸਿੰਘ ਦੂਹਨ ਔਰ ਉਹਨਾਂ ਦੀਆਂ ਖਾਪ ਪੰਚਾਇਤਾਂ, ਔਰ ਦੂਸਰਾ ਜਿਨ੍ਹਾਂ ਨੇ ਇਸ ਨੂੰ ਜਾਟ ਮੁਤਾਬਕ ਉਸ ਪਿੱਛੇ ਵੀ ਇਹਨਾਂ ਦਾ ਹੱਥ ਹੈ, ਤੇ ਉਹ ਮੁਤਾਬਕ ਉਸ ਪਿੱਛੇ ਵੀ ਇਹਨਾਂ ਦਾ ਹੱਥ ਹੈ, ਤੇ ਉਹ ਤਾਂ ਦੂਸਰੇ ਨੇ, ਮੈਕਸੀਕਨ ਨੇ ਜਾਂ ਨਾਨ ਸਾਊਥ ਏਸ਼ੀਅਨ। ਸੋ ਇਸ ਖੇਡ ਦੇ ਬਾਵਜੂਦ ਇਸ ਦੇ ਕਿ ਭਾਈ ਇੱਕ ਪੂਰੀ ਕਰਾਊਡ ਜਿਹੜੀ ਲੈਸ ਹੈ ਹਥਿਆਰਾਂ ਦੇ ਨਾਲ, ਡਿੱਕੀਆਂ ਦੇ ਵਿੱਚ ਉਹਨਾਂ ਦੇ ਜਿਹੜਾ ਉਹ ਮਾਸਕ ਰੱਖੇ ਹੋਏ ਨੇ, ਔਰ ਈਵਨ ਕੁਝ ਖਬਰਾਂ ਸ਼ੁਰੂ ਚ ਆਈਆਂ ਤੇਲ ਦੇ ਜਿਹੜਾ ਉਹ ਕੇਨੀਆਂ ਵੀ ਰੱਖੀਆਂ ਹੋਈਆਂ ਸੀ। ਇਹ ਤਾਂ ਮੁਸਤੈਦੀ ਕੁਝ ਜਿਹੜੇ ਸਿੱਖਾਂ ਨੇ ਰੈਜ਼ਿਸਟ ਕੀਤਾ, ਔਰ ਖਾਸ ਤੌਰ ਤੇ ਅਪੀਲ ਪੁਲਿਸ ਦਾ। ਅਦਰਵਾਈਜ਼ ਜਿਵੇਂ ਮਾਰਟਨ ਗੁਰਦੁਆਰੇ ਤੇ ਉਹ ਹਮਲਾਵਰ ਹੋਏ, ਹੁਣ ਪਲੈਨਿੰਗ ਉਹਨਾਂ ਨੇ ਕੀਤੀ ਹੋਈ ਹੈ ਹਮਲਾ ਕਰਨ ਦੀ, ਹਮਲਾ ਉਹ ਕਰਦੇ ਵੀ ਨੇ, ਫਿਰ ਕੱਲਾ ਉਹ ਇੱਕ ਹਮਲੇ ਤੱਕ ਨਹੀਂ ਰੁਕਦੇ। ਜਦੋਂ ਫਿਰ ਕੁਝ ਦਿਨਾਂ ਦਾ ਵਕਫਾ ਦੇ ਕੇ ਜਿੰਨੀ ਵੱਡੀ ਗਿਣਤੀ 'ਚ ਉਹ ਹਿੰਦੂ ਤੋਂ ਵੀ ਗੁੰਡੇ, ਜਿਨ੍ਹਾਂ 'ਚ ਫਿਰ ਮੰਦਰ ਦਾ ਪੁਜਾਰੀ ਵੀ ਧਮਕਾ ਰਿਹਾ ਹੈ, ਉਹ ਦੂਜਾ ਰੋਹਨ ਬੈਨਰਜੀ ਜਿਹੜਾ ਉਹਨਾਂ ਦਾ ਪੇਡ ਏਜੰਟ ਹੈ ਉਹ ਵੀ ਕਰ ਰਿਹਾ ਹੈ, ਉਹ ਹਜ਼ਾਰਾਂ ਦੀ ਗਿਣਤੀ ਦਾ ਇਕੱਠ ਹੈ ਜਿਹਨੂੰ ਉਹਨਾਂ ਦੇ ਆਪਣੇ ਮੀਡੀਆ ਨੇ, ਕਿਸੇ ਨੇ 5000 ਕਿਸੇ ਨੇ 10,000 ਕਿਹਾ, ਔਰ ਉਹ ਜੋ ਕੁਝ ਰਾਹ ਜਾਂਦੀਆਂ ਗੱਡੀਆਂ 'ਚ ਬੈਠੇ ਸਿੱਖਾਂ ਦੇ ਨਾਲ ਕਰਦੇ ਨੇ, ਜਾਂ ਉੱਥੋਂ ਨਿਕਲ ਕੇ ਉਹਨਾਂ ਨੇ ਕੀ ਕਰਨਾ ਸੀ। ਇਹ ਤਾਂ ਕਿਉਂਕਿ ਇਹ ਐਡਵਰਟਾਈਜ਼ਡ ਇਵੈਂਟ ਸੀ ਜੀ, ਪੀਲ ਪੁਲਿਸ ਤਿਆਰ ਸੀ, ਉਹਨਾਂ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਵੀ ਡਿਸਪਰਸ ਹੋ ਜਾਓ ਇੰਨੀ ਦੇਰ 'ਚ, ਅਦਰਵਾਈਜ਼ ਤਿਆਰ ਰਹੋ ਕਨਸੀਕੁਐਂਸਿਸ ਲਈ। ਹੁਣ ਇਹ ਸਭ ਦੇ ਬਾਵਜੂਦ ਜੇ ਹੁਣ ਉਹਨਾਂ ਨੂੰ ਇਹ ਤਾਂ ਸਮਝ ਆ ਗਿਆ ਕਿ ਭਾਈ ਉਹਨਾਂ ਡੈਮੇਜ ਕੀਤਾ ਉਹਨਾਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਔਰ ਈਵਨ ਸਾਡੀ ਕਮਿਊਨਿਟੀ ਦਾ ਵੀ ਇੱਕ ਹਿੱਸਾ ਪਹਿਲੀ ਸਟੇਜ ਤੇ, ਕਿਉਂਕਿ ਉਹਨਾਂ ਨੂੰ ਇਹ ਨਹੀਂ ਸੀ ਕਿ ਭਾਈ ਉਹਨਾਂ ਨੂੰ ਮੰਦਰ ਤੇ ਹਮਲਾ ਉਹਨਾਂ ਦੇ ਉਹ ਜਿਵੇਂ ਬੁੱਲਾਂ ਦੇ ਉੱਤੇ ਸਿਕਰੀ ਜੰਮ ਗਈ ਕਹਿ ਗਏ, ਉੱਥੇ ਵੀ ਕੰਡੈਮ ਕਰਨ ਵਾਲੇ ਮੰਦਰ ਤੇ ਹਮਲਾ। ਹਾਲਾਂਕਿ ਇਸ ਦੇ ਬਿਲਕੁਲ ਉਲਟ ਗੁਰਦੁਆਰੇ ਤੇ ਹਮਲਾ, ਇੱਕ ਗੁਰਦੁਆਰੇ ਤੇ ਹਮਲਾ ਹੋਇਆ, ਇੱਕ ਤੇ ਜਿਹੜੀ ਭੀੜ ਇਕੱਠੀ ਹੋਈ ਸੀ ਜੇ ਉਹਨੂੰ ਡਿਸਪਰਸ ਨਾ ਕਰਦੇ ਤੇ ਉਹ ਨਵੰਬਰ 84 ਸਿੱਖਾਂ ਨੂੰ ਜਿਹੜੀ ਉਹ ਬਾਰ-ਬਾਰ ਕਹਿੰਦੇ ਨੇ ਨਾ ਨਵੰਬਰ 84 ਯਾਦ ਕਰਵਾ ਦੇਗੇ, ਇਹ ਪਾਰਟ। ਹੁਣ ਚਾਹੀਦਾ ਤਾਂ ਇਹ ਸੀ ਕਿ ਇਹ ਜਦੋਂ ਐਕਸਪੋਜ਼ ਹੋ ਗਿਆ, ਔਰ ਪੀਲ ਪੁਲਿਸ ਨੇ ਵੀ ਦੇਖ ਲਿਆ ਕਿ ਭਾਈ ਇਹ ਪੂਰੀ ਲਾਈਨ ਇਹਨਾਂ ਦੀ ਹੈ, ਔਰ ਇਹਨਾਂ ਨੂੰ ਵਾਰਨ ਕੀਤਾ ਕਿ ਭਾਈ ਇਹ ਹੁਣ ਤੁਹਾਡਾ ਇਹ ਸਾਰਾ ਜੋ ਤੁਸੀਂ ਕਰ ਰਹੇ ਹੋ ਐਕਸਪੋਜ਼ ਹੋ ਗਿਆ, ਚੁੱਪ ਕਰਕੇ ਬੈਠ ਜਾਓ। ਔਰ ਜਿਹੜਾ ਇਕੱਠ ਮਾਲਟਨ ਦੇ ਵਿੱਚ ਹੋਇਆ ਜਿਹਦੇ 'ਚ ਇਹ ਐਕਸਕਲੂਸਿਵ ਟੀਵੀ 84 ਦੀ ਕਵਰੇਜ ਬਹੁਤ ਵੱਡੇ ਜਿਹੜੀ ਹੈ ਉਹ ਵਿਊਅਰਸ਼ਿਪ ਤੱਕ ਪਹੁੰਚੀ, ਔਰ ਉਹਦੇ 'ਚ ਸਾਰੀਆਂ ਸਿੱਖ ਜਥੇਬੰਦੀਆਂ ਨੇ ਟੁਗੈਦਰਨੈਸ ਨਾਲ ਉਹਨਾਂ ਨੇ ਕਿਹਾ ਜੀ ਹੁਣ ਇੱਕ ਵਾਰ ਜਿਹੜਾ ਤੁਸੀਂ ਮੇਰੇ ਤੇ ਜ਼ੁਲਮ ਕਰ ਲਿਆ ਤੇ ਅਸੀਂ ਜਿਹੜਾ ਉਹ ਦੇਖਦੇ ਰਹੇ, ਪਰ ਹੁਣ ਅਸੀਂ ਅਲਾਉ ਨਹੀਂ ਕਰਾਂਗੇ। ਉਹਨਾਂ ਦੀ ਜਿਹੜੀ ਟੁਗੈਦਰਨੈਸ ਸੀ ਉਹ ਮਾਰਟਨ ਦੇ ਇਕੱਠ ਦੀ ਹੋਏ, ਸਿੱਖ ਜਥੇਬੰਦੀਆਂ ਦੀ ਹੋਏ, ਉਹਨੇ ਮੈਸੇਜ ਕਨਵੇ ਕਰ ਦਿੱਤਾ ਕਿ ਵੀ ਇੱਕ ਵਾਰ ਤੁਹਾਡੀ ਗੁੰਡਾਗਰਦੀ ਚੱਲ ਗਈ, ਉਹਦਾ ਨੈਰੇਟਿਵ ਵੀ ਜੋ ਤੁਸੀਂ ਬਿਰਤਾਂਤ ਬਣਾਇਆ ਉਹਦੇ ਨਾਲ ਤੁਸੀਂ ਉੱਲੂ ਬਣਾ ਲਿਆ, ਹੁਣ ਇਹ ਨਹੀਂ ਚੱਲੇਗੀ। ਸੋ ਇਸ ਤੋਂ ਬਾਅਦ ਪੀਲ ਪੁਲਿਸ ਨੇ ਉਹਨਾਂ ਨੂੰ ਕਿਹਾ ਹੋਣਾ ਕਿ ਵੀ ਇਹ ਤੁਸੀਂ ਜਿਹੜਾ ਮੰਦਰਾਂ ਦੇ ਪੁਜਾਰੀ ਰੱਖੇ ਹੋਏ ਨੇ ਕਿ ਗੁੰਡੇ ਰੱਖੇ ਹੋਏ ਨੇ ਜਿਹੜਾ, ਔਰ ਤੁਸੀਂ ਇਹਨਾਂ ਦੀ ਲਾਈਨ ਦੇਖੋ ਵੀ ਪਹਿਲਾਂ ਤਾਂ ਜਦੋਂ ਪ੍ਰੈਸ਼ਰ ਬਿਲਟ ਹੋਇਆ ਤੇ ਇਹ ਦੱਸਣ ਲਈ ਜੀ ਕਿ ਅਸੀਂ ਬੜਾ ਨਿਊਟਰਲ ਲਾਈਨ ਦੇ ਉੱਤੇ ਕੰਮ ਕਰ ਰਹੇ ਹਾਂ, ਉਹਨਾਂ ਨੇ ਉਹਨੂੰ ਸਸਪੈਂਡ ਕਰਤਾ ਪੁਜਾਰੀ ਨੂੰ। ਫਿਰ ਐਸੀ ਕਿਹੜੀ ਨਵੀਂ ਇਨਕੁਆਇਰੀ ਚੋਂ ਜਿਹੜਾ ਉਹ ਤੱਥ ਆਇਆ ਕਿ ਜੀ ਪੁਜਾਰੀ ਉਹਨੂੰ ਬਹਾਲ ਕਰਤਾ, ਕਿਉਂਕਿ ਜਿਹੜੇ ਆਕਾ ਹੋਣਗੇ ਉਹਨਾਂ ਨੇ ਕਿਹਾ ਹੋਣਾ ਵੀ ਉਹਨੂੰ ਸਸਪੈਂਡ ਕਰਕੇ ਤੁਸੀਂ ਗਲਤੀ ਮੰਨ ਰਹੇ ਹੋ, ਉਹਨੂੰ ਬਹਾਲ ਕਰੋ ਉਹਨੂੰ। ਹੁਣ ਇਸ ਸਭ ਦੇ ਚੱਲਦੇ ਆ ਪੀਲ ਪੁਲਿਸ ਨੇ ਜਿਹੜੀ ਇੱਕ ਹੋਰ ਇਵੈਂਟ ਇਹਨਾਂ ਨੇ 17 ਨਵੰਬਰ ਨੂੰ ਤ੍ਰਿਵੇਣੀ ਮੰਦਿਰ ਬਰੈਂਪਟਨ 'ਚ, ਹੁਣ ਤੁਸੀਂ ਦੇਖੋ
3 ਨਵੰਬਰ ਦੀ ਘਟਨਾਕ੍ਰਮ ਚੋਂ ਕੀ ਨਿਕਲਦਾ ਹੈ। ਬਿਲਕੁਲ ਲੇਕਿਨ ਇਹਦੇ ਬਾਵਜੂਦ ਜੇ ਉਹ ਇਨਸਿਸਟ ਕਰ ਰਹੇ ਸੀ ਕਿ ਜੀ ਅਸੀਂ 17 ਨਵੰਬਰ ਨੂੰ ਜਿਹੜਾ ਹੈ ਉਹ ਤ੍ਰਿਵੇਣੀ ਮੰਦਿਰ ਦੇ ਵਿੱਚ ਵੀ ਇੰਡੀਅਨ ਕੌਂਸੂਲੇਟ ਆਏਗਾ, ਇਵੈਂਟ ਹੋਏਗੀ। ਔਰ ਮੈਂ ਉਹਨਾਂ ਦੀ ਇਹ ਪ੍ਰੈਸ ਰਿਲੀਜ਼ ਦੇਖ ਰਿਹਾ ਸੀ ਜਿਹਦੇ 'ਚੋਂ ਕਹਿੰਦੇ ਨੇ ਕਿ ਜੀ ਇਹ ਜਿਹੜਾ ਉਹਨਾਂ ਨੇ ਰੱਖਿਆ ਸੀਗਾ ਦਾ ਇਵੈਂਟ ਆਰਗੇਨਾਈਜ਼ਡ ਬਾਈ ਇੰਡੀਅਨ ਕੌਂਸੂਲੇਟ ਐਟ ਬਰੈਂਪਟਨ ਤ੍ਰਿਵੇਣੀ ਮੰਦਿਰ ਐਂਡ ਕਮਿਟੀ ਸੈਂਟਰ ਵਾਜ਼ ਸੈਟ on 17th November to allow Indian origin Hindus and Sikhs to renew life certificates। ਹੁਣ ਮੈਨੂੰ ਇਹ ਲੱਗਾ ਵੀ ਭਾਰਤ 'ਚ ਇਕੱਲੇ ਹਿੰਦੂ ਤੇ ਸਿੱਖ ਰਹਿੰਦੇ ਨੇ। ਪਹਿਲੀ ਗੱਲ ਤਾਂ ਮੰਦਿਰ ਦੇ ਵਿੱਚ ਇਵੈਂਟ ਰੱਖਣਾ, ਫਿਰ ਇਹਦੇ 'ਚ ਮੁਸਲਮ ਜਾਂ ਕ੍ਰਿਸਚੀਅਨਸ ਨਹੀਂ ਹੈ ਕਿਉਂਕਿ ਮੁਸਲਮਾਨ ਬੁੱਤ ਪ੍ਰਸਤ ਨਹੀਂ ਹੈ। ਉਹ ਹੁਣ ਇੱਕ ਪਾਸੇ ਤੁਸੀਂ ਮੰਦਿਰ 'ਚ ਰੱਖਦੇ ਹੋ, ਜਿਹੜਾ ਜਾਏਗਾ ਉਹ ਕਹੇਗਾ ਜੀ ਚਲੋ ਇੱਥੇ ਕਮਿਊਨਿਟੀ ਸੈਂਟਰ ਹੈ ਮੰਦਿਰ ਦਾ ਹੀ, ਚਲੋ ਸਿੱਖ ਤਾਂ ਵੈਸੇ ਹੀ ਰਿਸਪੈਕਟ, ਤੁਸੀਂ ਉਹਨਾਂ ਨੂੰ ਬੁੱਤ ਪ੍ਰਸਤ ਵੀ ਬਣਾ ਰਹੇ ਹੋ। ਜਦੋਂ ਤੁਹਾਡੇ ਕੋਲ ਆਪਣੇ ਕੌਂਸੂਲੇਟ ਆਫਿਸਿਸ ਨੇ, ਮੰਦਿਰ 'ਚ ਕਿਉਂ ਇਵੈਂਟ ਹੈ ਜੀ ਇਹ? ਤੁਸੀਂ ਜਾ ਕੇ ਹੋਰ ਜੇ ਕਮਿਊਨਿਟੀ ਸੈਂਟਰ ਰੱਖਣਾ ਨਿਊਟਰਲ ਥਾਂ ਤੇ ਰੱਖ ਲਓ। ਬਿਲਕੁਲ ਜੇ ਉੱਥੇ ਵੀ ਹੁੰਦਾ ਪ੍ਰੋਟੈਸਟ ਤਾਂ ਉੱਥੇ ਵੀ ਹੋਣਾ ਸੀ ਕਿਉਂਕਿ ਆਲਰੇਡੀ ਇਹਨਾਂ ਦੇ ਹਾਈ ਕਮਿਸ਼ਨਰ ਕੌਂਸੂਲੇਟ ਤੱਕ, ਲੇਕਿਨ ਉਹਨਾਂ ਨੂੰ ਫਿਰ ਮੌਕਾ ਨਹੀਂ ਸੀ ਬਣਨਾ ਕਿ ਜੀ ਅਟੈਕ ਔਨ ਦਾ ਟੈਂਪਲ ਦਾ ਬਿਰਤਾਂਤ। ਇਸ ਲਈ ਇੱਕ ਪਾਸੇ ਉਹ ਜ਼ਬਰਦਸਤੀ ਸਿੱਖਾਂ, ਮੁਸਲਮਾਨਾਂ, ਈਸਾਈਆਂ ਨੂੰ ਜਿਨ੍ਹਾਂ ਨੇ ਵੀ ਕੋਈ ਸਰਟੀਫਿਕੇਟ ਦੇਣੇ ਨੇ, ਕੋਈ ਪੈਨਸ਼ਨ ਕੀ ਹੈ, ਉਹਨਾਂ ਨੂੰ ਪਤਾ ਨਹੀਂ ਕੀ ਕੰਡੀਸ਼ਨਾਂ ਬਣਾ ਰਹੇ ਨੇ, ਉਹਨਾਂ ਨੂੰ ਤੁਸੀਂ ਘੜੀਸ ਕੇ ਮੰਦਰ ਲਿਆ ਰਹੇ ਹੋ। ਫਿਰ ਜੇ ਉਹ ਚੈਲੰਜ ਪੋਲੀਟੀਕਲ, ਜੇ ਇੰਡੀਅਨ ਕੌਂਸੂਲੇਟ ਹੈ, ਕਿਸੇ ਨੇ ਸ਼ਿਵਜੀ ਵਿਸ਼ਨੂੰ ਬ੍ਰਹਮਾ ਦੇ ਖਿਲਾਫ ਤਾਂ ਪ੍ਰੋਟੈਸਟ ਨਹੀਂ ਕੀਤਾ। ਹੁਣ ਤੁਸੀਂ ਜਦੋਂ ਕਹਿੰਦੇ ਜੀ ਮੰਦਰ ਦੇ ਬਾਹਰ ਪ੍ਰੋਟੈਸਟ, ਉਹ ਇੰਡੀਅਨ ਕੌਂਸੂਲੇਟ ਦੇ ਬਾਹਰ ਹੈ, ਫਿਰ ਕਿਸੇ ਨੇ ਮੰਦਰ ਤੇ ਹਮਲਾ ਨਹੀਂ ਕੀਤਾ। ਜਿਵੇਂ ਇਹਨਾਂ ਨੇ ਇਨੀਸ਼ੀਅਲ ਕਿ ਜੇ ਔਰਤਾਂ ਨੂੰ, ਬੱਚਿਆਂ ਨੂੰ, ਜਿਹੜੇ ਡਿਵੋਟੀ ਸੀ ਉਹਨਾਂ ਦੇ ਉੱਤੇ ਹਮਲਾ ਕਰਤਾ, ਉਹਨਾਂ ਦੇ ਫਲਾਣਾ ਕਰਤਾ। ਹੁਣ ਕਿਉਂਕਿ ਇਹ ਜਿਹੜਾ ਸਿੱਖ ਕੌਮ ਦਾ ਰੋਹ ਔਰ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਸੀ ਕਿ ਵੀ ਸਾਨੂੰ ਜਿਹੜਾ ਪੀਸਫੁਲ ਪ੍ਰੋਟੈਸਟ ਤੋਂ ਕੋਈ ਰੋਕ ਨਹੀਂ ਸਕਦਾ, ਸੋ ਉਹਨਾਂ ਨੇ ਜਿਹੜਾ ਇਹ 17 ਨਵੰਬਰ ਦੀ ਇਵੈਂਟ ਨੂੰ ਤ੍ਰਿਵੇਣੀ ਮੰਦਿਰ ਵਾਲਿਆਂ ਨੇ ਕੈਂਸਲ ਕੀਤਾ। ਪਰ ਜਿਹੜੀ ਕੈਂਸਲੇਸ਼ਨ ਦੇ ਨਾਲ ਜੁੜੀ ਹੋਈ ਇਹਨਾਂ ਦੀ ਪ੍ਰੈਸ ਬਰੀਫਿੰਗ ਹੈ ਔਰ ਖਾਸ ਤੌਰ ਤੇ ਈਵਨ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ, ਉਹਨਾਂ ਦੀ ਸਟੇਟਮੈਂਟ ਹੈ, ਉਹ ਆਪਣੇ ਆਪ 'ਚ ਦੱਸ ਰਹੀ ਹੈ ਕਿ ਕਿਵੇਂ ਜ਼ਹਿਰ ਉਗਲ ਰਹੇ ਨੇ। ਔਰ ਇਹ ਖਬਰ ਵੀ ਦਾ ਇੰਡੀਪੈਂਡੈਂਟ, ਪ੍ਰੋਮੀਨੈਂਟ ਇੰਡੀਪੈਂਡੈਂਟ ਹੀ ਵਾਕਈ ਇਹ ਪਬਲਿਕੇਸ਼ਨ, ਉਹਨੇ ਹੈਡਲਾਈਨ ਇਹ ਲਾਈ ਹੈ, ਕੈਨੇਡਾਜ਼ ਬਰੈਂਪਟਨ ਟੈਂਪਲ cancels Indian consular event amid threats of violence। ਹੁਣ ਇਹ ਨਹੀਂ ਹੈ ਕਿ ਵੀ ਉਹਨਾਂ ਨੂੰ ਇਹ ਲੱਗਾ ਕਿ ਜੇ ਅਸੀਂ ਗਲਤ ਕੀਤਾ ਸੀ, ਕੌਂਸੂਲੇਟ ਦੇ ਇਵੈਂਟ ਮੰਦਰਾਂ 'ਚ ਨਹੀਂ ਹੋਣੀਆਂ ਚਾਹੀਦੀਆਂ ਔਰ ਰਿਲੀਜੀਅਸ ਇਬਾਦਤ ਦੀਆਂ ਥਾਵਾਂ ਨੇ, ਉਹਨੂੰ ਰਹਿਣ ਦਿਓ ਕਿ ਭਾਈ ਇਹ ਸਿੱਖਾਂ ਦੀਆਂ ਧਮਕੀਆਂ ਤੋਂ ਜਿਹੜੀਆਂ ਨੇ ਵਾਇਲੈਂਸ ਦੀਆਂ, ਔਰ ਇਹ ਸਟੇਟਮੈਂਟ ਤੋਂ ਅਸੀਂ ਫਿਰ ਇਹ ਦੇਖਦੇ ਹਾਂ ਕਿ ਬਈ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੀ ਇਹ ਜਿਹੜਾ ਸਾਨੂੰ ਕੋਈ ਪ੍ਰੋਟੈਕਸ਼ਨ ਨਹੀਂ ਦੇ ਰਹੀ ਪੀਲ ਪੁਲਿਸ ਔਰ ਕੈਨੇਡਾ ਦੀ, ਔਰ ਇਹ ਸਾਡੇ ਜਿਹੜੇ ਕੈਨੇਡੀਅਨ ਰਾਈਟ, ਔਰ ਤੁਸੀਂ ਉਹਨਾਂ ਦੀ ਐਗਜ਼ੈਕਟ ਜਿਹੜੇ ਲਫ਼ਜ਼ ਨੇ, ਵੀ ਅਪੋਲੋਜਾਈਜ਼ ਟੂ ਆਲ ਕਮਿਊਨਿਟੀ ਮੈਂਬਰਸ who are depending on the event. We are deeply saddened that Canadians now feel unsafe coming to Hindu temples in Canada, the temple authority। ਇਹ ਟੈਂਪਲ ਵਾਲਿਆਂ ਦੀ ਪ੍ਰੈਸ ਰਿਲੀਜ਼ ਹੈ ਕਿ ਇੰਨਾ ਡਰ ਸਿੱਖਾਂ ਨੇ ਪਾਤਾ ਹੈ ਕਿ ਹੁਣ ਜਿਹੜੇ ਕੈਨੇਡੀਅਨ ਹਿੰਦੂ ਨੇ ਉਹ ਮੰਦਿਰ 'ਚ ਆਉਣ ਤੋਂ ਵੀ ਡਰਨ ਲੱਗੇ ਨੇ। ਅਸੀਂ ਇਹ ਕਹਿੰਦੇ we call on Peel Police to address the threats being circulated against Brampton Triveni Mandir and provide security guarantees to the Canadian Hindu community and the general public। ਜਿਵੇਂ ਉਹ ਹਿੰਦੂ ਇੱਕ ਖੌਫ 'ਚ ਰਹਿ ਰਹੇ ਨੇ, ਘਰੋਂ ਨਹੀਂ ਨਿਕਲਦੇ ਵੀ ਸਿੱਖਾਂ ਨੇ ਕੀ ਕਰ ਦੇਣਾ। ਔਰ ਅਪੀਲ ਇਹ ਹੈ ਵੀ ਇੱਕ ਪਾਸੇ ਸਿੱਖਾਂ ਨੂੰ ਬਲੇਮ ਕਰਨ, ਜ਼ਹਿਰ ਉਗਲਣ ਦੀ ਲਾਈਨ ਵੀ ਬਰਾਬਰ ਜਾਰੀ ਹੈ, ਔਰ ਪੀਲ ਪੁਲਿਸ ਜਿਹਨੇ ਇਹਨਾਂ ਦੇ ਸਾਰੇ ਇਸ ਸਾਜ਼ਿਸ਼ੀ ਜਿਹੜਾ ਘਟਨਾਕ੍ਰਮ ਸੀ ਉਸ ਦੀ ਪੋਲ ਖੋਲੀ, ਉਹਨੂੰ ਵੀ ਇਹ ਨਾਲ ਦੀ ਨਾਲ ਇਹ ਬਲੇਮ ਕਰ ਰਹੇ ਨੇ। ਔਰ ਇਸ ਦੇ ਉੱਤੇ ਈਵਨ ਜਿਹੜਾ ਉਹਨਾਂ ਦੇ ਤੁਸੀਂ ਇਹ ਦੇਖੋ ਵੀ ਇਹ ਘਟਨਾ ਜਦੋਂ ਵਾਪਰਦੀ ਹੈ ਵਿਦਨ ਆਵਰਸ, ਮੋਦੀ ਪ੍ਰਾਈਮ ਮਿਨਿਸਟਰ ਦੂਸਰੇ ਮੁਲਕ ਦਾ, ਜਿਹੜਾ ਅਦਰਵਾਈਜ਼ ਉੱਥੇ ਜਦੋਂ ਕੋਈ ਮੁਸਲਮਾਨਾਂ ਨਾਲ ਹੁੰਦਾ ਹੈ ਪਾਕਿਸਤਾਨ ਜਾਂ ਕੋਈ ਮੁਲਕ ਕਹਿੰਦਾ ਤਾਂ ਕਹਿੰਦੇ ਸਾਡਾ ਇੰਟਰਨਲ ਮਾਮਲਾ ਹੈ, ਤੇ ਉੱਥੇ ਬੈਠਾ ਮੋਦੀ ਦੀ ਸਟੇਟਮੈਂਟ ਸੀ ਜਿਹੜੀ ਉਹਨੇ ਆਪਣੇ ਐਕਸ ਦੇ ਉੱਤੇ ਪਾਈ, ਆਈ ਸਟਰੋਂਗਲੀ ਕੰਡੈਮ ਦਾ ਡੈਲੀਬਰੇਟ ਅਟੈਕ ਔਨ ਹਿੰਦੂ ਟੈਂਪਲ ਇਨ ਕੈਨੇਡਾ। ਡੈਲੀਬਰੇਟ ਕਿ ਗਿਣ ਮਿੱਥ ਕੇ ਹਮਲਾ ਕਰਤਾ ਮੰਦਿਰ ਦੇ ਉੱਤੇ, ਜਿਵੇਂ ਜਿਹੜਾ ਉਹ ਹਮਲਾਵਰ ਆ ਗਏ ਹੋਣ, ਅਬਦਾਲ ਉਹ ਜਿਹੜਾ ਮਹਿਮੂਦ ਗਜ਼ਨਵੀ ਆ ਗਿਆ ਹੋਏ, ਜਿਵੇਂ ਉਹਨੇ ਟੈਂਪਲ ਤੇ ਹਮਲਾ ਕਰਤਾ। ਅੱਛਾ, ਇਕੁਅਲੀ
appalling are the cowardly attempts to intimidate our diplomats ਕਿ ਸਾਡੇ ਜਿਹੜੇ ਡਿਪਲੋਮੈਟ ਨੇ ਉਹਨਾਂ ਨੂੰ ਇੰਟੀਮੀਡੇਟ ਕੀਤਾ ਜਾ ਰਿਹਾ, ਡਰਾਇਆ ਧਮਕਾਇਆ ਜਾ ਰਿਹਾ। such acts of violence will never weaken India's resolve। ਇਹ ਜਿਹੜੇ ਹਿੰਸਾ ਹੋ ਰਹੀ ਹੈ, ਇਹ ਜਿਹੜੇ ਭਾਰਤ ਦੇ ਪੁਖਤਾ ਇਰਾਦੇ ਨੇ ਉਹਨੂੰ ਇਹ ਕਦੇ ਕਮਜ਼ੋਰ ਨਹੀਂ ਕਰ ਸਕਦਾ। we expect the Canadian government to ensure justice and uphold the rule of law। ਇਹ ਹੈ ਉਹ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ, ਤੁਸੀਂ ਕਿਹੜਾ ਰੂਲ ਆਫ ਲਾਅ ਤੇ ਕਿਹੜਾ ਕੈਨੇਡਾ ਨੂੰ ਦੱਸ ਰਹੇ ਹੋ। ਪਰ ਹੁਣ ਵੀ ਜਦੋਂ ਇਹ ਇਹਨਾਂ ਨੇ ਕੈਂਸਲ ਕੀਤੀ ਹੈ 17 ਨਵੰਬਰ ਦੀ ਇਵੈਂਟ, ਉਹਦੇ ਤੇ ਜਿਹੜੀ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਦੀ ਸਟੇਟਮੈਂਟ ਹੈ ਉਹ ਪੂਰਾ ਕੈਨੇਡੀਅਨ ਪੁਲਿਸ ਨੂੰ ਵੀ ਬਲੇਮ ਕਰਦੀ ਹੈ। ਉਹਨਾਂ ਨੇ ਕਿਹਾ ਟੁਡੇ ਬਰੈਂਪਟਨਸ ਤ੍ਰਿਵੇਣੀ ਮੰਦਰ ਹੈਡ ਟੂ ਕੈਂਸਲ ਏ consular camp that was to be held on the premises on November 17th following Peel Regional Police advice citing an extremely high and imminent threat level of violent protest। उन्होंने क्या होएगा कि तुसी करोगे तो प्रोटेस्ट होंगे और इधे फिर तुसी जिम्मेवार होंगे। उन्होंने according to Hindu community leaders PRP Peel Regional Police is reportedly pressuring other temples to follow suit and cancel similar events। बहुत मंदिर ने के इंडियन कौंसलेट दियां वो शौचालय है उन्होंने यूरिनल है भी उत्थे जांदे ने मूतणो कि भी तुसी इनियां किहड़ियां इवेंट्स ने जड़ियां मंदिरां च तुसी नवंबर दे महीने च एक मंदिर चों निकले हो, दूजे च वड़ गए हो, तीजे च वड़ गए हो। मतलब ਇਹਨੂੰ ਤੁਸੀਂ ਸਿੱਧਾ ਜ਼ਖਮਾਂ ਤੇ ਲੂਣ ਛਿੜਕਣਾ ਨਹੀਂ ਸਿੱਖਾਂ ਦੇ ਤਾਂ ਹੋਰ ਕੀ ਹੈ। ਫਿਰ ਉਹ ਕਹਿ ਰਿਹਾ such measures not only compromise the constitutional rights of Canadian Hindus but also send a message that their safety is conditional। ਕਿ ਜੀ ਇਹ ਤਾਂ ਹਿੰਦੂਆਂ ਨੂੰ ਮੈਸੇਜ ਦਿੱਤਾ ਜਾ ਰਿਹਾ ਕਿ ਵੀ ਤੁਹਾਡੀ ਜਿਹੜੀ ਅਸੀਂ ਸਥਿਤੀ ਦੀ ਗਰੰਟੀ ਨਹੀਂ ਲੈਂਦੇ, ਇਹ ਸ਼ਰਤਾਂ ਦੇ ਉੱਤੇ ਹੀ ਹੈ। the deepening the divide and mistrust between the community and those sworn to protect them। ਕਿ ਜੀ ਇਹਦੇ ਨਾਲ ਕੈਨੇਡੀਅਨ ਹਿੰਦੂਆਂ ਦੇ ਵਿੱਚ ਔਰ ਕੈਨੇਡੀਅਨ ਐਡਮਿਨਿਸਟ੍ਰੇਸ਼ਨ ਪੁਲਿਸ ਜਾਂ ਬਿਊਰੋਕ੍ਰੇਸੀ ਜਾਂ ਸਰਕਾਰ ਦੇ ਵਿੱਚ ਵੱਡੀ ਦਰਾਰ ਪੈ ਰਹੀ ਹੈ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡਾ ਵਾ ਇਹਨਾਂ ਦੇ ਨਾਲ ਹੈ। ਤੇ ਜਦੋਂ ਇਸ ਲੈਵਲ ਤੇ ਇਹ ਕੰਮ ਕਰ ਰਹੇ ਨੇ ਤੇ ਜੇ ਅਸੀਂ ਆਪਣੇ ਸਾਰੇ ਵੀਰਾਂ ਭੈਣਾਂ ਨੂੰ ਇਹ ਅਪੀਲ ਕਰਦੇ ਹਾਂ ਰਿਪੀਟਡਲੀ ਕਿ ਭਾਈ ਸਿਰ ਜੋੜ ਕੇ ਬੈਠੋ, ਇਹ ਬੜਾ ਜ਼ਰੂਰੀ ਹੈ। ਇੱਥੇ ਵੀ ਹਰ ਕਦਮ ਫੂਕ ਕੇ ਰੱਖਣ ਦੀ ਲੋੜ ਹੈ। ਜਿਵੇਂ ਸਰ ਕਪੂਰ ਸਿੰਘ ਹੋਰਾਂ ਨੇ ਇੱਕ ਥਾਂ ਕਿਹਾ ਕਿ ਬਈ ਸਾਡੇ ਬਾਰੇ ਉਹਨਾਂ ਨੇ ਕਿਸੇ ਸਕਾਲਰ ਨੂੰ ਕੋਟ ਕਰਕੇ ਉੱਥੋਂ ਦੇ ਖਿੱਤੇ ਦੇ ਕਿਹਾ ਸੀ ਕਿ ਹਿੰਦੂ ਬੜਾ ਦੂਰਅੰਦੇਸ਼ ਹੈ। ਉਹ ਬਹੁਤ ਸਾਲ ਪਹਿਲਾਂ ਇਹ ਸੋਚਦਾ ਹੈ ਕਿ ਵੀ ਇਹ ਜਿਹੜੀ ਘਟਨਾ ਹੈ ਇਸ ਦੇ ਕੀ ਕਨਸੀਕੁਐਂਸ ਹੋਣਗੇ, ਇਹਦੇ ਪ੍ਰਭਾਵ ਅਸਰ ਕੀ ਹੋਣਗੇ। ਮੁਸਲਮਾਨ ਜਦੋਂ ਸਿਰ ਤੇ ਪੈ ਜਾਂਦੀ ਹੈ ਤੇ ਉਦੋਂ ਉਹ ਵਿਉਂਤਬੰਦੀ ਕਰਦਾ ਕਿ ਵੀ ਇਹਦੇ ਚੋਂ ਕਿਵੇਂ ਨਿਕਲਣਾ, ਇਹਦੇ ਨਾਲ ਕਿਵੇਂ ਨਜਿੱਠਣਾ। ਤੇ ਸਿੱਖ ਜਿਹੜੇ ਨੇ ਉਹ ਬੜੇ ਬੜੇ ਦਮਗਜ਼ੇ ਮਾਰਨਗੇ, ਇੱਧਰ ਉੱਧਰ ਹੋਣਗੇ, ਲੇਕਿਨ ਜਦੋਂ ਉਹ ਵੇਲਾ ਲੰਘ ਜਾਂਦਾ ਉਸ ਤੋਂ ਬਾਅਦ ਉਹ ਆਪੇ ਹੀ ਘਟਨਾ ਹੱਲ ਹੋ ਜਾਏ ਜਾਂ ਕੁਝ ਹੋ ਜਾਏ। ਪਰ ਉਹਨਾਂ ਨੇ ਇਹ ਅੱਜ ਵੀ ਸਾਨੂੰ ਇਹ ਸੋਚਣਾ ਹੋਏਗਾ ਕਿ ਇਹ ਅਸੀਂ ਦੇਖ ਰਹੇ ਹਾਂ ਵੀ ਇਹ ਕਿਵੇਂ ਇਹਨਾਂ ਨੇ ਜਿਹੜੀ ਇੰਡੀਅਨ ਸਟੇਟ ਐਕਸਪੋਜ਼ ਹੋਈ ਇੰਟਰਨੈਸ਼ਨਲ ਕਮਿਊਨਿਟੀ 'ਚ ਰੋਗ ਸਟੇਟ ਦੇ ਤੌਰ ਤੇ, ਉਹ ਮੰਦਰਾਂ ਦੀ ਆੜ 'ਚ ਛੁਪ ਗਈ। ਬਿਲਕੁਲ ਵਿਦ ਇਨ ਇੰਡੀਆ ਉਸ ਦਾ ਫਾਇਦਾ ਚੱਕ ਰਹੇ ਨੇ ਹਿੰਦੂ ਸਿੱਖ ਇਸ਼ੂ ਔਰ ਹਿੰਦੂ ਇਜ਼ ਇਨ ਡੇਂਜਰ। ਮਹਾਰਾਸ਼ਟਰ ਦੀਆਂ ਚੋਣਾਂ ਅਸੈਂਬਲੀ ਚੋਣਾਂ ਦੇ ਵਿੱਚ ਜਾ ਕੇ ਉੱਥੇ ਆਦਿੱਤਿਆਨਾਥ ਯੋਗੀ ਨੇ ਦੂਜਿਆਂ ਨੇ ਨਾਰਾ ਇਹ ਦਿੱਤਾ ਕਿ ਬੰਟेंगे तो कटेंगे ਹੈ ਔਰ ਮੈਸੇਜ ਇਹ ਦੇ ਰਹੇ ਨੇ ਕਿ ਜੀ ਅਸੀਂ ਬਹੁਤ ਹਿੰਦੂ ਧਰਮ ਬਹੁਤ ਖਤਰੇ 'ਚ ਹੈ। ਤੇ ਕੈਨੇਡਾ ਦੀ ਇਵੈਂਟ ਹੈ ਉਹਨਾਂ ਚੋਣਾਂ ਤੋਂ ਪਹਿਲਾਂ ਕਰਵਾਈ ਗਈ। ਤੇ ਜੇ ਉਹ ਇੰਨੇ ਪਲੈਨਡ ਤਰੀਕੇ ਨਾਲ ਚੱਲ ਰਹੇ ਨੇ ਤੇ ਅਸੀਂ ਇਹ ਸਮਝਦੇ ਹਾਂ ਕਿ ਭਾਈ ਸਾਨੂੰ ਕਿਸੇ ਹੋਰ ਦੂਸਰੇ ਤੀਸਰੇ ਦੀ ਰਾਏ ਦੀ ਲੋੜ ਨਹੀਂ ਜਾਂ ਕੋਈ ਸਟ੍ਰੈਟਜੀ ਉਹ ਗੁਰਦੁਆਰਾ ਕਮੇਟੀਆਂ ਹੋਣ, ਸਿੱਖ ਜਥੇਬੰਦੀਆਂ ਹੋਣ, ਬਰਾਬਰ ਲੌਂਗ ਟਰਮ ਤੁਸੀਂ ਦੇਖੋ ਵੀ ਇਹਨਾਂ ਤੋਂ ਅਸੀਂ ਨਿਜਾਤ ਕਿਵੇਂ ਪਾਉਣੀ ਹੈ। ਇਹ ਅਸੀਂ ਇਸ ਸਾਰੇ ਸਰਕਮਸਟੈਂਸਿਸ ਚੋਂ ਆਪਣਾ ਮੁਲਕ ਕਿਵੇਂ ਕੱਢਣਾ। ਬਟ ਐਟ ਦਾ ਸੇਮ ਟਾਈਮ ਜਿਹੜੀ ਨੈਰੇਟਿਵ ਦੀ ਵਾਰ ਹੈ, ਜਿਹੜੀ ਬਰਤਾਨ ਦੀ ਲੜਾਈ ਹੈ, ਅਲਟੀਮੇਟਲੀ ਉਹੀ ਬਹੁਤ ਵਾਰ ਡਿਸਾਈਡਿੰਗ ਫੈਕਟਰ ਬਣ ਰਹੀ ਹੈ। ਇਹਦੇ 'ਚ ਵੀ ਸਾਨੂੰ 10 ਕਦਮ ਅੱਗੇ ਰੱਖਣ ਦੀ ਲੋੜ ਹੈ। ਅਦਰਵਾਈਜ਼ ਫਿਰ ਜੋ ਕੁਛ 84 ਤੋਂ ਬਾਅਦ ਸਾਡੇ ਉੱਥੇ ਹੁੰਦਾ ਰਿਹਾ ਉਹਨਾਂ ਦਾ ਨੈਰੇਟਿਵ ਵੀ ਵਿਕਦਾ ਰਿਹਾ। ਅੱਜ ਵੀ ਇਹ ਪਹਿਲੀ ਘਟਨਾਕ੍ਰਮ ਦੇ ਵਿੱਚ ਕਾਫੀ ਹੱਦ ਤੱਕ ਈਵਨ
ਮੁੱਖ ਧਾਰਾ ਮੀਡੀਆ ਨੂੰ ਵੀ ਜਿਹੜਾ ਉਹ ਪ੍ਰਮਾਣ ਦੇ ਵਿੱਚ ਇਹ ਕਾਮਯਾਬ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਤੇ ਸਿੱਖ ਜੈਨੋਸਾਈਡ ਕਤਲੇਆਮ ਨਵੰਬਰ 1984 ਦੀ ਯਾਦ ਵਿੱਚ ਨੋਨ ਸਿੱਖ ਸਕਾਲਰ ਡਾਕਟਰ ਅਮਰਜੀਤ ਸਿੰਘ ਪਹੁੰਚ ਰਹੇ ਨੇ ਸ਼੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ 133 ਐਵਨਿਊ ਐਡਮਿੰਟਨ ਵਿਖੇ 17 ਨਵੰਬਰ ਦਿਨ ਐਤਵਾਰ ਦੁਪਹਿਰੇ 12 ਵਜੇ ਤੋਂ। ਹੋਰ ਜਾਣਕਾਰੀ ਲਈ ਕਾਲ ਮਲਕੀਤ ਸਿੰਘ ਢੇਸੀ 7802365437, ਗੁਰਪ੍ਰੀਤ ਸਿੰਘ ਸਿੱਧੂ 5879843644, ਗੁਲਜ਼ਾਰ ਸਿੰਘ ਨਿਰਮਾਨ 7808630328। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਯੂਥ ਐਡਮਿੰਟਨ ਵੱਲੋਂ ਭੇਟ ਸੁਨੇਹਾ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਦੇ ਵਾਈਟ ਹਾਊਸ ਵਿੱਚ ਦੂਸਰੀ ਵਾਰ ਪਹੁੰਚਣ ਨਾਲ ਕਈ ਪਾਸਿਓਂ ਵਿਦੇਸ਼ੀ ਨੀਤੀ ਵਿੱਚ ਤਬਦੀਲੀ ਦੀਆਂ ਸੰਭਾਵਨਾਵਾਂ ਨੇ ਔਰ ਲਗਭਗ 3 ਮਹੀਨੇ ਪਹਿਲਾਂ ਬੰਗਲਾਦੇਸ਼ ਵਿੱਚ ਸਰਕਾਰ ਪਲਟਾ ਹੋਇਆ ਸੀ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਉੱਥੋਂ ਭੱਜ ਕੇ ਭਾਰਤ ਵਿੱਚ ਸ਼ਰਨ ਲਈ ਹੋਈ ਹੈ ਔਰ ਦੀਵਾਲੀ ਦੇ ਮੌਕੇ ਟਰੰਪ ਨੇ ਬੰਗਲਾਦੇਸ਼ ਦੇ ਹਿੰਦੂਆਂ ਨਾਲ ਜਿਹੜੀ ਹਮਦਰਦੀ ਹੈ ਉਹ ਜਤਾਈ ਸੀ ਔਰ ਸ਼ੇਖ ਹਸੀਨਾ ਨੇ ਟਰੰਪ ਦੇ ਪ੍ਰਧਾਨ ਚੁਣੇ ਜਾਣ ਤੇ ਉਸ ਨੂੰ ਵਧਾਈ ਦਿੱਤੀ ਹੈ ਤੇ ਜਿਹੜੀਆਂ ਨਾਲ ਹੀ ਉਸ ਨਾਲ ਜਿਹੜੀਆਂ ਪੁਰਾਣੀਆਂ ਤਸਵੀਰਾਂ ਨੇ ਉਹ ਵੀ ਸ਼ੇਅਰ ਕੀਤੀਆਂ ਨੇ। ਔਰ ਦੂਸਰੇ ਪਾਸੇ ਬੰਗਲਾਦੇਸ਼ ਸਰਕਾਰ ਨੇ ਸ਼ੇਖ ਹਸੀਨਾ ਦੇ ਖਿਲਾਫ ਇੰਟਰਪੋਲ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਲਈ ਕਿਹਾ ਹੈ। ਸੋ ਕਿਆਸ ਰਾਈਆਂ ਨੇ ਕਿ ਟਰੰਪ ਦੀ ਬੰਗਲਾਦੇਸ਼, ਨੇਪਾਲ, ਸ਼੍ਰੀਲੰਕਾ ਅਤੇ ਤਾਲਿਬਾਨ ਸਰਕਾਰ ਪ੍ਰਤੀ ਜਿਹੜੀ ਨੀਤੀ ਹੈ ਜਾਂ ਨੀਤੀਆਂ ਨੇ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਵੱਖਰੀਆਂ ਹੋਣਗੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਕਿਉਂਕਿ 4000 ਦੇ ਕਰੀਬ, 4000 ਤੋਂ ਜ਼ਿਆਦਾ ਹੀ ਹੈ ਫਿਗਰ, ਪੋਲੀਟੀਕਲ ਅਪਾਇੰਟਮੈਂਟਸ ਪ੍ਰੈਜ਼ੀਡੈਂਟ ਕਰਦਾ ਹੈ। ਜਦੋਂ ਵੀ ਕੋਈ ਇੱਕ ਟੀਮ ਆਉਂਦੀ ਹੈ, ਦੂਸਰਾ ਆਪਣਾ ਪੂਰੀ ਟੀਮ ਲੈ ਕੇ ਆਉਂਦਾ ਹੈ। ਅੱਛਾ। ਔਰ ਜਿਹੜੇ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਪਿਕ ਕੀਤੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ਆਲਰੇਡੀ ਸੈਕਟਰੀ ਆਫ ਸਟੇਟ, ਜਿਹਨੂੰ ਵਿਦੇਸ਼ ਮੰਤਰੀ ਕਹਿੰਦੇ ਨੇ, ਉਸ ਦਾ ਆ ਗਿਆ ਹੈ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਗਿਆ, ਇਜ਼ਰਾਈਲ ਦਾ ਐਂਬੈਸਡਰ ਆ ਗਿਆ, UN ਦੇ ਵਿੱਚ ਕਿੰਨੇ ਐਂਬੈਸਡਰ ਲੱਗਣਾ ਹੈ, ਚੀਫ ਆਫ ਸਟਾਫ ਉਹਨਾਂ ਦੀ ਕੈਂਪੇਨ ਵਾਲੀ ਬੀਬੀ, ਔਰ 2 ਜਿਨ੍ਹਾਂ ਨੂੰ ਉਹਨੇ ਨਕਾਰ ਦਿੱਤਾ ਹੈ, ਨਿੱਕੀ ਹੇਲੀ ਵੀ ਉਸ ਨੂੰ ਵੀ ਨਹੀਂ ਹੈ, ਔਰ ਜਿਹੜਾ ਉਹਨਾਂ ਦਾ ਮਾਈਕ ਪੋਂਪੀਓ ਪਹਿਲਾ ਸੈਕਟਰੀ ਆਫ ਸਟੇਟ ਸੀ, ਉਸ ਨੂੰ ਵੀ ਕੋਈ ਥਾਂ ਨਹੀਂ ਮਿਲੀ। ਸੋ ਇਹ ਸਾਰੇ ਦੇ ਨਾਲ ਨਾਲ ਜਿਹੜੇ ਜਿਸ ਖਿੱਤੇ ਦੇ
ਲੋਕ ਨੇ ਉਹ ਆਪਣੇ ਆਪਣੇ ਬਾਰੇ ਹੀ ਸੋਚ ਰਹੇ ਨੇ। ਹੁਣ ਇਹ ਕੁਦਰਤੀ ਵੀ ਹੈ। ਹਾਲਾਂ ਅਸੀਂ ਇੱਕ ਜੋਕਿੰਗਲੀ ਕੋਈ ਕਹਿਣ ਲੱਗੇ ਜੀ, ਇੱਕ ਬਾਬਾ ਜਿਹੜਾ ਪ੍ਰੈਡਿਕਸ਼ਨ ਕਰ ਰਿਹਾ ਸੀ, ਉਹਦੇ ਚੇਲੇ ਉਹਦੇ ਸਾਹਮਣੇ ਬੈਠੇ ਸੀ ਬੜੇ, ਤੇ ਉਹ ਕਹਿਣ ਲੱਗਾ ਜੀ ਬੜਾ ਭਿਆਨਕ ਸਮਾਂ ਆ ਰਿਹਾ ਹੈ, ਬਹੁਤ ਤਬਾਹੀ ਹੋਏਗੀ, ਬਹੁਤ ਲਹੂ ਡੁੱਲੇਗਾ, ਬਹੁਤ ਮੌਤਾਂ ਹੋਣਗੀਆਂ, 5 ਕੋਹ ਤੇ ਦੀਵਾ ਜਗੂ ਜਦੋਂ ਹੁੰਦਾ ਹੈ। ਤੇ ਇੱਕ ਬਾਕੀ ਤਾਂ ਸੁਣ ਰਿਹਾ ਸੀ, ਇੱਕ ਖੜਾ ਹੋ ਗਿਆ ਬਾਈ, ਕਹਿੰਦੇ ਬਾਬਾ ਜੀ ਬਾਕੀਆਂ ਦਾ ਛੱਡੋ, ਇਹ ਦੱਸੋ ਵੀ ਸਾਡੇ ਵਾਲੇ ਕੋਹ ਤੇ ਜਗੂ ਕਿ ਨਹੀਂ ਜਗੂ। ਹੁਣ ਕੋਹ ਤੇ ਦੀਵਾ ਜਗੂ ਦਾ ਮਤਲਬ ਹੈ ਕਿ ਸਭ ਕੁਝ ਨਹੀਂ ਹੋਏਗਾ, ਆਬਾਦੀ ਉੱਥੇ 5 ਕੋਹ ਜਿਹੜਾ ਮੀਲ ਤੋਂ ਵੀ ਲੰਬਾ ਹੁੰਦਾ ਹੈ ਕਿ ਵੀ ਉੱਥੇ ਤੱਕ ਸਫਾਇਆ ਹੋਏਗਾ। ਸੋ ਮਤਲਬ ਇਹ ਭਾਵੇਂ ਇੱਕ ਉਹਨੂੰ ਹਾਸ-ਰਸ ਦੇ ਤੌਰ ਤੇ ਸੁਣਾਇਆ ਜਾਂਦਾ ਹੈ, ਪਰ ਅਲਟੀਮੇਟਲੀ ਤਾਂ ਇਹੀ ਹੁੰਦਾ ਵੀ ਜਦੋਂ ਵੀ ਦੁਨੀਆ 'ਚ ਕੁਝ ਹੋ ਰਿਹਾ ਹੁੰਦਾ, ਜਦੋਂ ਅਸੀਂ ਸੈਲਫ ਦੀ ਗੱਲ ਕਰਦੇ ਹਾਂ, ਸੈਲਫ ਜਿਹਨੂੰ ਕਹਿੰਦੇ ਨੇ ਵੀ ਪਹਿਲਾ ਪਾਰਟ ਹੀ ਇਹ ਹੁੰਦਾ ਜੀ, ਜਿਵੇਂ ਪੰਜਾਬੀ 'ਚ ਅਖਾਣ ਹੈ ਕਿ ਮਾਵਾਂ ਨੇ ਪੁੱਤ ਨਹੀਂ ਪਛਾਣੇ, ਕਿਉਂਕਿ ਜਦੋਂ ਡੇਂਜਰ ਆਉਂਦਾ ਕਈ ਵਾਰੀ 47 ਦਾ ਦੌਰ ਹੋਏ ਜਾਂ ਅਦਰਵਾਈਜ਼ ਟ੍ਰੈਜਡੀਜ਼ ਹੋਣ, ਅਸੀਂ ਦੇਖਦੇ ਹਾਂ ਕਿ ਵੀ ਇਸ ਸਾਰੇ ਦਾ ਕੀ ਹੁੰਦਾ ਵੀ ਕਿਵੇਂ ਆਪਣਾ ਆਪ ਬਚਾਉਣਾ ਇੰਪੋਰਟੈਂਟ ਹੁੰਦਾ। ਸੋ ਇਸ ਨੂੰ ਲੈ ਕੇ ਵੀ ਜਿਹੜੀਆਂ ਨੇ ਕਿਆਸ ਰਾਈਆਂ 'ਚ ਇੱਕ ਤਾਂ ਵੈਸੇ ਵੀ ਪ੍ਰੈਜ਼ੀਡੈਂਟ ਟਰੰਪ ਅਨਪ੍ਰੈਡਿਕਟੇਬਲ ਨੇ, ਇਹ ਤਾਂ ਨਹੀਂ ਹੈ ਤਾਂ ਬਹੁਤ ਸ਼ਰੂਡ ਜਿਹੜਾ ਉਹ ਹੈਂਡਲਿੰਗ ਹੈ। ਅਦਰਵਾਈਜ਼ ਇੱਕ ਬੰਦਾ ਜਿਹੜਾ ਡੌਗ ਕੈਚਰ ਵੀ ਨਾ ਕਦੇ ਬਣਿਆ ਹੋਏ, ਕੋਈ ਬੈਲਟ ਵੇ ਦਾ ਐਕਸਪੀਰੀਅੰਸ ਨਾ ਹੋਏ, ਕੋਈ ਸਿਸਟਮ 'ਚੋਂ ਥੱਲਿਓ ਨਾ ਗਿਆ ਹੋਏ, ਉੱਤੋਂ ਜਾ ਕੇ ਜਿਸ ਅੰਦਾਜ਼ ਦੇ ਰਿਐਲਿਟੀ ਸ਼ੋਅ ਕੀਤੇ ਹੋਣ, ਟਰੰਪ ਟਾਵਰ ਬਣਾਏ ਹੋਣ, ਜਿਹੜਾ ਉਹ ਸਫਲ ਬਿਜ਼ਨਸ ਵੀ ਕੀਤੀ ਹੋਏ ਔਰ ਟੈਕਸ ਵੀ ਨਾ ਦਿੱਤਾ ਹੋਏ, ਉਹ ਸਾਰੇ ਦੇ ਚੱਲਦੇ ਆ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਵੇਂ ਆਪਣਾ ਫੋਕਸ ਰੱਖ ਕੇ ਪ੍ਰੈਜ਼ੀਡੈਂਸੀ ਪਹਿਲੀ ਔਰ ਦੂਜੀ ਹੁਣ ਵੀ ਜਿਹੜੀ ਅਦਾਲਤ ਨੇ ਸਜ਼ਾ ਸੁਣਾਣੀ ਸੀ ਉਹਨਾਂ ਦੇ ਪਹਿਲੇ ਉਹਨੇ ਅੱਗੇ ਡੇਟ ਪਾ ਦਿੱਤੀ ਹੈ। ਸੋ ਹੁਣ ਅੱਜ ਇਹ ਵੀ ਡਿਬੇਟ ਚੱਲ ਰਹੀ ਹੈ ਕਿ ਭਾਈ ਉਹ ਕਦੇ ਸੁਣਾ ਵੀ ਪਾਏਗੀ ਅਦਾਲਤ ਕਿ ਨਹੀਂ। ਸੋ ਇਹ ਸਾਰੇ ਆਪਣੀ ਥਾਵਾਂ ਦੇ ਉੱਤੇ, ਲੇਕਿਨ ਹਾਲਾਂ ਮੇਨ ਗੱਲ ਤਾਂ 2-3 ਵੱਡੀਆਂ ਤੇ ਹੋ ਰਹੀ ਹੈ ਕਿ ਕੀ ਯੂਕਰੇਨ ਵਾਰ ਬੰਦ ਹੋ ਜਾਏਗੀ, ਮਿਡਲ ਈਸਟ ਦਾ ਕੀ ਬਣੇਗਾ, ਚਾਈਨਾ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਵੀ ਚਾਈਨਾ ਬਾਰੇ ਟਫ ਲਾਈਨ ਆਏਗੀ। ਜੇ ਚਾਈਨਾ ਬਾਰੇ ਟਫ ਆਏਗੀ ਤਾਂ ਇੰਡੀਆ ਵਾਲੇ ਇਸ 'ਚੋਂ ਰਾਹਤ ਲੈਂਦੇ ਨੇ ਕਿ ਵੀ ਇਸ ਵੇਲੇ ਜਿਹੜਾ ਸਾਡਾ ਸਕਰੂ ਕੱਸਿਆ ਜਾ ਰਿਹਾ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਔਰ ਜਿਹੜਾ ਯੂਕਰੇਨ 'ਚ ਰਸ਼ੀਆ ਦੀ ਮਦਦ ਕਰਨ ਦੇ ਉੱਤੇ, ਉਹ ਸ਼ਾਇਦ ਉਹਨਾਂ ਨਾ ਕੱਸਿਆ ਜਾਏ, ਕਿਉਂਕਿ ਜੇ ਚਾਈਨਾ ਨੂੰ ਕਿਉਂਕਿ ਕੁਆਡ ਵੀ ਟਰੰਪ ਪੀਰੀਅਡ ਦੇ ਵਿੱਚ ਹੀ ਸੀ, 4 ਮੁਲਕ ਇੰਡੀਆ, ਜਾਪਾਨ, ਆਸਟ੍ਰੇਲੀਆ ਔਰ ਅਮਰੀਕਾ, ਇਸ ਦੇ ਉੱਤੇ ਕਿਆਸ ਰਾਈਆਂ ਹੋ। ਲੇਕਿਨ ਇੱਕ ਜਿਹੜਾ ਬਹੁਤ ਲੈਸ ਡਿਸਕਸਡ ਪਾਰਟ ਸੀ ਉਹ ਹੁਣ ਅੱਜ ਦੀ ਮੀਡੀਆ ਡਿਸਕਸ਼ਨ ਕਿ ਬੰਗਲਾਦੇਸ਼ ਹੁਣ ਅਗਸਤ ਦੇ ਮਹੀਨੇ ਦੇ ਵਿੱਚ ਰਾਜ ਪਲਟਾ ਹੁੰਦਾ। ਹਾਲਾਂ ਸ਼ੇਖ ਹਸੀਨਾ, ਜਿਵੇਂ ਅਸੀਂ ਕਿਹਾ ਵੀ ਇੰਡੀਅਨ ਰਾਹ, ਉਹਨੂੰ ਅਜੀਤ ਡੋਵਲ ਹੀ ਰਨ ਕਰ ਰਿਹਾ ਸੀ। ਜੇ 29 ਸਟੇਟਾਂ ਨੇ ਇੰਡੀਆ ਦੀ, ਬੰਗਲਾਦੇਸ਼ 30ਵੀਂ ਸਟੇਟ ਸੀ ਔਰ ਕੰਫਰਟੇਬਲੀ 2 ਚੋਣਾਂ ਰਿਗ ਕੀਤੀਆਂ, ਸਾਰੀ ਵਿਰੋਧੀ ਧਿਰ ਜਿਹੜੀ ਆ ਉਹਨੂੰ ਚੁੱਕ ਕੇ ਅੰਦਰ ਦਿੱਤਾ ਹੋਇਆ ਸੀ ਔਰ ਕੋਈ ਜਲੂਸ ਚਲਸੇ ਤਾਂ ਦੂਰ ਦੀ ਗੱਲ, ਚੋਣਾਂ 'ਚ ਵੀ ਆਪਣੀ ਮਤਲਬ ਦੇ ਨਤੀਜੇ ਔਰ ਅਮਰੀਕਾ ਕ੍ਰਿਟੀਕਲ ਸੀ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਇਸ ਨੂੰ ਕਿਹਾ ਸੀ ਵੀ ਫੇਅਰ ਨਹੀਂ ਹੋਈਆਂ ਚੋਣਾਂ। ਪਰ ਜੋ 3 ਮਹੀਨੇ ਪਹਿਲਾਂ ਹੋਇਆ ਕਿ ਵੀ ਨੋਬਲ ਲਾਰੀਏਟ ਮੁਹੰਮਦ ਯੂਨਸ, ਜਿਹੜਾ ਅਦਰਵਾਈਜ਼ ਵੀ ਡੈਮੋਕ੍ਰੇਟਾਂ ਦੇ ਨਾਲ ਔਰ ਕਲਿੰਟਨ ਦੇ ਫੈਮਿਲੀ ਨਾਲ ਵੀ ਕਾਫੀ ਨੇੜੇ ਔਰ ਵੈਸੇ ਵੀ ਉਸ ਨੂੰ ਇਕਨੋਮਿਕਸ ਦੇ ਵਿੱਚ ਕਿ ਵੀ ਛੋਟੇ ਲੋਨ ਦੇ ਕੇ ਕਿਵੇਂ ਇਕਨੋਮੀ ਨੂੰ ਖੜਾ ਕੀਤਾ, ਉਸ ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਹੋਇਆ ਸੀ। ਸਟੂਡੈਂਟਸ ਦਾ ਅਸੀਂ ਦੇਖਿਆ ਕਿ ਭਾਈ ਕੋਈ ਮੁੱਦਾ ਜਿਹੜਾ ਸਪੈਸ਼ਲ ਰਿਜ਼ਰਵੇਸ਼ਨ ਦਾ ਕੋਈ ਅਦਾਲਤ ਦਾ ਫੈਸਲਾ ਆਇਆ, ਸਟੂਡੈਂਟ ਨਿਕਲੇ ਬਾਹਰ, ਇੱਕ ਯੂਨੀਵਰਸਿਟੀ ਦੂਜੇ, ਹਾਈ ਹੈਂਡਡਨੈਸ ਹੋਈ, ਕਿਤੇ ਗੋਲੀ ਚੱਲੀ, ਕਿਤੇ ਕੁਛ ਕਿਲਿੰਗ ਜਿਹੜੀਆਂ 400-500 ਹੁੰਦੀਆਂ। ਲੇਕਿਨ ਆਲ ਆਫ ਅ ਸਡਨ ਵਿਦਨ ਡੇਜ਼ ਇਹ ਦੇਖਣ 'ਚ ਆਇਆ ਕਿ ਲੋਕ ਨਿਕਲ ਆਏ, ਫੌਜ ਵੀ ਜਿਹੜੀ ਹੈ ਵਿਦਰੋਹੀਆਂ ਦੇ ਨਾਲ ਰਲ ਗਈ ਔਰ ਸ਼ੇਖ ਹਸੀਨਾ ਨੂੰ ਵਿਦਨ 24 ਆਵਰਸ ਮੁਲਕ ਛੱਡਣਾ ਪਿਆ। ਫਲਾਈ ਕਰਕੇ ਉਹ ਦਿੱਲੀ ਪਹੁੰਚੀ ਔਰ ਉਸ ਤੋਂ ਬਾਅਦ ਸਾਰਾ ਨਕਸ਼ਾ ਬਦਲ ਗਿਆ। ਇਸ ਵੇਲੇ 60 ਤੋਂ ਜ਼ਿਆਦਾ ਕੇਸ ਜਿਹੜੇ ਨੇ ਸ਼ੇਖ ਹਸੀਨਾ ਦੇ ਖਿਲਾਫ ਨੇ ਔਰ ਉਹ ਇੰਡੀਆ ਦੇ ਵਿੱਚ ਕੋਈ ਉਹਨੂੰ ਉਹ ਜਾਣਾ ਚਾਹੁੰਦੀ ਸੀ, ਜਿਹੜੇ ਮੁਲਕ ਦੇ ਵਿੱਚ ਵੀ ਉਹਨਾਂ ਨੇ ਵੀ ਉਹਨੂੰ ਕੋਈ ਜਿਹੜਾ ਘਾਹ ਨਹੀਂ ਪਾਇਆ। ਇੰਡੀਆ 'ਚ ਇੱਕ ਪਾਸੇ ਫਸੀ ਹੋਈ ਕਿਹਾ ਜਾ ਸਕਦਾ, ਦੂਸਰੇ ਪਾਸੇ ਇੰਡੀਆ ਉਸ ਨੂੰ ਫਿਊਚਰ ਦੇ ਵਿੱਚ ਇਵੇਂ ਹੀ ਯੂਜ਼, ਕਿਉਂਕਿ ਬੰਗਲਾਦੇਸ਼ ਨੂੰ ਤਾਂ ਇੰਡੀਆ ਆਪਣਾ ਸਫੀਅਰ ਆਫ ਇਨਫਲੂਐਂਸ ਸਮਝਦਾ ਸੀ। ਫਿਰ ਐਸਾ ਕੀ ਹੋਇਆ, ਕਿਉਂਕਿ ਜੇ ਇੰਡੀਆ ਅਮਰੀਕਾ ਰਿਲੇਸ਼ਨਸ਼ਿਪ ਇੰਨੀ ਕੋਜ਼ੀ ਸੀ ਤੇ ਅਮਰੀਕਾ ਨੂੰ ਇੰਡੀਆ ਨੂੰ ਇਗਨੋਰ ਕਰਕੇ ਬੰਗਲਾਦੇਸ਼ ਰਾਜ ਪਲਟਾ ਕਰਨ ਦੀ ਕੀ ਲੋੜ ਸੀ।
ਇਹ ਇੱਕ ਮਿਸਟਰੀ ਅਜੇ ਤੱਕ ਵੀ ਐਸਾ ਕੀ ਹੋਇਆ। ਲੇਕਿਨ ਬਿਲਕੁਲ। ਇਹਦੇ 'ਚ ਅਸੀਂ ਦੇਖਦੇ ਹਾਂ ਵੀ ਸ਼ੇਖ ਹਸੀਨਾ ਨਾਲ ਇਹ ਸਾਰਾ ਵਰਤਾਰਾ ਵਰਤਣ ਤੋਂ ਪਹਿਲਾਂ ਉਹਨੇ 2-3 ਹਫ਼ਤੇ ਪਹਿਲਾਂ ਹੀ ਸਟੇਟਮੈਂਟ ਦਿੱਤੀ ਸੀ ਕਿ ਜੀ ਅਮਰੀਕਾ ਜਿਹੜਾ ਇੱਕ ਜਿਹੜੀ ਹੈ ਕ੍ਰਿਸਚਨ ਸਟੇਟ ਇਸ ਖਿੱਤੇ 'ਚ ਬਣਾਉਣਾ ਚਾਹੁੰਦਾ ਹੈ, ਜਿਹਦੇ 'ਚ ਬੰਗਲਾਦੇਸ਼ ਤੇ ਈਸਾਈ ਏਰੀਏ ਉਹ ਜਿਹੜਾ ਇਹਨਾਂ ਦੇ ਕੀ ਚਕਰਾਤਾ ਕਿ ਇਹਨਾਂ ਦੇ ਕਬੀਲੇ ਨੇ ਉਹ ਪਲੱਸ ਮਿਆਂਮਾਰ ਬਰਮਾ ਦਾ ਪਲੱਸ ਜਿਹੜੀਆਂ ਨੇ ਮਨੀਪੁਰ ਔਰ ਇੰਡੀਆ ਦੇ ਨਾਗਾਲੈਂਡ ਦੂਸਰੀਆਂ ਸਟੇਟਾਂ ਇਸ ਚਕਮਾ ਟਰਾਈਬ ਹੈ ਉਹਨਾਂ ਦਾ ਕਿ ਵੀ ਇਹ ਸਾਰਾ ਕਰਨਾ ਚਾਹੁੰਦਾ ਔਰ 2-3 ਹਫ਼ਤੇ ਬਾਅਦ ਇਹ ਰਾਜ ਪਲਟਾ ਹੋ ਜਾਂਦਾ। ਹੁਣ ਇੱਕ ਪਾਸੇ ਤਾਂ ਬੰਗਲਾਦੇਸ਼ ਦੀ ਸਰਕਾਰ ਨੇ 60 ਤੋਂ ਜ਼ਿਆਦਾ ਕੇਸ ਬਣਾ ਇੰਟਰਪੋਲ ਨੂੰ ਕਿਹਾ ਕਿ ਸ਼ੇਖ ਹਸੀਨਾ ਦੇ ਖਿਲਾਫ ਰੈੱਡ ਅਲਰਟ ਜਿਹਦਾ ਮਤਲਬ ਹੈ ਕਿ ਵਾਰੰਟ ਟੂ ਅਰੈਸਟ ਜਾਰੀ ਕਰੋ। ਹੁਣ ਇਸ ਸਾਰੇ 'ਚ ਜਿਹੜੀ ਇੱਕ ਘਟਨਾ ਜਿਸ ਨੂੰ ਇੰਡੀਅਨ ਮੀਡੀਆ ਨੇ ਬਹੁਤ ਚੁੱਕਿਆ, ਹਾਲਾਂ ਵੈਸਟਰਨ ਦੀਵਾਲੀ ਜਿਹੜੀ ਚੋਣਾਂ ਤੋਂ ਠੀਕ ਪਹਿਲਾਂ ਹੋ ਕੇ ਗੁਜ਼ਰੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਿਲੀਅਨ ਤੋਂ 2 ਮਿਲੀਅਨ ਜਾਂ ਮਿਲੀਅਨ ਐਂਡ ਹਾਫ ਇੰਡੀਅਨ ਵੋਟਰ ਤਾਂ ਨੇ। ਹੁਣ ਇੱਕ ਪਾਸੇ ਅਮਰੀਕਾ ਦੇ ਇੰਡੀਅਨਸ ਦੇ ਸਾਹਮਣੇ ਕਮਲਾ ਹੈਰਿਸ ਭਾਰਤੀ ਮੂਲ ਦੀ ਤੇ ਫਲਾਣਾ ਤੇ ਉਹ ਸਾਰਾ ਪਾਰਟ ਸੀ। ਦੂਸਰੇ ਪਾਸੇ ਅਬ ਕੀ ਬਾਰ ਟਰੰਪ ਸਰਕਾਰ ਮੋਦੀ ਹਾਊਡੀ ਮਾਊਡੀ ਹਿਊਸਟਨ ਦੇ ਵਿੱਚ ਗੈਦਰਿੰਗ ਔਰ ਵੋਟਾਂ ਪਾਉਣ ਦੀ ਮੰਗ। ਸੋ ਉਸ ਸਾਰੇ ਦੇ ਥੱਲੇ ਜਿਹੜਾ ਉਹ ਹਿੰਦੂ ਫਾਊਂਡੇਸ਼ਨ ਜਿਹੜੀਆਂ ਨੇ ਇੱਥੇ ਉਹ ਟਰੰਪ ਦੇ ਪਿੱਛੇ ਵੀ ਵੇਟ ਸੁੱਟਿਆ ਹੋਇਆ ਸੀ ਉਹ ਨੇੜੇ ਤੇੜੇ। ਲੇਕਿਨ ਇੱਕ ਗੱਲ ਜਿਹੜੀ ਲੱਗ ਗਈ ਕਿ ਵੀ ਵਾਸਟ ਹਿੰਦੂ ਮੈਜੋਰਟੀ ਅਮਰੀਕਾ ਦੀ ਖਾਸ ਤੌਰ ਤੇ ਹਿੰਦੂ ਤੋਂ ਵੀ ਉਹ ਟਰੰਪ ਦੇ ਹੱਕ 'ਚ ਭੁਗਤਣਗੇ ਜਦੋਂ ਟਰੰਪ ਨੇ ਜਿਹੜਾ ਦੀਵਾਲੀ ਦੇ ਮੌਕੇ ਦੇ ਉੱਤੇ ਆਪਣਾ ਸੁਨੇਹਾ ਦਿੱਤਾ ਔਰ ਕਿਉਂਕਿ ਦੀਵਾਲੀ ਬਿਲਕੁਲ ਪ੍ਰੀ ਇਲੈਕਸ਼ਨ ਪੀਰੀਅਡ ਸੀ, ਉਸ ਤੋਂ ਮੈਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਬਈ ਇਹਨਾਂ ਨੇ ਚਲੋ ਫੰਡ ਰੇਜ਼ਿੰਗ ਤਾਂ ਕੀਤੀ ਹੈ। ਅਮਰੀਕਾ ਦੀ ਪੋਲਿਟਿਕਸ ਵੀ ਫੰਡਸ ਦੇ ਨਾਲ ਹੀ ਚੱਲਦੀ ਹੈ, ਪਰ ਇੱਥੇ ਜਿਹੜਾ ਉਹਨਾਂ ਨੇ ਇਸ ਮੌਕੇ ਦਾ ਫਾਇਦਾ ਚੁੱਕਦੇ ਆ ਟਰੰਪ ਤੋਂ ਜੋ ਗੱਲ ਕਹਾਈ ਉਹ ਉਹੀ ਵਰਜਨ ਹੈ ਜੋ ਮੋਦੀ ਦੀ ਵਰਜਨ ਸੀ, ਜਿਹੜੀ ਕਿ ਖਾਸ ਤੌਰ ਤੇ ਉਹਨੇ ਬੰਗਲਾਦੇਸ਼ ਦਾ ਜਦੋਂ ਰੌਲਾ ਇਹ ਸਾਰਾ ਖੜਾ ਹੋਇਆ ਤੇ ਲਗਾਤਾਰਤਾ ਨਾਲ ਕਹਿ ਰਹੇ ਨੇ ਜੀ ਹਿੰਦੂ ਬੜੇ ਖਤਰੇ 'ਚ ਨੇ, ਬੰਗਲਾਦੇਸ਼ 'ਚ ਹਿੰਦੂਆਂ ਤੇ ਹਮਲੇ ਹੋ ਰਹੇ ਨੇ ਔਰ ਹਿੰਦੂ ਬੜੇ ਖਤਰੇ 'ਚ। ਹੁਣ ਟਰੰਪ ਨੇ ਜਿਹੜਾ ਦੀਵਾਲੀ ਦੇ ਮੌਕੇ ਮੈਸੇਜ ਦਿੱਤਾ ਹਿੰਦੂ ਕਮਿਊਨਿਟੀ ਦੇ ਨਾਂ ਤੇ ਉੱਥੇ ਉਹਨੇ ਵੀ ਉਹੀ ਵਰਜਨ ਦੁਹਰਾਇਆ ਸੀ ਔਰ ਮੈਂ ਐਗਜ਼ੈਕਟ ਉਹਨਾਂ ਦੇ ਲਫ਼ਜ਼ ਕੱਢੇ ਨੇ। ਉਹਨਾਂ ਨੇ ਦੀਵਾਲੀ ਦੇ ਆਪਣੇ ਸੁਨੇਹੇ ਦੇ ਵਿੱਚ ਜਿਹੜਾ ਇਹ ਉਹਨਾਂ ਨੇ ਲਿਖਿਆ ਸੀ ਕਿ ਮੈਂ ਬੰਗਲਾਦੇਸ਼ ਦੇ ਹਿੰਦੂਆਂ ਈਸਾਈਆਂ, ਹੁਣ ਹਾਲਾਂ ਉੱਥੇ ਈਸਾਈਆਂ ਦਾ ਤਾਂ ਕੋਈ ਅਟੈਕ ਨਹੀਂ ਪਰ ਕਿਉਂਕਿ ਇਹ ਬੈਲੈਂਸ ਵੀ ਰੱਖਣਾ ਚਾਹੁੰਦਾ ਸੀ ਵੀ ਇਕੱਲੇ ਹਿੰਦੂਆਂ ਦੇ ਪੈਸੇ ਨਹੀਂ ਖਾਦੇ ਹੈ, ਮੈਂ ਬੰਗਲਾਦੇਸ਼ ਦੇ ਹਿੰਦੂਆਂ ਈਸਾਈਆਂ ਤੇ ਹੋਰ ਘੱਟ ਗਿਣਤੀਆਂ ਦੇ ਖਿਲਾਫ ਬਰਬਰ ਹੋ ਰਹੀ ਹਿੰਸਾ ਦੀ ਕੜੀ ਨਿੰਦਾ ਕਰਦਾ। ਬਰਬਰ ਕਿ ਜਿਵੇਂ ਉਹਨਾਂ ਦਾ ਸਫਾਇਆ ਕੀਤਾ ਜਾ ਨਿੰਦਾ ਕਰਦਾ ਹਾਂ। ਭੀੜ ਉਹਨਾਂ ਦੇ ਉੱਤੇ ਹਮਲੇ ਕਰ ਰਹੀ ਹੈ, ਲੁੱਟ-ਪਾਟ ਕਰ ਰਹੀ ਹੈ ਜੋ ਕਿ ਪੂਰੀ ਤਰ੍ਹਾਂ ਕੇਓਸ ਦੀ ਸਥਿਤੀ ਹੈ। ਪੰਜਾਬੀ ਲਫ਼ਜ਼ ਵੀ ਹੁਣ ਅਰਾਜਕਤਾ ਇਸਤੇਮਾਲ ਹੁੰਦਾ ਹੈ, ਉਹਦੇ ਨਾਲੋਂ ਕੇਓਸ ਕਹਿਣਾ ਜਰਾ ਸੌਖਾ ਲੱਗਦਾ ਹੈ। ਬਿਲਕੁਲ। ਫਿਰ ਟਰੰਪ ਨੇ ਅੱਗੋਂ ਕਿਹਾ ਮੇਰੀ ਟਰਮ ਦੇ ਦੌਰਾਨ ਕਦੇ ਇੱਦਾਂ ਨਹੀਂ ਸੀ ਹੋਣਾ। ਕਮਲਾ ਤੇ ਜੋ ਬਾਈਡਨ ਨੇ ਅਮਰੀਕਾ ਸਮੇਤ ਪੂਰੀ ਦੁਨੀਆ ਵਿੱਚ ਹਿੰਦੂਆਂ ਦੀ ਅਣਦੇਖੀ ਕੀਤੀ ਹੈ। ਦੇਖੋ ਮਤਲਬ ਕਮਲਾ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਐਂਟਾਈ ਹਿੰਦੂ ਬਣਾਤਾ। ਹਾਲਾਂ 120 ਤੋਂ ਜ਼ਿਆਦਾ ਮੁਲਾਜ਼ਮ ਹਿੰਦੂਆਂ ਦੇ ਭਰਤੀ ਕੀਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ। ਕਿਸ ਲੈਵਲ ਤੇ ਈਵਨ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਵੀ ਜਸਟਿਸ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਦਾ ਵੱਖਰਾ ਸਟੈਂਡ ਔਰ ਇਹਨਾਂ ਦਾ ਵਾਈਟ ਹਾਊਸ ਦਾ ਸਟੇਟ ਡਿਪਾਰਟਮੈਂਟ ਦਾ ਕਮਜ਼ੋਰ ਸਟੈਂਡ ਐਜ਼ ਕੰਪੇਅਰ ਟੂ ਜਸਟਿਸ ਟਰੂਡੋ ਤੋਂ ਤੱਕ ਆਇਆ ਕਿਉਂਕਿ 5 ਵਾਈਜ਼ ਕੰਟਰੀ ਜੋ ਟਰੂਡੋ ਨੇ ਵੀ ਕਿਹਾ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਤਾਂ ਨਹੀਂ ਹੈ। ਲੇਕਿਨ ਟਰੰਪ ਇਹ ਕਹਿ ਰਿਹਾ ਕਿ ਭਈ ਇਹ ਜਿਹੜੇ ਕਮਲਾ ਤੇ ਜੋ ਬਾਈਡਨ ਨੇ ਅਮਰੀਕਾ ਸਮੇਤ ਕਿ ਅਮਰੀਕਾ 'ਚ ਵੀ ਹਿੰਦੂਆਂ ਦੇ ਨਾਲ ਦੀ ਅਣਦੇਖੀ ਕੀਤੀ ਨੇ, ਹਿੰਦੂਆਂ ਦੀ ਅਣਦੇਖੀ ਕੀਤੀ। ਜੇ ਇਜ਼ਰਾਈਲ ਤੋਂ ਲੈ ਕੇ ਯੂਕਰੇਨ ਤੱਕ ਸਾਡੀਆਂ ਸੀਮਾਵਾਂ 'ਚ ਤਬਾਹੀ ਮਚਾ ਰਹੇ ਨੇ ਪਰ ਅਸੀਂ ਅਮਰੀਕਾ ਨੂੰ ਫੇਰ ਮਜ਼ਬੂਤ ਬਣਾਵਾਂਗੇ ਔਰ ਤਾਕਤ ਦੇ ਜ਼ਰੀਏ ਅਸੀਂ ਸ਼ਾਂਤੀ ਵਾਪਸ ਲਿਆਵਾਂਗੇ। ਹੁਣ ਇਹ ਵੀ ਸਮਝ ਆ ਸਕਦਾ ਹੈ ਕਿ ਹਿੰਦੂ ਵੋਟ ਬੈਂਕ ਮਿਲੀਅਨ 1.5 ਮਿਲੀਅਨ ਉਹਨੂੰ ਪੁਲਿਸ ਕਰਨ ਲਈ ਜਿਹੜਾ ਨੈਰੇਟਿਵ ਮੋਦੀ ਜਾਂ ਅੱਜ ਤੁਸੀਂ ਜੇ ਅਮਿਤ ਸ਼ਾਹ ਦੀਆਂ ਤਕਰੀਰਾਂ ਸੁਣੋ ਮਹਾਰਾਸ਼ਟਰ ਦੇ ਉਹ ਪੋਲ ਕੈਂਪੇਨ ਤੇ ਚੜਿਆ ਹੋਇਆ ਵੋਟਾਂ ਪੈ ਰਹੀਆਂ ਨੇ ਤੇ ਉੱਥੇ ਉਹ ਕਹਿੰਦਾ ਕਿ ਜੀ ਇਹ ਜਿਹੜੇ ਆਤੰਕਵਾਦੀ
ਔਰ ਲੈਫਟਿਸਟ ਵਾਮਪੰਥੀ ਕਾਂਗਰਸ ਨੂੰ ਇਹੀ ਕਹਿੰਦੇ ਜੀ ਇਹਨਾਂ ਨੂੰ ਇਹ ਜਿਹੜਾ ਉਭਾਰ ਰਹੇ ਨੇ। ਹੁਣ ਜੇ ਜੰਮੂ ਕਸ਼ਮੀਰ ਅਸੈਂਬਲੀ ਨੇ ਪਾਸ ਕਰਤਾ ਹੈ ਕਿ ਆਰਟੀਕਲ 370 ਤਾਂ ਲਫ਼ਜ਼ ਉਹਨਾਂ ਨੇ ਕਿਹਾ ਜੀ ਜੇ ਸੈਂਟਰ ਸਪੈਸ਼ਲ ਸਟੇਟਸ ਰੀਸਟੋਰ ਕਰੇ ਜਿਹੜਾ ਤੋੜਿਆ, ਉਹ ਕਹਿ ਰਹੇ ਆ ਦੇਖੋ ਉਹਨਾਂ ਨੂੰ ਵਾਪਸ ਲਿਆ ਰਹੇ ਨੇ, ਉਹਨਾਂ ਨੂੰ ਮੁਸਲਮਾਨਾਂ ਨੂੰ ਖੁਸ਼ ਕਰਨ ਦੇ ਲਈ। ਅਸੀਂ ਤਾਂ ਇਹਨਾਂ 4 ਜਨਰੇਸ਼ਨਾਂ ਤੱਕ ਵੀ ਅਸੀਂ ਉਹਨੂੰ ਇੰਨਾ ਦਫਨ ਕਰਤਾ ਹੈ ਕਿ ਰਾਹੁਲ ਗਾਂਧੀ ਆਪਣੀਆਂ 4 ਜਨਰੇਸ਼ਨਾਂ ਬਾਅਦ ਵੀ ਉਹਨੂੰ ਨਹੀਂ ਲਿਆ ਸਕਦਾ। ਸੋ ਉੱਥੇ ਉਹ ਨਫ਼ਰਤ ਹੈ। ਇੱਥੇ ਹੁਣ ਜਦੋਂ ਇਹ ਕਿਹਾ ਕਿ ਵੀ ਟਰੰਪ ਨੇ ਕਿ ਅਸੀਂ ਕੱਟੜਪੰਥੀ ਵਾਮਪੰਥੀ ਹਾਂ, ਲੈਫਟਿਸਟ ਦੇ ਧਰਮ ਵਿਰੋਧੀ ਏਜੰਡੇ ਦੇ ਖਿਲਾਫ ਹਿੰਦੂ ਅਮਰੀਕਨਾਂ ਨੂੰ ਦੀ ਵੀ ਰੱਖਿਆ ਕਰਾਂਗੇ। ਹੁਣ ਉਹੀ ਲੈਫਟਿਸਟ ਚੈਲੰਜ ਕਿ ਜਿਵੇਂ ਅਮਰੀਕਾ 'ਚ ਜਿਹੜੇ ਲੈਫਟਿਸਟ ਨੇ, ਕਿਉਂਕਿ ਕਮਲਾ ਹੈਰਿਸ ਦੇ ਉੱਤੇ ਵੀ ਇਹ ਸੀ ਕਿ ਜੀ ਇਹ ਲੈਫਟਿਸਟ ਥੋੜੀ ਲਾਈਨ ਲੈਂਦੀ ਹੈ, ਉਵੇਂ ਨਹੀਂ ਹੈ। ਸੋ ਉਹ ਵੀ ਜੋ ਮੋਦੀ ਐਂਡ ਗਵਰਨਮੈਂਟ ਉੱਥੇ ਕਹਿ ਰਹੀ ਹੈ, ਇੱਥੇ ਇਹਨੂੰ ਤਾਂ ਲਿਖ ਕੇ ਦਿੱਤੀ ਹੋਣੀ, ਨਾਲ ਪੈਸੇ ਦਾ ਚੈੱਕ ਦਿੱਤਾ ਹੋਣਾ ਉਹਨੇ, ਉਹ ਤੇ ਟਵੀਟ ਕਰਤਾ। ਉਹਨੇ ਕਿਹਾ ਜੀ ਅਸੀਂ ਜਿਹੜੇ ਕੱਟੜਪੰਥੀ ਵਾਮਪੰਥੀ ਨੇ ਤੇ ਧਰਮ ਵਿਰੋਧੀ ਏਜੰਡਾ ਉਹਨਾਂ ਦਾ, ਉਹਦੇ ਖਿਲਾਫ ਅਸੀਂ ਹਿੰਦੂ ਅਮਰੀਕੀਆਂ ਦੀ ਵੀ ਰੱਖਿਆ ਕਰਾਂਗੇ, ਅਸੀਂ ਆਪਣੀ ਆਜ਼ਾਦੀ ਦੇ ਲਈ ਲੜਾਂਗੇ। ਮੇਰੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਅਸੀਂ ਭਾਰਤ ਤੇ ਮੇਰੇ ਬਹੁਤ ਅੱਛੇ ਦੋਸਤ ਮੋਦੀ ਦੇ ਨਾਲ ਆਪਣੀ ਸਾਂਝੇਦਾਰੀ ਨੂੰ ਵੀ ਮਜ਼ਬੂਤ ਕਰਾਂਗੇ। ਹੁਣ ਇਹ ਜਿਹੜਾ ਇੰਨਾ ਕਹਿਣਾ, ਇਹ ਤਾਂ ਉਦੋਂ ਵੀ ਉਹਨਾਂ ਨੇ ਬੜੀ ਹਿੰਦੂ ਤਵੀਆਂ ਨੇ ਜਸ਼ਨ ਮਨਾਏ ਸੀ ਕਿ ਲੋ ਜੀ ਮੋਦੀ ਨੂੰ ਦੋਸਤ ਵੀ ਕਿਹਾ, ਔਰ ਉਹੀ ਗੱਲਾਂ ਉਹ ਤਾਂ ਹੁਣ ਹਿੰਦੂਆਂ ਦੀ ਰੱਖਿਆ ਕਰੇਗਾ। ਔਰ ਇਸ ਸਾਰੇ 'ਚ ਹੁਣ ਇਸ ਸਾਰੇ ਦੇ ਚੱਲਦੇ ਆ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੁਹੰਮਦ ਯੂਨਸ ਬਹੁਤ ਕਰੀਬ ਜਦੋਂ ਇਸ ਇੰਟਰਿਮ, ਹਾਲਾਂ ਉੱਥੇ ਕੋਈ ਪੱਕੀ ਸਰਕਾਰ ਨਹੀਂ ਬਣੀ, ਮੁਹੰਮਦ ਯੂਨਸ ਪਿਛਲੇ 3 ਮਹੀਨੇ ਤੋਂ ਅੰਤਰਮ ਸਰਕਾਰ ਨੂੰ ਹੀ ਜਦੋਂ ਉਹਦੀ ਓਥ ਟੇਕਿੰਗ ਹੋਈ, ਸਾਰੇ ਅਮਰੀਕਨ ਐਡਮਿਨਿਸਟ੍ਰੇਸ਼ਨ ਐਂਬੈਸਡਰ ਦੂਜੇ ਤੀਜੇ ਮੌਜੂਦ ਸੀ। ਸੋ ਇਹ ਤਾਂ ਨਹੀਂ ਹੈ ਕਿ ਇਹ ਪਾਲਿਸੀ ਕੋਈ ਬਾਈਡਨ ਨੇ ਆਪਣੇ ਤੌਰ ਤੇ ਬਣਾਈ, ਜ਼ਾਹਰ ਹੈ ਇਹ ਪੈਂਟਾਗਨ ਦੀ ਪਾਲਿਸੀ ਹੈ। ਔਰ ਇਹ ਵੀ ਨਹੀਂ ਹੈ ਵੀ ਟਰੰਪ ਆਪਣੇ ਤੌਰ ਤੇ ਉਸ ਪਾਲਿਸੀ ਨੂੰ ਅਨਡੂ ਕਰ ਸਕਦਾ ਹੈ। ਜੇ ਉਹਨਾਂ ਨੂੰ ਆਪਣੇ ਨੈਸ਼ਨਲ ਇੰਟਰਸਟ ਲੱਗੇਗਾ ਕੋਈ ਤਬਦੀਲੀ ਤਾਂ ਦੇਖੀ ਜਾਏਗੀ। ਲੇਕਿਨ ਕਿਉਂਕਿ ਦੀਵਾਲੀ ਮੌਕੇ ਇਹ ਜਿਹੜਾ ਟਰੰਪ ਦਾ ਮੈਸੇਜ ਸੀ, ਜਿਹਦੇ 'ਚ ਬੰਗਲਾਦੇਸ਼ ਦੇ ਹਿੰਦੂਆਂ ਦਾ ਜਿਹੜਾ ਉਹ ਬੜਾ ਰੋਣਾ ਰੋਇਆ ਗਿਆ ਔਰ ਵਾਮਪੰਥੀ ਤੇ ਫਲਾਣਾ ਟਿਮਕਾ, ਇਹਦੇ ਤੋਂ ਜਿਹੜਾ ਉਹਨੂੰ ਸ਼ੇਖ ਹਸੀਨਾ ਜਿਹੜੀ ਬੈਠੀ ਆ, ਉਹਨੇ ਵੀ ਅੱਜ ਪੂਰਾ ਆਪਣਾ ਟਵੀਟ ਦਾਗ ਦਿੱਤਾ ਤੇ ਨਾਲ ਦੀ ਨਾਲ ਉਹਨੇ ਜਿਹੜੀਆਂ ਆਪਣੀਆਂ ਪੁਰਾਣੀਆਂ ਫੋਟੋਆਂ ਜਦੋਂ ਪ੍ਰਾਈਮ ਮਿਨਿਸਟਰ ਰਹੀ ਹੈ ਟਰੰਪ ਦੇ ਨਾਲ, ਉਸ ਦਾ ਵੀ ਉਹਨੇ ਜ਼ਿਕਰ ਕੀਤਾ। ਔਰ ਉਹਦੇ 'ਚ ਉਹਨੇ ਜਿਹੜਾ ਟਵੀਟ ਕੀਤਾ, ਉਹਨਾਂ ਨੇ ਆਪਣੇ ਐਕਸ ਹੈਂਡਲ ਤੇ ਉਹਨੂੰ ਵਧਾਈ ਦਿੱਤੀ ਪ੍ਰੈਜ਼ੀਡੈਂਟ ਟਰੰਪ ਨੂੰ, ਔਰ ਉਹ ਫੋਟੋ ਵੀ ਪਾਈ। ਔਰ ਉਹਨੇ ਕਿਹਾ ਜੀ ਕਿ ਬੰਗਲਾਦੇਸ਼ ਅਵਾਮੀ ਲੀਗ ਦੀ ਜਿਹੜੀ ਪ੍ਰੈਜ਼ੀਡੈਂਟ ਹੈ ਸ਼ੇਖ ਹਸੀਨਾ, ਉਹ 47ਵੇਂ ਰਾਸ਼ਟਰਪਤੀ ਚੁਣੇ ਜਾਣ ਤੇ ਡੋਨਲਡ ਟਰੰਪ ਨੂੰ ਵਧਾਈ ਦਿੰਦੀ ਹੈ। ਔਰ ਇਹ ਉਹਨੇ ਕਿਹਾ ਜੀ ਇੰਨੀ ਜਿਹੜੀ ਸ਼ਾਨਦਾਰ ਚੁਣਾਵੀ ਜਿੱਤ ਹੋਈ ਹੈ, ਇਸ ਤੋਂ ਜ਼ਾਹਰ ਹੈ ਕਿ ਅਮਰੀਕਨ ਲੋਕਾਂ ਦਾ ਉਹਨਾਂ ਦੀ ਲੀਡਰਸ਼ਿਪ ਤੇ ਪੂਰਾ ਵਿਸ਼ਵਾਸ ਹੈ, ਭਰੋਸਾ ਹੈ। ਇਸ ਦੀ ਇਹ ਟੈਸਟੀਮਨੀ ਹੈ। ਔਰ ਉਹਨਾਂ ਨੇ ਕਿਹਾ ਜੀ ਜਿਹੜੀਆਂ ਮੇਰੀਆਂ ਮੁਲਾਕਾਤਾਂ ਤੁਹਾਡੇ ਨਾਲ ਵੀ ਰਹੀਆਂ ਪਹਿਲਾਂ, ਉਹਨਾਂ ਨੂੰ ਮੈਂ ਬੜੀ ਖੁਸ਼ੀ ਦੇ ਨਾਲ ਯਾਦ ਕਰਦੀ ਹਾਂ। ਔਰ ਮੈਂ ਤਾਂ ਤੁਹਾਡੇ ਨਾਲ ਵੀ ਤੇ ਤੁਹਾਡੀ ਘਰ ਵਾਲੀ ਮੈਲਾਨੀਆ ਟਰੰਪ ਦੇ ਨਾਲ ਵੀ ਮਿਲੀ ਸੀ, ਮੈਂ ਫੋਟੋ ਲਵਾਈ ਸੀ। ਫਿਰ ਉਹਨਾਂ ਨੇ ਕਿਹਾ ਜੀ ਕਿ ਵੀ ਮੈਂ ਇਹ ਆਸ ਕਰਦੀ ਹਾਂ ਕਿ ਜਿਹੜਾ ਤੁਹਾਡੀ ਇਹ ਦੂਸਰੀ ਟਰਮ ਸ਼ੁਰੂ ਹੋਈ ਹੈ, ਇਸ 'ਚ ਬੰਗਲਾਦੇਸ਼ ਤੇ ਅਮਰੀਕਾ ਦੇ ਵਿਚਕਾਰ ਦੋਸਤਾਨਾ ਔਰ ਬਾਈਲੇਟਰਲ ਰਿਲੇਸ਼ਨ ਜਿਹੜੇ ਨੇ ਹੋਰ ਵੀ ਮਜ਼ਬੂਤ ਹੋਣਗੇ। ਅਸੀਂ ਜਿਹੜੇ ਮਿਲ ਕੇ ਇਹਨਾਂ ਰਿਲੇਸ਼ਨਸ ਨੂੰ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਔਰ ਬਾਕੀ ਉਹਨੇ ਕਿਹਾ ਜੀ ਮੈਂ ਕਾਮਨਾ ਕਰਦੀ ਹਾਂ ਕਿ ਤੁਸੀਂ, ਤੁਹਾਡਾ ਪਰਿਵਾਰ ਹੈਲਦੀ ਰਹੇ, ਤੁਹਾਡੀ ਲੰਮੀ ਉਮਰ ਹੋਏ, ਤਾਂ ਕਿ ਮੈਨੂੰ ਤੁਸੀਂ ਵਾਪਸ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦਿਓ। ਹੁਣ ਇਹ ਤਾਂ ਬੰਗਲਾਦੇਸ਼ ਵਾਕਈ, ਜੇ ਹੁਣ ਟਰੰਪ ਨੇ ਇਸ ਕਦਰ ਬੰਗਲਾਦੇਸ਼ ਦੇ ਹਿੰਦੂਆਂ ਦਾ ਫਿਕਰ ਕੀਤਾ ਤਾਂ ਜ਼ਾਹਰ ਹੈ ਕਿ ਇਹ ਉਹਨਾਂ ਨੂੰ ਤਾਂ ਇਹ ਲੱਗਦਾ ਕਿ ਵੀ ਵਾਪਸੀ ਹੋਏ, ਔਰ ਇੰਡੀਆ ਨੂੰ ਵੀ ਇਹ ਸੂਟ ਕਰਦਾ। ਪਰ ਅਸੀਂ ਦੂਸਰੇ ਪਾਸੇ ਦੇਖ ਰਹੇ ਹਾਂ ਵੀ ਇਹ ਹੁਣ ਨੇਪਾਲ ਕਿਸੇ ਪੀਰੀਅਡ 'ਚ, ਨੇਪਾਲ ਬਾਰੇ ਤਾਂ ਕਦੇ ਇਹ ਨਹੀਂ ਹੈ ਕਿ ਵੀ ਉਹ ਕੋਈ ਪ੍ਰੋ ਰਸ਼ੀਆ ਅਮਰੀਕਾ ਦਾ ਹੀ ਰਿਹਾ, ਅਮਰੀਕਾ ਦਾ ਪ੍ਰਭਾਵ ਵੀ ਰਿਹਾ। ਇੰਡੀਆ ਦੇ ਥੱਲੇ ਇਨ ਬਾਰਡਰ ਲੱਗਦਾ, ਲੈਂਡ ਲੌਕਡ ਕੰਟਰੀ ਹੈ। ਪਰ ਜਿਹੜੀਆਂ ਕਰਤੂਤਾਂ ਇੰਡੀਆ ਨੇ ਉੱਥੇ ਆਪਣੇ ਉਹ ਮਾਧਵੀ ਲੋਕਾਂ ਨਾਲ ਇਸਤੇਮਾਲ ਕਰਕੇ ਨੇਪਾਲ 'ਚ ਵਿੱਚ ਉਹਨਾਂ ਦੇ ਕਨਸਟੀਟਿਊਸ਼ਨ ਚੇਂਜ ਕਰਨ ਦੀਆਂ ਕੀਤੀਆਂ, ਵਾਇਲੈਂਸ ਕਰਾਈ, ਅਰਥਕੁਏਕ ਆਇਆ ਤੇ ਇਹਨਾਂ ਨੇ ਉਹਦੀ ਬਲੌਕੇਡ ਕੀਤਾ। ਹੌਲੀ ਨੇਪਾਲ ਜਿਹੜਾ ਹੈ ਉਹਨੇ ਹਾਰਡ ਲਾਈਨ ਲਈ, ਥੋੜਾ ਬਹੁਤ ਚਾਈਨਾ ਦਾ ਇਨਫਲੂਐਂਸ ਵੀ ਲਿਆ। ਹੁਣ
ਇੰਡੀਆ ਕੀ ਕਰ ਰਿਹਾ, ਅਮਰੀਕਾ ਨੇਪਾਲ ਬਾਰੇ ਕੀ ਸਾਨੂੰ ਨਹੀਂ ਪਤਾ, ਪਰ ਇਹ ਖਬਰ ਹੈ ਨੋ ਇਨਵਾਈਟ ਫਰੋਮ ਇੰਡੀਆ, ਨੇਪਾਲ ਪ੍ਰਾਈਮ ਮਿਨਿਸਟਰ ਓਇਲੀ ਹੈਡਸ ਟੂ ਚਾਈਨਾ ਔਨ ਫਸਟ ਵਿਜ਼ਿਟ ਅਬਰੋਡ। ਹੁਣ ਜਿਹੜਾ KP ਸ਼ਰਮਾ ਓਇਲੀ ਹੈ, ਇਹ ਸ਼ਾਇਦ ਤੀਸਰੀ ਵਾਰ ਕਿ ਚੌਥੀ ਵਾਰ ਇਹ ਹੁਣ ਪ੍ਰਧਾਨ ਮੰਤਰੀ ਬਣਿਆ ਨੇਪਾਲ ਦਾ, ਔਰ ਪਹਿਲੀ ਆਪਣੀ ਯਾਤਰਾ ਉਹ ਕਰ ਰਿਹਾ ਹੈ ਚਾਈਨਾ ਦੀ। ਹੁਣ ਇਸ ਤੋਂ ਪਹਿਲਾਂ ਮਾਲਦੀਵਸ, ਜਿਹੜਾ ਬਿਲਕੁਲ ਉਹਦੇ ਪ੍ਰੈਜ਼ੀਡੈਂਟ ਨੇ ਵੀ ਆਪਣੀ ਪਹਿਲੀ ਯਾਤਰਾ ਚੀਨ ਦੀ ਕੀਤੀ। ਹੁਣ ਇਹ ਵੀ ਇੱਕ ਆਪਣੇ ਆਪ 'ਚ ਹੈ ਕਿ ਬਈ ਇਸ ਵੇਲੇ ਜੇ ਹੁਣ ਅਮਰੀਕਾ ਦਾ ਇਨਫਲੂਐਂਸ ਟਰੰਪ ਦੇ ਥੱਲੇ ਕਿਸ ਕਿਸਮ ਦਾ ਉੱਥੇ ਹੋਏਗਾ, ਲੇਕਿਨ ਨੇਪਾਲ ਨੇ ਜਾਂ ਬੰਗਲਾਦੇਸ਼ ਤਾਂ ਆਲਰੇਡੀ ਜਿਹੜਾ ਉਹ ਤਾਂ ਅਮਰੀਕਨ ਇਨਫਲੂਐਂਸ 'ਚ ਹੀ ਹੈ, ਜੇ ਸ਼ੇਖ ਹਸੀਨਾ ਵੀ ਆਉਂਦੀ ਹੈ ਉਹਦੇ 'ਚ ਰਹਿੰਦਾ ਹੈ, ਪਰ ਪ੍ਰੋ ਇੰਡੀਆ ਤਾਂ ਨਹੀਂ ਹੈ। ਜਿਹੜਾ ਹੁਣ ਉੱਥੇ ਮੁਹੰਮਦ ਯੂਨਸ ਹੈ, ਉਹਨੇ ਤਾਂ ਕਿਹਾ ਵੀ ਇਹ ਖਾਮਖਾ ਹਿੰਦੂਆਂ ਦਾ ਰੌਲਾ ਖੜਾ ਕਰ ਰਹੇ ਨੇ। ਕੋਈ ਉਹਨਾਂ ਨੇ ਕਿਹਾ ਇਨੀਸ਼ੀਅਲ ਹਮਲੇ ਹੋਏ, ਪਰ ਇਸ ਲਈ ਨਹੀਂ ਕਿ ਵੀ ਉਹ ਹਿੰਦੂ ਸੀ, ਇਸ ਲਈ ਕਿ ਸ਼ੇਖ ਹਸੀਨਾ ਦੀ ਪਾਰਟੀ ਦੇ ਹਾਇਰ ਅਪਸ ਜਿਨ੍ਹਾਂ ਨੇ ਧੱਕਾ ਕੀਤਾ ਹੋਇਆ ਸੀ ਉਹਨਾਂ ਦੇ ਖਿਲਾਫ। ਹੁਣ ਨੇਪਾਲ ਦੀ ਪੋਜੀਸ਼ਨ ਇਹ ਹੈ। ਦਿਲਚਸਪ ਜਿਹੜੀ ਖਬਰ ਅੱਜ ਆਈ ਕਿ ਹੁਣ ਇੱਕ ਪਾਸੇ ਤਾਂ ਇੰਡੀਆ ਨੇ ਤਾਲਿਬਾਨ ਨੂੰ ਕਦੇ ਮਾਨਤਾ ਹੀ ਨਹੀਂ ਦਿੱਤੀ, ਤਾਲਿਬਾਨ ਸਰਕਾਰ ਨੂੰ ਅਸਲ 'ਚ ਦੁਨੀਆ ਦੀ ਕਿਸੇ ਵੀ ਹਕੂਮਤ ਨੇ ਨਹੀਂ ਦਿੱਤੀ ਹੋਈ, ਸ਼ਾਇਦ ਚਾਈਨਾ ਨੇ ਆਪਣੀ ਐਮਬੈਸੀ ਖੋਲ੍ਹੀ ਹੋਈ ਹੈ। ਹੁਣ ਅੱਜ ਖਬਰ ਹੈ ਤਾਲਿਬਾਨ ਅਪਾਇੰਟਸ ਇਟਸ ਫਸਟ ਐਕਟਿੰਗ ਕੌਂਸਲ ਇਨ ਮੁੰਬਈ। ਹੁਣ ਤਾਲਿਬਾਨ ਦੀ ਸਰਕਾਰ ਇਹ ਐਲਾਨ ਕਰ ਰਹੀ ਹੈ ਕਿ ਭਾਈ ਅਸੀਂ ਇੰਡੀਆ ਬੇਸਡ ਜਿਹੜਾ ਹੈ ਉਹਨਾਂ ਦਾ ਨਾਂ ਹੈ ਇਕਰਾਮੁਦੀਨ ਕਾਮਿਲ ਨੂੰ ਅਸੀਂ ਐਕਟਿੰਗ ਕੌਂਸਲ ਜਨਰਲ ਮੁੰਬਈ ਦੇ ਵਿੱਚ ਬਣਾ ਰਹੇ, ਔਰ ਇਹ ਜਿਹੜਾ ਯੰਗ ਅਫਗਾਨ ਸਟੂਡੈਂਟ ਜਿਹੜਾ ਇੱਥੇ ਰਿਹਾ ਪੜ੍ਹਿਆ ਲੇਕਿਨ ਅਫਗਾਨ ਮੂਲ ਦਾ, ਉਸ ਨੂੰ ਅਸੀਂ ਬਣਾ ਰਹੇ। ਹੁਣ ਐਸੀ ਕੀ ਮਜਬੂਰੀ ਹੈ ਕਿ ਵੀ ਜਿਹੜਾ ਭਾਰਤ ਜਿਹਨੇ ਨਾ ਤਾਲਿਬਾਨ ਨੂੰ ਕਦੇ ਮਾਨਤਾ ਦਿੱਤੀ, ਰਾਦਰ ਸਭ ਤੋਂ ਪਹਿਲਾਂ ਦੌੜਨ ਵਾਲੇ ਆਪਣਾ ਸਾਰਾ ਰਿਕਾਰਡ ਸਾੜ ਕੇ ਕਾਬਲ 'ਚੋਂ ਇੰਡੀਆ ਵਾਲੇ ਸੀ, ਕਿ ਹੁਣ ਇੱਧਰ ਟਰੰਪ ਬਣਦਾ ਤੇ ਉਧਰ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਜਿਹੜੀ ਹੈ ਉਹ ਕਹਿੰਦੀ ਹੈ ਕਿ ਭਾਈ ਅਸੀਂ ਇਹਨੂੰ ਕੌਂਸੂਲੇਟ ਬਣਾ ਰਹੇ ਹਾਂ, ਔਰ ਇੰਡੀਆ ਨੇ ਉਸ ਦੇ ਉੱਤੇ ਜਿਹੜਾ ਜ਼ਾਹਰ ਹੈ ਉਹਨਾਂ ਦੇ ਨਾਲ ਮਰਜ਼ੀ ਨਾਲ ਹੀ ਬਣੇ। ਸੋ ਕਾਫੀ ਕੁਝ ਬਦਲੇਗਾ, ਔਰ ਇਹ ਜਿਵੇਂ ਸਾਰੀਆਂ ਅਪਾਇੰਟਮੈਂਟਸ ਦਾ ਮੈਂ ਜ਼ਿਕਰ ਕੀਤਾ, ਅਸੀਂ ਵੀ ਕਲੋਜ਼ਲੀ ਵਾਚ ਕਰ ਰਹੇ ਹਾਂ। ਪਰ ਇੱਕ ਗੱਲ ਸਾਡੇ, ਕਿਉਂਕਿ ਬਹੁਤ ਸਾਰੇ ਵਿਊਅਰ ਸਾਨੂੰ 1 to 1 ਵੀ ਕਾਲ ਕਰਕੇ ਪੁੱਛਦੇ ਨੇ ਕਿ ਜੀ ਇਹਦੇ ਨਾਲ ਕਿ ਇਹ ਜਿਹੜੀਆਂ ਮੁਲਕਾਂ ਦੀਆਂ ਪਾਲਿਸੀਜ਼ ਹੁੰਦੀਆਂ ਨੇ ਉਹ ਇਵੇਂ ਨਹੀਂ ਬਦਲਦੀਆਂ ਕਿ ਉੱਥੇ ਇਹ ਆ। ਹਾਂ, ਵਿਦਨ ਡੋਮੈਸਟਿਕ ਪੋਲਿਟਿਕਸ ਦੇ ਵਿੱਚ ਕੁਛ ਨਾ ਕੁਛ ਜਿਹੜਾ ਉਹ ਉਹਨਾਂ ਦੀ ਹੁੰਦਾ, ਜਿਹੜੀਆਂ ਫੋਰਨ ਪਾਲਿਸੀ ਹੈ, ਡਿਫੈਂਸ ਹੈ, ਇਸ ਦੇ ਵਿੱਚ ਪੈਂਟਾਗਨ ਜਿਹਦੇ ਲਈ ਅੱਜ ਕੱਲ੍ਹ ਕਾਮਨਰ ਲਫ਼ਜ਼ ਡੀਪ ਸਟੇਟ ਵੀ ਹੈ, ਉਹਨਾਂ ਦੇ ਆਪਣੇ ਹਿੱਤ ਨੇ। ਕਿਸੇ ਨੇ ਨਹੀਂ ਦੇਖਣਾ ਜੀ ਟਰੰਪ ਦੀ ਲਾਈਕਿੰਗ ਕੀ ਹੈ ਜਾਂ ਬਾਈਡਨ ਦੀ ਕੀ ਸੀ, ਉਹਨਾਂ ਨੂੰ ਕਿ ਵਾਟ ਇਜ਼ ਇਨ ਦਾ ਇੰਟਰਸਟ ਆਫ ਅਮਰੀਕਾ। ਇਹ ਸਭ ਤੋਂ ਅਹਿਮ ਹੈ। ਔਰ ਨਾ ਟਰਾਂਸਨੈਸ਼ਨਲ ਰਿਪਰੈਸ਼ਨ ਅਮਰੀਕਾ ਦੇ ਹਿੱਤ 'ਚ ਹੈ, ਨਾ ਰਸ਼ੀਆ ਦੇ ਨਾਲ ਯਾਰੀ ਔਰ ਕਹੋ ਜੀ $100 ਬਿਲੀਅਨ ਦਾ ਸਾਡਾ ਟ੍ਰੇਡ ਹੋ ਗਿਆ, ਇਹ ਉਹਦੇ ਹਿੱਤ 'ਚ ਹੈ। ਨਾ ਹੀ ਜਿਹੜਾ ਇਸ ਕਿਸਮ ਦਾ ਕੋਈ ਕਿ ਵੀ ਤੁਸੀਂ ਆਂਡਾ ਕਿਤੇ ਤੇ ਕੁੜਕੁੜ ਕਿਤੇ ਜੋ ਭਾਰਤ ਕਰਦਾ ਹੈ। ਔਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਕੋਈ ਟਰੰਪ ਪੀਰੀਅਡ ਜਾਂ ਟਰੰਪ ਈਰਾ ਕੋਈ ਇਸ ਕਿਸਮ ਦਾ ਖੌਫ, ਹਾਂ ਇਲੀਗਲ ਇਮੀਗ੍ਰੈਂਟਸ ਦਾ ਮਾਮਲਾ ਜ਼ਰੂਰ ਉਹ ਵੀ ਮੈਨੂੰ ਲੱਗਦਾ ਵੀ ਉਹ ਇਨੀਸ਼ੀਅਲ ਪੀਰੀਅਡ ਹੁੰਦਾ ਜਦੋਂ ਪਹਿਲੇ 6 ਮਹੀਨੇ 8 ਮਹੀਨੇ ਦੇ ਹੈਵ ਟੂ ਪ੍ਰੂਵ। ਅਲਟੀਮੇਟਲੀ ਇਹ ਵੀ ਕੰਟਰੀ ਆਫ ਇਮੀਗ੍ਰੈਂਟਸ ਹੈ। ਕਿੰਨੇ ਜਹਾਜ਼ਾਂ 'ਚ ਤੁਸੀਂ ਜੇ ਹੁਣ 11-13 ਮਿਲੀਅਨ ਹੋ ਗਏ ਹੋਣੇ ਨੇ ਹੁਣ ਤਾਂ ਲੋਕ, 1 ਕਰੋੜ 30 ਲੱਖ ਤੁਸੀਂ ਜਿੱਥੇ ਮੁਲਕ 'ਚ ਭੇਜਣਾ ਹੈ ਉੱਥੇ ਉਹਨਾਂ ਨੂੰ ਤੁਸੀਂ ਸਮੁੰਦਰ 'ਚ ਡੋਬ ਕੇ ਆਓਗੇ। ਇਹ ਠੀਕ ਹੈ ਵੀ ਇਸ ਦੇ ਉੱਤੇ ਜਿਹੜਾ ਇਮੀਡੀਏਟ ਕੁਛ ਨਾ ਕੁਛ ਇਹਨਾਂ ਨੂੰ ਜਿੰਨੀ ਕੁ ਹਵਾ ਕ੍ਰੀਏਟ ਕੀਤੀ ਹੈ, ਬਾਕੀ ਬਾਈ ਐਂਡ ਲਾਰਜ ਨੈਸ਼ਨਲ ਇੰਟਰਸਟ ਪਾਲਿਸੀ ਡਿਸਾਈਡ ਕਰਦੇ ਨੇ। ਉੱਥੇ ਇਹ ਨਹੀਂ ਹੁੰਦਾ ਕਿ ਜੀ ਕਿਹਦੀ ਟਾਈ ਦਾ ਰੰਗ ਨੀਲਾ ਤੇ ਕਿਹਦਾ ਜਿਹੜਾ ਟਾਈ ਦਾ ਰੰਗ ਲਾਲ ਹੈ। ਹੁਣ ਰਿਪਬਲਿਕਨ ਆ ਗਿਆ ਕਿ ਡੈਮੋਕ੍ਰੇਟ ਆ ਗਿਆ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ, ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ
ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਤੇ ਸਿੱਖ ਜੈਨੋਸਾਈਡ ਕਤਲੇਆਮ ਨਵੰਬਰ 1984 ਦੀ ਯਾਦ ਵਿੱਚ ਨੋਨ ਸਿੱਖ ਸਕਾਲਰ ਡਾਕਟਰ ਅਮਰਜੀਤ ਸਿੰਘ ਪਹੁੰਚ ਰਹੇ ਨੇ ਸ਼੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ 133 ਐਵਨਿਊ ਐਡਮਿੰਟਨ ਵਿਖੇ 17 ਨਵੰਬਰ ਦਿਨ ਐਤਵਾਰ ਦੁਪਹਿਰੇ 12 ਵਜੇ ਤੋਂ। ਹੋਰ ਜਾਣਕਾਰੀ ਲਈ ਕਾਲ ਮਲਕੀਤ ਸਿੰਘ ਢੇਸੀ 7802365437, ਗੁਰਪ੍ਰੀਤ ਸਿੰਘ ਸਿੱਧੂ 5879843644, ਗੁਲਜ਼ਾਰ ਸਿੰਘ ਨਿਰਮਾਨ 7808630328। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਯੂਥ ਐਡਮਿੰਟਨ ਵੱਲੋਂ ਭੇਟ ਸੁਨੇਹਾ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਗੁਲਾਮ ਮਾਨਸਿਕਤਾ ਕਿਸ ਨੂੰ ਕਹਿੰਦੇ ਨੇ। ਇਸ ਦੀ ਇੱਕ ਉਦਾਹਰਨ ਇੰਡੋਨੇਸ਼ੀਆ ਦੇ ਨਵੇਂ ਚੁਣੇ ਗਏ ਪ੍ਰੈਜ਼ੀਡੈਂਟ ਪ੍ਰੋਬੋ ਸੁਬਿਓਤੋ ਨੇ ਦਿੱਤੀ ਹੈ। ਸੋ ਕੱਲ ਜਿਹੜੇ ਬੀਤੇ ਕੱਲ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਪ੍ਰਧਾਨ ਬਣਨ ਤੇ ਫੋਨ ਕਾਲ ਕਰਕੇ ਵਧਾਈ ਦਿੱਤੀ ਔਰ ਗੁਲਾਮੀ ਦਾ ਆਲਮ ਇਹ ਹੈ ਕਿ ਇੰਡੋਨੇਸ਼ੀਆ ਦਾ ਪ੍ਰਧਾਨ ਬਾਰ-ਬਾਰ ਟਰੰਪ ਨੂੰ ਸਰ ਕਹਿ ਕੇ ਸੰਬੋਧਿਤ ਹੋ ਰਿਹਾ ਸੀ ਅਤੇ ਇਸ ਦਾ ਸਵਾਦ ਲੈਂਦਿਆਂ ਟਰੰਪ ਨੇ ਉਸ ਨੂੰ ਕਿਹਾ ਕਿ ਤੁਹਾਡੀ ਅੰਗਰੇਜ਼ੀ ਜਿਹੜੀ ਹੈ ਬਹੁਤ ਵਧੀਆ ਹੈ। ਸੋ ਇਸ ਪ੍ਰਾਈਵੇਟ ਕਨਵਰਸੇਸ਼ਨ ਨੂੰ ਇੰਡੋਨੇਸ਼ੀਆ ਦੇ ਪ੍ਰਧਾਨ ਨੇ ਆਪਣੇ ਟਵਿੱਟਰ ਹੈਂਡਲ ਤੇ ਵੀ ਜਾਰੀ ਕੀਤਾ ਹੈ ਜੋ ਕਿ ਪ੍ਰੋਟੋਕੋਲ ਦੇ ਖਿਲਾਫ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਇਸ ਖਬਰ ਨੂੰ ਦੇਖ ਕੇ ਜਾਂ ਪੜ੍ਹ ਕੇ ਮੈਨੂੰ ਕੋਈ ਇਹ ਨਹੀਂ ਸੀ ਕਿ ਮੈਂ ਇਹਨੂੰ ਟੌਪਿਕ ਬਣਾਉਣਾ ਚਾਹੁੰਦਾ ਸੀ, ਪਰ ਮੈਨੂੰ ਇਹ ਲੱਗਿਆ ਕਿ ਵੀ ਇਸ ਦੇ ਜ਼ਰੀਏ ਇੱਕ ਵੱਡਾ ਤਬਕਾ ਕਿਵੇਂ ਜਦੋਂ ਤੁਸੀਂ ਕਿਸੇ ਡੋਮੀਨੈਂਟ ਕਲਚਰ ਦੇ ਥੱਲੇ ਲੰਬਾ ਵਕਤ ਰਹਿੰਦੇ ਹੋ ਤੇ ਤੁਸੀਂ ਕਿਵੇਂ ਸਲੇਵ ਮੈਂਟੈਲਿਟੀ ਗੁਲਾਮ ਮਾਨਸਿਕਤਾ ਦਾ ਸ਼ਿਕਾਰ ਹੁੰਦੇ ਹੋ। ਮੈਨੂੰ ਲੱਗਿਆ ਕਿ ਵੀ ਇਹ ਗੱਲ ਜਿਹੜੀ ਹੈ ਮੈਂ ਇਸ ਚੋਂ ਕੱਢ ਸਕਦਾ ਜਾਂ ਇਸ ਨੂੰ ਕਹਿ ਸਕਦਾ। ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪੀਰੀਅਡ ਦੇ ਵਿੱਚ ਗੁਲਾਮੀ ਕਿਸ ਕਦਰ ਸੀਪਨ ਕੀਤੀ ਹੈ ਲੋਕਾਂ ਦੇ ਵਿੱਚ, ਆਪਣੀ ਬੋਲੀ ਉਹਨਾਂ ਨੇ ਛੱਡੀ, ਆਪਣਾ ਪਹਿਰਾਵਾ ਛੱਡਿਆ, ਆਪਣੀ ਖੁਰਾਕ ਛੱਡੀ, ਤੇ ਤਿੰਨ ਇਹ ਜਿਹੜੇ ਤੁਹਾਡੇ ਆਊਟਰ ਹੁੰਦੇ ਨੇ ਤੇ ਬਾਕੀ ਤੁਹਾਡੇ ਚੋਂ ਅਣਖ, ਗੈਰਤ, ਸੱਚ ਨੂੰ ਸੱਚ ਕਹਿਣ ਦੀ ਹਿੰਮਤ, ਵੰਗਾਰਨ ਦੀ ਹਿੰਮਤ, ਉਹ ਤਾਂ ਪਹਿਲਾ ਪਾਰਟ ਹੁੰਦਾ। ਸਭ ਤੋਂ ਪਹਿਲਾਂ ਤਾਂ ਤੁਹਾਡੀ ਗੈਰਤ ਔਰ ਅਣਖ ਨੂੰ ਜਿਹੜਾ ਉਹ ਖਤਮ ਕੀਤਾ ਜਾਂਦਾ। ਤੇ ਗੁਰੂ ਸਾਹਿਬ ਨੇ ਪਹਿਲਾਂ ਤਾਂ ਬੋਲੀ ਦਾ ਜ਼ਿਕਰ ਕੀਤਾ ਸੀ ਕਿ ਖੱਤਰੀਆਂ ਤਾਂ ਧਰਮ ਛੋੜਿਆ ਮਲੇਛ ਭਾਖਿਆ ਗਈ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਹਾਰੀ। ਕਿ ਵੀ ਇੱਕ ਪਾਸੇ ਇਹ ਬ੍ਰਾਹਮਣਵਾਦੀ ਤਾਕਤਾਂ ਜਿਨ੍ਹਾਂ ਨੇ ਜਿਹੜੇ ਹਮਲਾਵਰ ਨੇ ਕਾਬਜ਼ ਹੋਏ ਉਹਨਾਂ ਨੂੰ ਦੇ ਲਈ ਲਫ਼ਜ਼ ਮਲੇਛ ਇਸਤੇਮਾਲ ਕੀਤਾ, ਇਹ ਗੁਰੂ ਸਾਹਿਬ ਉਹਨਾਂ ਦੀ ਬੋਲੀ ਦੱਸ ਰਹੇ ਨੇ, ਲੇਕਿਨ ਉਹਨਾਂ ਦੀ ਲੈਂਗੁਏਜ ਨੂੰ ਕਿਵੇਂ ਖੁਸ਼ੀ-ਖੁਸ਼ੀ ਕਬੂਲ ਕਰ ਰਹੇ ਨੇ। ਬਿਲਕੁਲ ਹਾਂਜੀ। ਔਰ ਉਹਨਾਂ ਦੀ ਬੋਲੀ ਬੋਲ ਕੇ ਉਹਨਾਂ ਤੋਂ ਫੇਵਰਸ ਲੈਣ ਦੇ ਲਈ ਜਿਹੜੇ ਪਹੁੰਚ ਜਾਂਦੇ ਨੇ। ਹੁਣ ਵੀ ਜਦੋਂ ਕੋਈ ਔਰੰਗਜ਼ੇਬ ਜਾਂ ਦੂਸਰੇ ਤੀਸਰੇ ਦੇ ਜ਼ੁਲਮਾਂ ਦੀ ਕਹਾਣੀ RSS ਵਾਲੇ ਜਾਂ ਦੂਜੇ ਸੁਣਾ ਰਹੇ ਹੁੰਦੇ ਨੇ ਤੇ ਇਹ ਭੁੱਲ ਜਾਂਦੇ ਨੇ ਕਿ 1/3 ਫੌਜ ਔਰੰਗਜ਼ੇਬ ਦੀ ਹਿੰਦੂਆਂ ਦੇ ਉੱਤੇ ਸੀ। ਔਰ ਕਿਹੜਾ ਮੁਗਲ ਬਾਦਸ਼ਾਹ ਸੀ ਜਿਸ ਦੇ ਹਰਮ ਦੇ ਵਿੱਚ ਰਾਜਪੂਤ ਜਿਹੜੀਆਂ ਨੇ ਉਹ ਬੇਗਮਾਂ ਨਹੀਂ ਸੀ, ਕੋਈ ਉਹ ਚੁੱਕ ਕੇ ਨਹੀਂ ਸੀ ਲਿਆਏ ਹੋਏ। ਇਹ ਤਾਂ ਉਹਨੂੰ ਕਹਿੰਦੇ ਹੀ ਮੁਗਲ ਰਾਜਪੂਤ ਡਾਇਨੈਸਟੀ ਸੀ ਕਿ ਬਈ ਇਹ ਸਾਡਾ ਹੱਕ ਬਣਦਾ, ਅਸੀਂ ਉਹ ਸਾਰੇ 'ਚ। ਹੁਣ ਜਦੋਂ ਤੁਸੀਂ ਬੋਲੀ ਦੂਸਰੇ ਦੀ ਬੋਲਦੇ ਹੋ, ਜਿਵੇਂ ਅੱਜ ਤੁਸੀਂ ਜਿਹਦੇ ਘਰ ਵੀ ਪੰਜਾਬ ਜਾਂ ਦੂਜੇ 'ਚ ਕਰ ਲਓ, ਉਹ ਹਿੰਦੀ ਜਿਹੜਾ ਉਹ ਸਕੂਲਾਂ ਦੇ ਵਿੱਚ ਵੀ ਚੱਲ ਰਿਹਾ, ਬਿਹਾਰ 'ਚ ਵੀ ਚੱਲ ਰਿਹਾ। ਜਦੋਂ ਅੰਗਰੇਜ਼ੀ ਰਾਜ ਉੱਥੇ ਰਿਹਾ ਉਦੋਂ ਜਿਹੜੇ ਦੂਜੇ ਸੀ ਉਹ ਅੰਗਰੇਜ਼ੀ ਜਿਹੜੀ ਹੈ ਉਹ ਭਾਵੇਂ ਉਹਨਾਂ ਨੂੰ ਅੰਗਰੇਜ਼ੀ ਦੀਆਂ ਵੀ ਲੱਤਾਂ ਹੀ ਤੋੜ ਰਹੇ ਹੁੰਦੇ ਸੀ ਪਰ ਬੜਾ ਫਖਰ ਮਹਿਸੂਸ ਕਰਦੇ ਸੀ। ਕਲੱਬ ਕਲਚਰ, ਦੂਜਾ ਜਾਣਾ, ਉਹਨਾਂ ਦਾ ਗੁਲਾਮੀ ਕਿ ਵੀ ਤੁਸੀਂ ਦੱਸਣਾ ਕਿ ਜੀ ਅਸੀਂ ਤੁਹਾਡੇ। ਫਿਰ ਇਸ ਹੱਦ ਤੱਕ ਅਸੀਂ ਕੈਲੀਫੋਰਨੀਆ ਵਿਜ਼ਿਟ ਵੇਲੇ ਸੈਨ ਫਰਾਂਸਿਸਕੋ ਸਾਡੇ ਮਿੱਤਰ ਨੇ ਸਰਦਾਰ ਜਤਿੰਦਰ ਸਿੰਘ, ਉਹਨਾਂ ਦੇ ਘਰ ਬੈਠੇ ਸੀ ਤਾਂ ਇਹੀ ਟੌਪਿਕ ਚੱਲ ਪਿਆ। ਤਾਂ ਮੈਂ ਜਦੋਂ ਅੱਜ ਇਹ ਖਬਰ ਦੇਖੀ ਤਾਂ ਮੈਨੂੰ ਇੱਕਦਮ ਹੋਇਆ, ਉਹ ਕਹਿਣ ਲੱਗੇ ਕਿ ਡਾਕਟਰ ਸਾਹਿਬ ਸਾਡੀ ਮਾਨਸਿਕਤਾ 'ਚ ਉਹ ਕਹਿੰਦੇ ਵੀ ਰਾਜ ਆਉਣ ਤੋਂ 60 ਸਾਲ ਬਾਅਦ ਵੀ, ਜਦੋਂ ਵੀ 40 ਸਾਲ ਬਾਅਦ ਵੀ ਜਦੋਂ ਉਹ ਪੜ੍ਹਦੇ ਹੋਣਗੇ ਜਾਂ ਅਸੀਂ ਵੀ ਪੜ੍ਹੇ ਕਿ ਵੀ ਅਰਜ਼ੀ ਕਿਵੇਂ ਲਿਖੀ ਜਾਂਦੀ ਸੀ। ਉਹ ਕਹਿੰਦੇ ਤੁਹਾਨੂੰ ਯਾਦ ਹੋਣਾ। ਮੈਂ ਕਿਹਾ ਜੀ ਬਹੁਤ ਉੱਤੇ ਪਹਿਲਾਂ ਸ਼ੁਰੂ ਹੋ ਜਾਂਦਾ ਸੀ ਟੂ ਦਾ ਆਈ ਬੈਗ ਟੂ ਸਟੇਟ, ਬੈਗ ਟੂ ਸਟੇਟ ਤੋਂ ਸ਼ੁਰੂ ਹੁੰਦਾ ਬੈਗਰ ਪਹਿਲਾਂ ਦੈਟ ਦਿਸ ਕਿ ਵੀ ਮੈਂ ਅੱਧੀ ਫੀਸ ਮਾਫ ਕਰੋ ਜਾਂ ਛੁੱਟੀ ਲੈਣੀ ਹੈ। ਥੱਲੇ ਲਿਖਦਾ ਸੀ ਯੂਰ ਸਿੰਸੀਅਰਲੀ,
ਮੈਂ ਕਿਹਾ ਫਿਰ ਜਿਹੜੇ ਕੋਈ ਨਵੇਂ ਮਾਸਟਰ ਆਏ ਨਾ ਉਹਨੂੰ ਲੱਗਾ ਵੀ ਸਿੰਸੀਅਰ ਲਫ਼ਜ਼ ਬਹੁਤ ਜ਼ਿਆਦਾ ਘਿਸ ਗਿਆ। ਉਹ ਮੈਂ ਕਿਹਾ ਯੂਰ ਓਬੀਡੀਐਂਟਲੀ, ਪਹਿਲਾਂ ਉਹ ਨਿਆਣਿਆਂ ਨੂੰ ਓਬੀਡੀਐਂਟ ਤਾਂ ਹੁੰਦਾ ਆਗਿਆਕਾਰੀ, ਤੁਹਾਡਾ ਕੁੱਤਾ। ਯਾਰ ਤੁਸੀਂ ਛੁੱਟੀ ਲੈਣੀ ਆ ਅੱਧੇ ਦਿਨ ਦੀ, ਉੱਥੋਂ ਉੱਤੇ ਪਹਿਲਾਂ ਰਿਸਪੈਕਟਡ ਸਰ, ਕੱਲਾ ਸਰ ਨਾਲ ਨਹੀਂ ਸੀ ਸਰਦਾ, ਰਿਸਪੈਕਟਡ ਸਰ ਆਈ ਬੈਗ ਟੂ ਸਟੇਟ, ਫਿਰ ਥੱਲੇ ਯੂਰ ਸਿੰਸੀਅਰਲੀ ਯੂਰ ਓਬੀਡੀਐਂਟ। ਇਹ ਸੀ ਕਿ ਗੁਲਾਮੀ ਜਿਹੜੀ ਹੈ ਕੋਇਨ ਬਾਈ ਕੋਇਨ ਤੁਹਾਨੂੰ ਅੰਦਰ ਪਾਈ ਜਾ ਰਹੀ ਹੁੰਦੀ ਸੀ ਕਿ ਵੀ ਫਿਰ ਤੁਸੀਂ ਉਸ 'ਚੋਂ ਉੱਠ ਹੀ ਨਹੀਂ ਸੀ ਸਕਦੇ। ਔਰ ਜਿਹੜੇ ਗੁੱਡ ਕਲਰਕ ਬਣਨਾ ਜਾਂ ਦੂਜਾ ਹੋਣਾ ਜੀ, ਉਹ ਇਸ ਕਿਸਮ ਦੀ। ਔਰ ਮੈਨੂੰ ਮੇਰੇ ਮਿੱਤਰ ਸ਼ੇਖ ਸਾਹਿਬ ਦੱਸਦੇ ਸੀ ਕਿ ਵੀ ਇਹ ਜਿਹੜਾ ਨਵਾਬ ਆਫ ਬੁਖਤੀ, ਬਾਅਦ ਦੇ ਵਿੱਚ ਉਹਦੇ ਟ੍ਰੈਜਿਕ ਹਾਲਾਤ 'ਚ ਡੈਥ ਹੋਈ, ਉਹਨਾਂ ਦਾ ਹੀ ਕੋਈ ਪਰਿਵਾਰ ਦਾ ਜਿਹੜਾ ਫੌਜ 'ਚ, ਕਿਉਂਕਿ ਸ਼ੇਖ ਸਾਹਿਬ ਨੇ ਵੀ ਪਾਕਿਸਤਾਨ ਆਰਮੀ 'ਚ ਸਰਵ ਕੀਤਾ ਹੋਇਆ ਸੀ, ਕਾਕੂਲ ਅਕੈਡਮੀ ਦੇ ਉਹ ਗ੍ਰੈਜੂਏਟ ਸੀ, ਤੇ ਉਹਨਾਂ ਨੂੰ ਜਿਹੜੇ ਕੁਝ ਨਵਾਬ ਕਿਸਮ ਦੇ ਲੋਕ ਔਰ ਦੂਸਰੇ ਸੀ, ਉਹਨਾਂ ਨੂੰ ਵੀ ਉਹਨਾਂ ਨੇ ਆਨਰੇਰੀ ਟਾਈਟਲ ਦਿੱਤੇ ਹੋਏ ਸੀ, ਤੇ ਉਹਦੇ ਕੋਲ ਪਤਾ ਨਹੀਂ ਆਨਰੇਰੀ ਟਾਈਟਲ ਕਰਨਲ ਦਾ ਸੀ। ਤੇ ਉਹ ਕਹਿੰਦੇ ਵੀ ਜਿਹੜਾ ਮੇਰੇ ਇੱਕ ਦੋਸਤ ਦੇ ਨਾਲ ਇੱਕ ਗੋਰਾ, ਜਿਹੜਾ ਕੁਝ ਗੋਰੇ ਬਾਅਦ 'ਚ ਪਾਕਿਸਤਾਨ ਆਰਮੀ 'ਚੋਂ ਗਏ, ਕੁਝ ਦੇਰ ਸਰਵ ਕੀਤਾ, ਤੇ ਉਹਦਾ ਰੈਂਕ ਜਿਹੜਾ ਉਹ ਕੈਪਟਨ ਸੀ ਜਿਹੜੇ ਗੋਰੇ ਦਾ, ਤੇ ਉਹਦੇ ਕੋਲ ਜਿਹੜਾ ਵੀ ਉਹਨਾਂ ਦੇ ਨਵਾਬ ਫੈਮਿਲੀ ਦਾ ਸੀ ਕਰਨਲ ਦਾ ਰੈਂਕ ਸੀ। ਤੇ ਉਹ ਕਹਿੰਦੇ ਵੀ ਉਹ ਜਿਹੜਾ ਕਰਨਲ ਹੈ ਉਹ ਉਹਨੂੰ ਮੇਜਰ ਜਾਂ ਕੈਪਟਨ ਨੂੰ, ਗੋਰੇ ਨੂੰ ਸਰ ਕਰੇ। ਕਹਿੰਦੇ ਮੈਂ ਜਿਹੜਾ ਮੇਰਾ ਦੋਸਤ ਸੀ ਉਹਨਾਂ ਦਾ ਰਿਸ਼ਤੇਦਾਰ, ਉਹਨੂੰ ਮੈਂ ਕਿਹਾ ਯਾਰ ਇਹ ਕਰਨਲ ਹੈ ਤੇ ਇਹ ਕੈਪਟਨ ਹੈ, ਇਹ ਉਹਨੂੰ ਸਰ ਕਰ ਰਿਹਾ। ਤੇ ਉਹ ਉਹਨੂੰ ਕਹਿੰਦਾ, ਪੁੱਛ ਕੇ ਉਹਨੂੰ ਕਿਹਾ ਆਪਣੇ ਚਾਚੇ ਨੂੰ ਕਿ ਕਹਿੰਦਾ ਚੁੱਪ ਕਰ, ਹਰ ਗੋਰਾ ਸਰ ਸਾਹਿਬ ਹੁੰਦਾ ਹੈ, ਹਰ ਗੋਰਾ ਸਾਹਿਬ ਹੈ। ਸੋ ਇਹ ਮੈਂਟੈਲਿਟੀ ਮੈਨੂੰ ਕੁਦਰਤੀ ਜਦੋਂ ਮੈਂ ਇਹ ਦੇਖਿਆ, ਮੈਂ ਕਿਹਾ ਵੀ ਇਹ ਵਾਕਿਆ ਹੀ ਜਿਹੜੀ ਗੁਲਾਮ ਮਾਨਸਿਕਤਾ ਹੈ ਇਹ ਤੁਹਾਡੇ ਚੋਂ ਕਦੇ ਜਾ ਹੀ ਨਹੀਂ ਸਕਦੀ। ਤੁਸੀਂ ਉਸ ਸਾਰੇ ਦੇ ਵਿੱਚ ਭਰੇ ਹੁੰਦੇ। ਹੁਣ ਗੁਰੂ ਸਾਹਿਬ ਨੇ ਬੋਲੀ ਦੀ ਗੱਲ ਕੀਤੀ, ਪਹਿਰਾਵੇ ਦੀ ਕੀਤੀ, ਨੀਲ ਬਸਤਰ ਪਹਿਰ ਹੋਵੇ ਪਰਵਾਨ, ਮਲੇਸ਼ ਧਾਨ ਲੈ ਪੂਜੇ ਪੁਰਾਣ। ਵੈਸੇ ਨਫ਼ਰਤ ਕਰਦੇ ਨੇ, ਮਲੇਸ਼ ਬਣਾਇਆ ਹੋਇਆ ਉਹਨਾਂ ਨੂੰ, ਉਹਨਾਂ ਦੇ ਕੋਰਟ 'ਚ ਜਾ ਕੇ ਉਹਨਾਂ ਦਾ ਪਹਿਰਾਵਾ ਪਹਿਨ ਕੇ ਬੜਾ ਫਖਰ ਮਹਿਸੂਸ ਕਰਦੇ ਨੇ। ਖੁਰਾਕ ਕਿ ਵੀ ਵੈਸੇ ਅਰਬੀ ਫਾਰਸੀ ਨੂੰ ਅਪਾਖਿਆ ਐਲਾਨਿਆ ਹੋਇਆ ਕਿ ਮਲੇਸ਼ ਭਾਸ਼ਾਵਾਂ ਨੇ ਨਹੀਂ ਬੋਲਣੀਆਂ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰੇ, ਕੂੜਿਆਂ ਦਾ ਬਾਦਸ਼ਾਹ, ਕੂੜਿਆਂ ਦਾ ਪਿਓ, ਝੂਠਿਆਂ ਦਾ ਉੱਪਰ ਬੈਠਾ। ਉਹਨਾਂ ਦੇ ਕਲਮੇ ਵਾਲਾ ਉਹ ਖਾ ਲੈਂਦੇ ਨੇ, ਪਰ ਵੈਸੇ ਕਹਿਣਗੇ ਜੀ ਇਹ ਮਲੇਸ਼ ਜ਼ਬਾਨ। ਹੁਣ ਇਹ ਜਿਹੜੇ ਪਾਰਟ ਨੇ, ਔਰ ਮੈਂ ਇਹ ਤਾਂ 5 ਸਦੀਆਂ ਪਹਿਲਾਂ ਦੀ ਗੱਲ ਹੈ। ਅੱਜ ਜਦੋਂ ਮੈਂ ਇੱਕ ਵੱਡਾ ਤਬਕਾ ਆਪਣਾ ਸਾਡਾ ਜਿਹੜੇ ਮਾਨਸਿਕ ਤੌਰ ਤੇ, ਜ਼ਿਹਨੀ ਤੌਰ ਤੇ ਜਿਹੜੇ ਨੇ ਉਹਨਾਂ ਨੇ ਗੁਲਾਮੀ ਕਬੂਲੀ ਹੋਈ ਹੈ, ਉਹਨਾਂ ਦਾ ਤਾਂ ਜੀ ਬੜਾ ਵਧੀਆ, ਕਰੋੜ ਦਾ ਕਿੱਲਾ ਹੈ, ਸਾਡੀ ਕੋਠੀ ਹੈ, ਸਾਡਾ ਫਲਾਣਾ ਤੇ ਟਮਕਾ, ਕੌਣ ਕਹਿੰਦਾ ਗੁਲਾਮ ਹੈ। ਔਰ ਇਸ ਜਿਵੇਂ ਉਹ ਕੱਲ ਜਿਹੜੇ ਉਹ ਕੀ ਨਾਂ ਹੈ ਭਾਰਦਵਾਜ ਜੀ, ਉਹਨਾਂ ਨੇ ਲਿਖਿਆ ਸੀ ਕਿ ਜੀ ਸਿੱਖਾਂ ਦੀ ਆਬਾਦੀ 7-8 ਮਿਲੀਅਨ ਸੀ 47 'ਚ, ਹੁਣ 3 ਗੁਣਾ 4 ਹੋ ਗਈ। ਕੌਣ ਕਹਿੰਦਾ ਸਿੱਖਾਂ ਤੇ ਜ਼ੁਲਮ ਹੋ ਰਿਹਾ? ਵਾਕਈ ਇਹ ਤਾਂ ਰੈਟਸ ਐਂਡ ਪਿਗਸ ਉਹ ਸਾਰੇ ਰੀਪਰੋਡਿਊਸ ਕਰ ਰਹੇ ਨੇ। ਹਿੰਦੂ ਰਾਜ ਦੇ ਵਿੱਚ ਸਾਰੇ ਬਹੁਤ ਖੁਸ਼ ਨੇ। ਚੂਹਿਆਂ ਦੀ ਆਬਾਦੀ ਗਿਣੋ ਕਿੰਨੀ ਹੋ ਗਈ, ਸੂਰਾਂ ਦੀ ਕਿੰਨੀ ਹੋ ਗਈ, ਆਪਣੀ ਗਿਣੋ ਪਹਿਲਾਂ ਕਿੰਨੀ ਹੋ ਗਈ ਤੁਸੀਂ। ਹੁਣ ਇਹ ਹੈ ਵੀ ਜਦੋਂ ਤੁਹਾਡਾ ਜਦੋਂ ਤੁਸੀਂ ਗੁਲਾਮੀ ਦਾ ਇੱਕ ਕਬੂਲ ਲਿਆ ਹੁੰਦਾ ਪਾਰਟ, ਤੁਹਾਨੂੰ ਉਹਦੀ ਜਸਟੀਫਿਕੇਸ਼ਨ ਦੇ ਲਈ ਉਹ ਸਾਰਾ ਕੁਝ, ਜਿਵੇਂ ਉਹਨੇ ਮੈਲਕਮ ਐਕਸ, ਉਹਨੇ ਜਦੋਂ ਹੁਣ ਉਹਨੇ ਕਿਹਾ ਵੀ 2 ਕਿਸਮ ਦੇ ਜਿਹੜੇ ਨੇ ਨਿਗਰ ਨੇ, ਕਿਉਂਕਿ ਨਿਗਰ ਇੱਕ ਕੰਟੈਂਪਟ ਵਾਲਾ ਲਫ਼ਜ਼ ਸੀ। ਉਹਨੇ ਕਿਹਾ ਜੀ 1 ਆਰ ਹਾਊਸ ਨਿਗਰਸ, 1 ਆਰ ਫੀਲਡ ਨਿਗਰਸ। ਵੀ ਜਿਹੜੇ ਕਾਲੇ ਤਾਂ ਸਾਹਿਬ ਨੇ ਘਰ ਰੱਖੇ ਹੋਏ ਨੇ, ਉਹ ਸਾਹਿਬ ਦਾ ਲੱਥਿਆ ਜਿਹੜਾ ਪੁਰਾਣਾ ਸੂਟ ਸਾਟ ਵੀ ਪਾ ਲੈਂਦੇ ਨੇ, ਦੂਜੇ ਵੀ ਨੇ, ਤੇ ਉਹ ਜਿਹੜੇ ਉਹੀ ਉਹਦੇ ਭਰਾ ਕਾਲੇ ਖੇਤਾਂ 'ਚ ਬਲਦਾਂ ਦੀ ਥਾਂ ਜੋਤੇ ਹੋਏ ਨੇ, ਉਹਨਾਂ ਨੂੰ ਨਫ਼ਰਤ ਕਰਦੇ ਨੇ। ਉਹ ਸਮਝਦੇ ਜੀ ਅਸੀਂ ਸਾਹਿਬ ਦੇ ਆ। ਤੇ ਹਾਲ ਇਹੀ ਹੁੰਦਾ ਸੀ ਕਿ ਵੀ ਜੇ ਉਹ ਮਾਲਕ ਬਿਮਾਰ ਹੈ ਤਾਂ ਉਹਨੂੰ ਇਹ ਨਹੀਂ ਸੀ ਕਹਿੰਦੇ ਆਰ ਯੂ ਸਿਕ ਟੁਡੇ, ਉਹ ਕਹਿੰਦੇ ਆਰ ਵੀ ਸਿਕ ਟੁਡੇ, ਉਹਦੇ ਨਾਲ ਹੀ ਬਿਮਾਰ ਹੋ ਜਾਂਦੇ। ਹੁਣ ਇਹ ਜਦੋਂ ਮੈਂ ਗੱਲ ਕਹਿ ਲਈ, ਹੁਣ ਖਬਰ ਤਾਂ ਕੋਈ ਬਹੁਤੀ ਲੰਮੀ ਚੌੜੀ ਨਹੀਂ ਹੈ। ਹੁਣ ਪ੍ਰੈਜ਼ੀਡੈਂਟ ਟਰੰਪ ਦੂਸਰੀ ਟਰਮ ਲਈ ਚੁਣੇ ਗਏ ਇੰਡੋਨੇਸ਼ੀਆ। ਹੁਣ ਮੈਨੂੰ ਇਹ ਹੋਇਆ, ਮੈਂ ਕਿਹਾ ਇੱਕ ਪਾਸੇ ਅਸੀਂ ਇਹ ਦੇਖਦੇ ਹਾਂ ਕਿ 57 ਮੁਲਕ ਨੇ ਮੁਸਲਮਾਨਾਂ ਦੇ, ਅਸੀਂ ਤਾਂ ਰਿਗਰੈਟ ਕਰਦੇ ਹਾਂ ਕਿ ਭਾਈ ਸਿੱਖ ਜਿਹੜੇ ਨੇ ਲੜ ਰਹੇ ਨੇ, ਸਾਡੀ ਕਾਸ਼ ਕੋਈ ਸਟੇਟ ਸਾਡੀ ਹੁੰਦੀ, ਕੋਈ ਮਦਦ ਹੁੰਦੀ, ਅਸੀਂ ਤਾਂ ਲੜ ਰਹੇ ਹਾਂ। ਫਿਰ 57 ਮੁਲਕਾਂ 'ਚ ਸਭ ਤੋਂ ਜ਼ਿਆਦਾ ਮੁਸਲਮਾਨ ਆਬਾਦੀ ਵਾਲਾ ਮੁਲਕ ਹੈ ਇੰਡੋਨੇਸ਼ੀਆ। 18,000 ਤੋਂ ਜਾਂ ਕੋਈ 20,000 ਵੀ ਕਹਿੰਦਾ, ਆਈਲੈਂਡ ਨੇ ਜ਼ਿਆਦਾ।
ਜੋ ਗਜ਼ਾ 'ਚ ਚੱਲ ਰਿਹਾ ਹੈ, ਫਲਸਤੀਨ, ਲਬਨਾਨ, ਅਸੀਂ ਉਸ ਸਪੀਡ ਨੂੰ ਮਹਿਸੂਸ ਕਰਦੇ ਹਾਂ, ਲਗਾਤਾਰਤਾ ਨਾਲ ਉਸ ਦੀ ਗੱਲ ਕਰਦੇ ਹਾਂ। ਹੁਣ ਇਹ ਜਨਾਬ ਨੇ, ਇਹਨਾਂ ਦਾ ਨਾਮ ਹੈ ਪ੍ਰੋਬੋਵੋ ਸੁਬੀਅੰਤੋ, ਇਹ ਇੰਡੋਨੇਸ਼ੀਆ ਦੇ ਜਿਹੜੇ ਨੇ ਨਵੇਂ ਪ੍ਰੈਜ਼ੀਡੈਂਟ ਬਣੇ ਨੇ। ਹੁਣ ਇਹਨਾਂ ਨੇ ਇਧਰੋਂ ਇਹ ਪ੍ਰੈਜ਼ੀਡੈਂਟ ਬਣ ਕੇ ਜਿਹੜੇ ਚਾਈਨਾ ਵੀ ਜਾ ਰਹੇ ਨੇ, ਤੇ ਚਾਈਨਾ ਤੋਂ ਬਾਅਦ ਫਿਰ ਇਹ ਆਲਰੇਡੀ ਵਾਸ਼ਿੰਗਟਨ ਵੀ ਇਹਨਾਂ ਨੇ ਆਉਣਾ ਹੈ, ਮਿਲਣਾ ਤੇ ਬਾਈਡਨ ਨੂੰ ਹੀ ਹੈ। ਹੋ ਸਕਦਾ ਹੈ ਜਿੰਨੀ ਉਹਨਾਂ ਨੇ ਮਿੱਠੀ ਜ਼ਬਾਨ ਟਰੰਪ ਸਾਹਿਬ ਨਾਲ ਗੁਫ਼ਤਗੂ ਕੀਤੀ, ਸ਼ਾਇਦ ਟਰੰਪ ਵੀ ਉਹਨਾਂ ਨੂੰ ਓਬਲਾਈਜ਼ ਕਰ ਦੇਣ, ਮਿਲ ਲੈਣ ਪ੍ਰਾਈਵੇਟਲੀ। ਪਰ ਵੈਸੇ ਹੁਣ ਜਦੋਂ ਤੱਕ ਟ੍ਰਾਂਜੀਸ਼ਨ ਨਹੀਂ ਹੁੰਦੀ 20 ਜਨਵਰੀ ਤੱਕ, ਇਹ 2 ਮਹੀਨੇ ਬਹੁਤ ਵਾਰੀ ਉਹ ਮਿਲਦੇ ਨਹੀਂ ਹੁੰਦੇ, ਉਹ ਐਜ਼ ਏ ਪ੍ਰੈਜ਼ੀਡੈਂਟ ਹੀ ਮਿਲੇਗਾ। ਹੁਣ ਕੁਛ ਤਾਂ ਉਹ ਨੇ ਜਿਨ੍ਹਾਂ ਨੂੰ ਖੁਦ ਟਰੰਪ ਨੇ ਕਾਲ ਕੀਤਾ, ਜਿਹੜਾ ਔਰ ਕੁਛ ਨੇ ਜਿਹੜਾ ਉਹ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਟਰੰਪ ਨੂੰ ਕਾਲ ਕੀਤੀ ਵਧਾਈ ਦੇਣ ਲਈ। ਹੁਣ ਇਹ ਪ੍ਰੋਬੋਵੋ ਸਾਹਿਬ ਨੇ ਜਿਹੜਾ ਕਾਲ ਕੀਤੀ ਟਰੰਪ ਸਾਹਿਬ ਨੂੰ। ਹੁਣ ਇਹਦੀ ਗੁਫ਼ਤਗੂ ਕੀ ਹੋਈ? ਹਾਲਾਂਕਿ ਇਹ ਪ੍ਰਾਈਵੇਟ ਕਨਵਰਸੇਸ਼ਨ ਹੁੰਦੀ ਹੈ, ਅਗੇਂਸਟ ਦਾ ਪ੍ਰੋਟੋਕਾਲ ਹੈ ਕਿ ਤੁਸੀਂ ਉਹਨੂੰ ਪਬਲਿਕ ਕਰੋ, ਪਰ ਤੁਸੀਂ ਇੱਕ ਗੁਲਾਮੀ ਤਾਂ ਉਹ ਹੈ ਜੋ ਹੁਣ ਇਸ ਜ਼ਬਾਨ 'ਚੋਂ ਆਏਗੀ ਸਾਹਮਣੇ, ਜੋ ਗੱਲਬਾਤ 'ਚ ਇੱਕ ਉਹ ਹੈ ਜਿੱਥੇ ਤੁਸੀਂ ਦੂਸਰਿਆਂ ਨੂੰ ਦੱਸ ਰਹੇ ਹੋ ਸਾਹਿਬ ਦੀ ਟਾਈ ਤੇ ਸਾਹਿਬ ਦਾ ਸੂਟ ਪਾ ਕੇ ਕਿ ਦੇਖੋ ਮੈਂ ਸਾਹਿਬ ਲੱਗਦਾ ਕਿ ਨਹੀਂ ਲੱਗਦਾ, ਕਿ ਦੇਖੋ ਮੈਂ। ਹੁਣ ਇਹਦੀ ਗੁਫ਼ਤਗੂ ਨੂੰ BBC ਨੇ ਬਿਲਕੁਲ ਦਿੱਤਾ। ਉਹਦੇ 'ਚ ਟਰੰਪ ਨੂੰ ਜਿਹੜਾ ਪ੍ਰੋਬੋਵੋ ਨੇ ਕਿਹਾ ਕਿ ਮੈਂ ਤੁਹਾਨੂੰ ਵਧਾਈ ਦਿੰਦਾ, ਵੈਸੇ ਜੇ ਪੋਸੀਬਲ ਹੋਏ ਤਾਂ ਮੈਂ ਤੁਹਾਨੂੰ ਮਿਲ ਕੇ ਵੀ ਵਧਾਈ ਦੇਣਾ ਚਾਹੁੰਦਾ। ਵਾਹ 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 ਵਾਹ, ਕਿਆ ਕਹਿਣੇ। ਟਰੰਪ ਜਿਹੜਾ ਜਵਾਬ 'ਚ ਕਹਿ ਰਹੇ ਨੇ ਬਹੁਤ ਸ਼ੁਕਰੀਆ, ਤੁਸੀਂ ਇੰਡੋਨੇਸ਼ੀਆ 'ਚ ਬਹੁਤ ਸ਼ਾਨਦਾਰ ਕੰਮ ਕਰ ਰਹੇ ਹੋ, ਤੁਹਾਡੀ ਅੰਗਰੇਜ਼ੀ ਬਹੁਤ ਅੱਛੀ ਹੈ। ਕਿਉਂਕਿ ਉਹਨੇ ਸਰ ਤੋਂ ਸ਼ੁਰੂ ਕੀਤਾ ਨਾ ਕਿ ਸਰ ਵਧਾਈਆਂ ਸਰ, ਮੈਂ ਆਪਣਾ ਸਿਰ ਤੁਹਾਡੇ ਸਰ ਦੇ ਪੈਰਾਂ 'ਚ ਰੱਖਣਾ ਚਾਹੁੰਦਾ। ਹੁਣ ਅੰਗਰੇਜ਼ੀ ਉਰਦੂ ਦਾ ਸਿਰ ਜਿਹੜਾ ਉਹ ਇੱਥੇ ਸਰ ਦੇ ਪੈਰਾਂ 'ਚ ਟਿਕਣ ਨੂੰ ਤਿਆਰ ਹੈ। ਫਿਰ ਜਦੋਂ ਟਰੰਪ ਦੇ ਮੂੰਹ ਆਪਣੀ ਅੰਗਰੇਜ਼ੀ ਦੀ ਤਾਰੀਫ ਸੁਣੀ ਮਿਸਟਰ ਪ੍ਰੋਬੋਵੋ ਸਾਹਿਬ ਨੇ, ਫਿਰ ਉਹਨਾਂ ਨੇ ਕਿਹਾ ਸਰ ਮੇਰੀ ਪੂਰੀ ਟ੍ਰੇਨਿੰਗ ਅਮਰੀਕਾ ਦੀ ਹੈ, ਮੈਂ ਤਾਂ ਅਮਰੀਕਾ 'ਚ ਟ੍ਰੇਨਡ ਹੋਇਆ। ਇਸ ਤੇ ਟਰੰਪ ਨੇ ਕਿਹਾ ਗ੍ਰੇਟ, ਬਹੁਤ ਵੱਡੀ, ਬਹੁਤ ਮਹਾਨ ਹੋ ਤੁਸੀਂ। ਫਿਰ ਪੂਰੀ ਗੱਲਬਾਤ 'ਚ ਡੋਨਲਡ ਟਰੰਪ ਨੂੰ ਪ੍ਰੋਬੋਵੋ ਜਿਹੜੇ ਨੇ ਸਰ ਕਹਿ ਕੇ ਸੰਬੋਧਿਤ ਕਰਦੇ ਨਜ਼ਰ ਆਏ। ਔਰ ਜਿਹੜਾ ਹੁਣ ਟਰੰਪ ਜਿਹੜਾ ਉਹ ਤਾਂ ਸਰ 'ਚ ਫਸ ਗਿਆ। ਉਹਨੇ ਕਿਹਾ ਚਲੋ ਗੱਲਬਾਤ ਨੂੰ ਅੱਗੇ ਧੋ ਰਹੀ ਹੈ। ਉਸ 'ਚ ਉਹਨਾਂ ਨੇ ਕਿਹਾ ਜੀ ਅਮਰੀਕਾ 'ਚ ਸ਼ਾਨਦਾਰ ਚੋਣਾਂ ਹੋਈਆਂ, ਔਰ ਇਸ ਦੇ ਉੱਤੇ ਜਿਹੜੀ ਹੈ ਇੰਡੋਨੇਸ਼ੀਆ ਦੇ ਪ੍ਰੈਜ਼ੀਡੈਂਟ ਨੇ ਚਿੰਤਾ ਜਤਾਉਂਦਿਆਂ ਕਿਹਾ ਹਾਂ ਬਹੁਤ ਸ਼ਾਨਦਾਰ ਹੋਈਆਂ, ਪਰ ਚੋਣ ਦੇ ਦੌਰਾਨ ਤੁਹਾਡੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ। ਅਸੀਂ ਤਾਂ ਲੋਕ ਦੇਖ ਕੇ ਉਹਨੂੰ ਪਰੇਸ਼ਾਨ ਹੋ ਗਏ, ਪਰ ਸਾਨੂੰ ਖੁਸ਼ੀ ਹੋਈ ਕਿ ਤੁਸੀਂ ਬਿਲਕੁਲ ਤੰਦਰੁਸਤ ਹੋ ਔਰ ਬਿਲਕੁਲ ਠੀਕ ਠਾਕ ਹੋ। ਹਾਂ, ਇਸ ਤੇ ਟਰੰਪ ਨੇ ਕਿਹਾ ਵੀ ਹਾਂ ਮੈਂ ਫੋਰਚੂਨੇਟ ਹੈ, ਮੇਰੀ ਚੰਗੀ ਕਿਸਮਤ ਹੈ, ਮੈਂ ਬਚ ਗਿਆ। ਔਰ ਫਿਰ ਉਹਨਾਂ ਨੇ ਕਿਹਾ ਕਿ ਟਰੰਪ ਨੇ ਉਹਨੂੰ ਪੁੱਛਿਆ ਪ੍ਰੋਬੋਵੋ ਤੋਂ ਕਿ ਤੁਸੀਂ ਕਿਵੇਂ ਹੋ? ਜਵਾਬ ਪ੍ਰੋਬੋਵੋ ਨੇ ਕਿਹਾ ਮੈਂ ਠੀਕ ਹਾਂ ਸਰ, ਮੈਨੂੰ ਜੈਰਡ ਕਮਿਸ਼ਨਰ ਦੀ ਮਹਿਮਾਨ ਨਵਾਜ਼ੀ ਕਰਨ ਦਾ ਮੌਕਾ ਮਿਲਿਆ ਸੀ, ਉਮੀਦ ਕਰਦਾ ਅੱਗੇ ਵੀ ਮੈਂ ਉਹਨਾਂ ਦੇ ਸੰਪਰਕ 'ਚ ਬਣਿਆ ਰਹਾਂਗਾ। ਹੁਣ ਜੈਰਡ ਕਸ਼ਨਰ ਕੌਣ ਹੈ? ਟਰੰਪ ਦੀ ਜਿਹੜੀ ਡਾਟਰ ਹੈ ਇਵਾਂਕਾ, ਉਹਦਾ ਹਸਬੈਂਡ ਹੈ, ਯਹੂਦੀ ਓਬਵੀਅਸਲੀ। ਸੋ ਇਹ ਕਹਿੰਦਾ ਜੀ, ਹੁਣ ਉਹ ਦੱਸ ਰਿਹਾ ਵੀ ਇਕੱਲਾ ਮੈਂ ਸਰ ਜੀ ਤੁਹਾਡਾ ਹੀ ਸਰ ਨਹੀਂ ਹੈ, ਤੁਹਾਡੇ ਜਵਾਈ ਦੇ ਵੀ ਪੈਰਾਂ 'ਚ ਮੈਂ ਸਿਰ ਰੱਖਿਆ ਹੋਇਆ, ਮੈਨੂੰ ਬਹੁਤ ਜਿਹੜਾ ਉਹ। ਫਿਰ ਉਹਨਾਂ ਨੇ ਕਿਹਾ ਕਿ ਜੀ, ਫਿਰ ਉਹ ਪੁੱਛਦਾ, ਉਹ ਪ੍ਰੋਬੋਵੋ ਕਹਿੰਦਾ ਟਰੰਪ ਨਾਲ ਸਰ ਜੇ ਪੋਸੀਬਲ ਹੋਏ ਤਾਂ ਮੈਂ ਜਦੋਂ ਤੁਹਾਨੂੰ ਕਨਵੀਨੀਅੰਟ ਹੋਏ ਤੁਹਾਡੇ ਨਾਲ ਫੋਨ ਤੇ ਗੱਲ ਕਰ ਸਕਦਾ। ਇਸ ਤੇ ਟਰੰਪ ਨੇ ਕਿਹਾ ਬਿਲਕੁਲ, ਜਦੋਂ ਚਾਹੋ ਤੁਸੀਂ ਕਾਲ ਕਰ ਸਕਦੇ, ਇਹੀ ਮੇਰਾ ਨੰਬਰ ਹੈ, ਜਦੋਂ ਤੁਹਾਡਾ ਮਨ ਕਰੇ ਕਾਲ ਕਰੋ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਾ, ਇਵੇਂ ਹੀ ਸਰ ਕਰਦੇ ਰਿਹਾ ਕਰੋ, ਜੈ ਮਾਤਾ ਦੀ। ਹੁਣ ਤੁਸੀਂ ਇਸ ਸਾਰੇ ਨੂੰ ਕੀ ਕਹੋਗੇ? ਬਿਲਕੁਲ ਇਹ 57 ਇਸਲਾਮਿਕ ਮੁਲਕਾਂ 'ਚ ਸਭ ਤੋਂ ਵੱਡੀ ਆਬਾਦੀ ਵਾਲਾ ਮੁਲਕ ਦਾ ਜਿਹੜਾ ਉਹ ਪ੍ਰੈਜ਼ੀਡੈਂਟ। ਦੇਖੋ ਹੁਣ ਅਸੀਂ ਐਕਸਪੈਕਟ ਕਰਦੇ ਹਾਂ ਕਿ ਜੀ ਉਹ ਵਿਚਾਰਿਆਂ ਦੇ ਕਸ਼ਮੀਰੀਆਂ ਦੇ ਹੱਕ 'ਚ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ, ਫਲਸਤੀਨੀਆਂ ਦੇ ਨਾਲ ਕੀ ਹੋ ਰਿਹਾ, ਦੂਜਾ ਇਹ ਇਕੱਲਾ ਇਹ ਨਹੀਂ ਹੈ ਕਿ ਅਸੀਂ ਕੋਈ ਉਹਨਾਂ ਦੇ ਉੱਤੇ ਹੀ ਕੋਈ ਉਹਨਾਂ ਨੂੰ ਰਿਡੀਕਿਊਲ ਕਰ ਰਹੇ ਹਾਂ। ਇੱਕ ਵੱਡਾ ਹਿੱਸਾ, ਜਿਵੇਂ ਅਸੀਂ ਪਹਿਲਾਂ ਕਹਿ ਕੇ ਹਟੇ ਹਾਂ ਵੀ ਸਿੱਖ ਮਾਰੇ ਜਾ ਰਹੇ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ, ਕੈਨੇਡਾ 'ਚ, ਅਮਰੀਕਾ 'ਚ, ਆਸਟ੍ਰੇਲੀਆ ਵੀ ਉਹਨਾਂ ਦੇ ਜਿਹੜਾ ਉਹਨਾਂ ਨੇ ਬੈਟਲ ਗਰਾਊਂਡ ਇੰਡੀਆ ਨੇ ਬਣਾਇਆ ਹੋਇਆ ਸੀਗਾ। ਸਾਡੀ ਸ਼੍ਰੋਮਣੀ ਕਮੇਟੀ ਇੱਕ ਸੈਸ਼ਨ ਕਾਲ ਕਰਕੇ ਜਸਟਿਨ ਟਰੂਡੋ ਜਾਂ ਅਮਰੀਕਾ ਨੂੰ ਵਧਾਈ ਨਹੀਂ ਦੇ ਸਕੀ ਕਿ ਭਾਈ ਤੁਸੀਂ
ਜਿਹੜਾ ਇੱਥੇ ਜੋ ਕੰਮ ਇੱਥੇ ਕਰ ਰਹੇ ਸੀ ਫੇਕ ਐਨਕਾਊਂਟਰ ਦਾ, ਉੱਥੇ ਵੀ ਕਰ ਰਹੇ ਨੇ, ਉੱਥੇ ਡਾਇਰੈਕਟ ਕਰ ਰਹੇ। ਇਹ ਹੈ ਗੁਲਾਮੀ। ਬਿਲਕੁਲ ਡਾਕਟਰ ਸਾਹਿਬ, ਸੋ ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਫਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 2448। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਤੇ ਸਿੱਖ ਜੈਨੋਸਾਈਡ ਕਤਲੇਆਮ ਨਵੰਬਰ 1984 ਦੀ ਯਾਦ ਵਿੱਚ ਨੋਨ ਸਿੱਖ ਸਕਾਲਰ ਡਾਕਟਰ ਅਮਰਜੀਤ ਸਿੰਘ ਪਹੁੰਚ ਰਹੇ ਨੇ ਸ਼੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ 133 ਐਵਨਿਊ ਐਡਮਿੰਟਨ ਵਿਖੇ 17 ਨਵੰਬਰ ਦਿਨ ਐਤਵਾਰ ਦੁਪਹਿਰੇ 12 ਵਜੇ ਤੋਂ। ਹੋਰ ਜਾਣਕਾਰੀ ਲਈ ਕਾਲ ਮਲਕੀਤ ਸਿੰਘ ਢੇਸੀ 7802365437, ਗੁਰਪ੍ਰੀਤ ਸਿੰਘ ਸਿੱਧੂ 5879843644, ਗੁਲਜ਼ਾਰ ਸਿੰਘ ਨਿਰਮਾਨ 7808630328। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਯੂਥ ਐਡਮਿੰਟਨ ਵੱਲੋਂ ਭੇਟ ਸੁਨੇਹਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਾਂਗੇ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਹੈ ਕਿ ਭਾਰਤ ਰਸ਼ੀਆ ਦਾ ਆਪਸੀ ਵਪਾਰ ਜਿਹੜਾ ਹੈ ਉਹ $100 ਬਿਲੀਅਨ ਤੋਂ ਵੀ ਜ਼ਿਆਦਾ ਹੋ ਜਾਏਗਾ। ਇੱਕ ਪਾਸੇ ਅਮਰੀਕਾ ਨੇ ਰੂਸ ਤੇ ਆਰਥਿਕ ਪਾਬੰਦੀਆਂ ਲਾਈਆਂ ਹੋਈਆਂ ਨੇ ਅਤੇ ਦੂਸਰੇ ਪਾਸੇ ਭਾਰਤ ਇਸ ਦਾ ਨਜਾਇਜ਼ ਫਾਇਦਾ ਚੱਕ ਰਿਹਾ ਹੈ। ਸੋ ਕੀ ਇਹ ਅਮਰੀਕਾ ਦਾ ਮੂੰਹ ਚੜਾਣਾ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਇੱਕ ਪਾਸੇ ਤਾਂ ਅਮਰੀਕਾ ਦੇ ਵਿੱਚ ਜਿਹੜਾ ਅਗਲੇ 2 ਮਹੀਨੇ ਨੇ ਉਹ ਟ੍ਰਾਂਜੀਸ਼ਨ ਫੇਜ਼ ਪ੍ਰੈਜ਼ੀਡੈਂਟ ਟਰੰਪ ਵੱਲੋਂ ਆਪਣੀ ਟੀਮ ਨੋਮੀਨੇਟ ਕੀਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਜਿਹੜਾ ਰੂਸ ਔਰ ਯੂਕਰੇਨ ਦੇ ਵਿੱਚ ਲੜਾਈ ਹੈ ਉਹ ਵੀ ਬਰਾਬਰ ਜਾਰੀ ਹੈ। ਨੈਸਟੀ ਡਰੋਨ ਅਟੈਕ, ਉਹ ਕਿੰਨਾ ਡੈਮੇਜ ਹੋ ਰਿਹਾ, ਕਿਉਂਕਿ ਖਬਰਾਂ ਦੀ ਜਿਹੜੀ ਹੈ ਉਹ ਨਿਰਪੱਖਤਾ ਦੇ ਉੱਤੇ ਸਵਾਲੀਆ ਨਿਸ਼ਾਨ ਹੈ, ਕਿਉਂਕਿ ਜੋ ਇੱਕ ਸੋਰਸ ਤੋਂ ਨਿਕਲਦਾ ਹੈ ਉਹ ਉਹਨਾਂ ਦਾ ਹੀ ਵਰਜਨ ਹੁੰਦਾ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੱਡੀ ਗਿਣਤੀ 'ਚ ਕੈਜੂਅਲਟੀਜ਼ ਹੋ ਰਹੀਆਂ। ਬਿਲਕੁਲ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੱਕ ਫੀਅਰ ਜਿਹੜਾ ਯੂਕਰੇਨੀਅਨ ਲੋਕਾਂ 'ਚ ਵੀ ਹੈ ਕਿ ਸਾਨੂੰ ਜਿਹੜਾ ਉਹ ਸੈਕਰੀਫਾਈਸ ਨਾ ਕਰ ਦਿੱਤਾ ਜਾਏ। ਅਲਟੀਮੇਟਲੀ ਅਮਰੀਕਾ ਰੂਸ ਜਿਹੜਾ ਆਪਣੀ ਕੋਆਰਡੀਨੇਸ਼ਨ ਬਣਾਉਣ ਦੇ ਨਾਂ ਥੱਲੇ, ਜਾਂ ਜੇ ਪੀਸ ਜਾਂ ਸੀਜ਼ ਫਾਇਰ ਦੀ ਵੀ ਗੱਲ ਹੋਏ ਤਾਂ ਇਹ ਨਾ ਹੋ ਜਾਏ ਕਿ ਜੋ ਰਸ਼ੀਆ ਨੇ ਹੜੱਪ ਲਿਆ ਉਹ ਉਹਨਾਂ ਦੇ ਕੋਲ ਰਹੇਗਾ, ਬਾਕੀ ਜਿਹੜਾ ਜਿਵੇਂ ਕਿ ਹੈ ਉਹਨਾਂ ਲੂਲਾ ਲੰਗੜਾ ਜੋ ਬਚਿਆ ਹੋਇਆ ਉਹ ਯੂਕਰੇਨ ਰਹੇ। ਔਰ ਇਹ ਸ਼ੋਰ ਕਰਦੇ ਅਮਰੀਕਾ ਕਿ ਜੀ ਅਗਲੇ 20 ਸਾਲ ਜਾਂ 50 ਸਾਲ ਲਈ ਉਹਨੂੰ ਯੂਰਪੀਅਨ ਯੂਨੀਅਨ ਦੇ ਵਿੱਚ ਵੀ ਨਹੀਂ ਵਾੜਿਆ ਜਾਏਗਾ। ਇਸ ਨੂੰ ਲੈ ਕੇ ਉਹਨਾਂ ਦੇ ਕੰਸਰਨ ਨੇ ਇਸ ਸਾਰੇ ਦੇ ਚੱਲਦੇ। ਕਿਉਂਕਿ ਇੰਡੀਆ ਦੇ ਉੱਤੇ ਕਾਫੀ ਦਬਾਅ ਬਣਨਾ ਸ਼ੁਰੂ ਹੋ ਗਿਆ ਸੀ ਯੂਕਰੇਨ ਦੇ ਮੁੱਦੇ ਦੇ ਬਾਵਜੂਦ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇੰਡੀਆ ਦਾ ਸਟੈਂਡ ਉਹ UN ਜਨਰਲ ਅਸੈਂਬਲੀ 'ਚ ਹੋਏ, ਸਿਕਿਉਰਿਟੀ ਕਾਉਂਸਲ 'ਚ ਹੋਏ ਜਾਂ ਅਦਰਵਾਈਜ਼। ਲੇਕਿਨ ਜਿਹੜੀ ਗੱਲ ਨੇ ਸਭ ਤੋਂ ਜ਼ਿਆਦਾ ਜਿਹਨੂੰ ਅਮਰੀਕਨ ਐਕਸਪ੍ਰੈਸ਼ਨ ਜ਼ਿਆਦਾ ਪਿਸਡ ਆਫ ਕੀਤਾ ਜਾਂ ਪਿਸ ਆਫ ਕੀਤਾ ਉਹ ਸੀ ਕਿ ਜਿਹੜੀਆਂ ਆਰਥਿਕ ਸੈਂਕਸ਼ਨਸ ਅਮਰੀਕਾ ਨੇ ਰੂਸ ਦੇ ਖਿਲਾਫ ਲਾਈਆਂ, ਰੂਸ ਦੇ ਮੁਲਕਾਂ ਦੇ ਕਿ ਉਹ ਖਰੀਦ ਨਹੀਂ ਸਕਦੇ। ਇੰਡੀਆ ਨੇ 50 ਟਾਈਮਸ 100 ਟਾਈਮਸ ਮੋਰ ਰਸ਼ੀਆ ਦਾ ਕਰੂਡ ਆਇਲ ਬਾਏ ਕੀਤਾ, ਆਪਣੀ ਲੋੜ ਲਈ ਤਾਂ ਕੀਤਾ ਹੀ ਕੀਤਾ। ਬਿਲਕੁਲ। ਉਹਨੂੰ ਪ੍ਰੋਸੈਸ ਕਰਕੇ ਵਾਪਸ ਯੂਰਪ ਦੀ ਮੰਡੀ ਦੇ ਵਿੱਚ ਵੇਚਿਆ, ਕਿਉਂਕਿ ਸੈਂਕਸ਼ਨਸ ਦੇ ਥੱਲੇ ਉਹ ਪਾਰਟ ਨਹੀਂ ਸੀ ਆਉਂਦਾ। ਹਾਲਾਂ ਲੇਟਲੀ ਜਿਹੜਾ ਪਿਛਲੇ ਹਫ਼ਤੇ ਹੀ ਅਮਰੀਕਾ ਨੇ 17 ਉਹਨਾਂ ਕੰਪਨੀਆਂ ਦੇ ਉੱਤੇ ਇੰਡੀਅਨ ਓਰੀਜਨ ਦੀਆਂ ਸੈਂਕਸ਼ਨਸ ਲਾਈਆਂ ਨੇ ਜਿਹੜੇ ਰਸ਼ੀਆ ਨਾਲ ਟ੍ਰੇਡ ਕਰਦੇ ਨੇ। ਪਰ ਬਾਈ ਐਂਡ ਲਾਰਜ ਉਹਦੇ ਨਾਲ ਫਰਕ ਨਹੀਂ ਪੈਂਦਾ, ਕਿਉਂਕਿ ਬਹੁਤ ਸਾਰੇ ਚੋਰ ਦਰਵਾਜ਼ੇ ਨੇ। ਸੋ ਉਹਦਾ ਨਤੀਜਾ ਇਹ ਕਿ ਵੀ ਜਿਹੜਾ ਸੈਂਕਸ਼ਨਸ ਦਾ ਮਤਲਬ ਤਾਂ ਇਹ ਹੁੰਦਾ ਹੈ ਵੀ ਕਿਸੇ ਨੂੰ ਆਰਥਿਕ ਤੌਰ ਦੇ ਉੱਤੇ ਤੁਸੀਂ ਪੰਗੂ ਕਰ ਦਿਓ, ਉਸ ਨੂੰ ਹੈਂਡੀਕੈਪ ਕਰ ਦਿਓ ਔਰ ਉਹ ਮਜਬੂਰ ਹੋਏ ਕਿ ਵੀ ਦੁਨੀਆ ਦੀ ਗੱਲ ਮੰਨੇ। ਮਕਸਦ ਇਹ ਹੀ ਸੀ ਸੈਂਕਸ਼ਨਸ ਜਦੋਂ ਵੀ ਇੱਕ ਸਿਆਸੀ ਵੈਪਨ ਦੇ ਤੌਰ ਤੇ ਇਸਤੇਮਾਲ ਹੋਈਆਂ। ਪਰ ਹੋਇਆ ਬਿਲਕੁਲ ਇਸ ਦੇ ਉਲਟ।
ਇੰਡੀਆ ਨੇ ਸਸਤਾ ਆਇਲ ਬਾਏ ਕੀਤਾ, ਉਹਨੂੰ ਪ੍ਰੋਸੈਸ ਕਰਕੇ ਸਸਤਾ ਵੇਚਿਆ। ਰਸ਼ੀਆ ਦੇ ਕੋਲ ਤਾਂ ਹੈ ਹੀ ਇਹ, ਉਹਦੇ ਕੋਲ ਤਾਂ ਨਾ ਮੁੱਕਣ ਵਾਲਾ ਖਜ਼ਾਨਾ ਹੈ। ਨਤੀਜੇ ਦੇ ਤੌਰ ਤੇ ਜਿਹੜੀ ਇੰਡੀਆ ਰਸ਼ੀਆ ਟ੍ਰੇਡ ਸੀ ਉਹ 300 ਟਾਈਮਸ ਵਧੀ। ਸੈਂਕਸ਼ਨਸ ਦਾ ਅਸਰ ਵੀ ਕੋਈ ਨਹੀਂ ਹੋਇਆ, ਰਾਦਰ ਰਸ਼ੀਆ ਦੀ ਇਕਨੋਮੀ ਬੂਮ ਕੀਤੀ ਇਸ ਪੀਰੀਅਡ 'ਚ, ਔਰ ਰਸ਼ੀਆ ਹੋਰ ਡਿਟਰਮਿਨਡ ਤਰੀਕੇ ਦੇ ਨਾਲ ਅੱਗੇ ਵਧਿਆ। ਫਿਰ ਇਕੱਲਾ ਹੀ ਨਹੀਂ, ਇੰਡੀਆ ਨੇ ਰਸ਼ੀਆ ਦਾ ਮੂੰਹ ਚੜਾਉਣ, ਜਿਹੜਾ ਅਮਰੀਕਾ ਦਾ ਮੂੰਹ ਚੜਾਉਣ ਦੇ ਲਈ ਜਦੋਂ ਨੈਟੋ ਦੇ 30-32 ਮੁਲਕਾਂ ਦੀ ਮੀਟਿੰਗ ਜਾਂ ਸਮਿਟ ਵਾਸ਼ਿੰਗਟਨ ਡੀਸੀ 'ਚ ਬਾਈਡਨ ਨੇ ਰੱਖੀ, ਇਹ ਜਾ ਕੇ ਉੱਥੇ ਭਾਲੂ ਵਾਂਗ ਚੰਬੜ ਗਿਆ ਪੁਤਿਨ ਨੂੰ। ਉਹਨੇ ਵੀ ਹਾਈਐਸਟ ਅਵਾਰਡ ਜਿਹੜਾ ਮੁਲਕ ਦਾ ਉਹਨੂੰ ਦਿੱਤਾ। ਹੁਣ ਜਦੋਂ ਬ੍ਰਿਕਸ ਦੀ ਮੀਟਿੰਗ ਹੋਈ ਉਹਦੇ 'ਚ ਵੀ ਇੰਡੀਆ ਜਾ ਵੜਿਆ। ਔਰ ਹੁਣ ਇਹਦੇ ਬਾਵਜੂਦ ਕਿ ਜਾਣਦਿਆਂ ਹੋਇਆਂ ਵੀ ਕਿ ਭਾਈ ਟਰੰਪ ਐਡਮਿਨਿਸਟ੍ਰੇਸ਼ਨ ਜਾਂ ਦੂਜੇ ਤੀਜੇ ਦੇ ਵੇਲੇ ਜਿਹੜਾ ਉਹ ਇੰਨਾ ਵਾਕਅਵੇ ਜਿਵੇਂ ਬਾਈਡਨ ਦੇ ਵੇਲੇ ਇਹਨਾਂ ਨੇ ਮੌਜਾਂ ਕੀਤੀਆਂ ਨੇ, ਸ਼ਾਇਦ ਉਵੇਂ ਦਾ ਮਾਹੌਲ ਨਾ ਹੋਏ। ਲੇਕਿਨ ਐਸਾ ਕੀ ਫੈਕਟਰ ਹੈ ਕਿ ਵੀ ਇਹ ਉਸ ਅਗੇਨ ਸ਼ੋਇੰਗ ਦਾ ਰੈੱਡ ਫਲੈਗ ਟੂ ਦਾ ਅਮਰੀਕਨਸ। ਹੁਣ ਇਹਨਾਂ ਦਾ ਇੱਕ ਫੋਰਮ ਹੈ, ਇੰਡੀਆ ਰਸ਼ੀਆ ਇੰਟਰ ਗਵਰਨਮੈਂਟਲ ਕਮਿਸ਼ਨ on trade, economic and scientific technology and cultural cooperation। ਇਹ ਪੂਰਾ ਇੱਕੋ ਹੀ ਨਾਂ ਹੈ ਕਿ ਪੰਜਵਾਂ ਜਿਹੜਾ ਉਹਨਾਂ ਦਾ ਇਹ ਫੰਕਸ਼ਨ ਸੀ ਕਮਿਸ਼ਨ ਟ੍ਰੇਡ ਦੇ ਉੱਤੇ, ਇਕਨੋਮਿਕਸ ਤੇ, ਸਾਇੰਸ ਤੇ, ਟੈਕਨੋਲੋਜੀ ਤੇ, ਕਲਚਰਲ ਕੋਆਪਰੇਸ਼ਨ ਤੇ। ਇਹ ਜਿਹੜਾ ਕਿ ਜਿਸ ਦੇ ਵਿੱਚ ਐਸ ਜੈ ਸ਼ੰਕਰ ਮੌਜੂਦ ਸੀ ਔਰ ਫਸਟ ਡਿਪਟੀ ਪ੍ਰਾਈਮ ਮਿਨਿਸਟਰ ਰਸ਼ੀਆ ਦੇ ਡੈਨਿਸ ਮੈਂਟਰੂਵ, ਉਹ ਪੂਰੇ ਰਸ਼ੀਅਨ ਡੈਲੀਗੇਸ਼ਨ ਦੇ ਨਾਲ ਆਏ। ਬਹੁਤ ਵੱਡਾ ਫੰਕਸ਼ਨ ਸੀ ਔਰ ਉਸ ਦੇ ਨਾਲ ਰਿਲੇਟਡ ਜਿੰਨੀਆਂ ਖਬਰਾਂ ਵੀ ਲੱਗੀਆਂ ਨੇ, ਜਿਹੜੇ ਵੀ ਉਹਨਾਂ ਦੇ ਬੇਸਿਕਲੀ ਪੀਟੀਆਈ ਦੀ ਨਿਊਜ਼ ਹੈ, ਕੁਛ ਇੰਡੀਪੈਂਡੈਂਟ ਚੈਨਲਸ ਦੀ ਵੀ ਹੈ। ਔਰ ਇਸ ਦੀ ਹੈਡਲਾਈਨ ਜਿਹੜੀ ਐਸ ਜੈ ਸ਼ੰਕਰ ਨੇ ਬੜੇ ਫਖਰ ਨਾਲ ਉਹਦੇ 'ਚ ਕਿਹਾ, ਇੰਡੀਆ US ਟ੍ਰੇਡ ਸੈਟ ਟੂ ਸਰਪਾਸ $100 ਬਿਲੀਅਨ ਅਹੈਡ ਆਫ ਸਕੈਜੂਅਲ ਸਟਰੈਂਥਨਿੰਗ ਗਲੋਬਲ ਟਾਈਜ਼। ਉਹਨੇ ਕਿਹਾ ਜੀ ਅਸੀਂ ਤਾਂ ਇਹ ਇਮੈਜਿਨ ਕਰਦੇ ਸੀ ਕਿ 2050 ਜਿਹੜਾ 50 ਤੱਕ ਪਹੁੰਚਦੇ ਆ, ਜਿਹੜਾ $100 ਬਿਲੀਅਨ ਤੋਂ ਜ਼ਿਆਦਾ ਸਾਡਾ ਟ੍ਰੇਡ ਰਸ਼ੀਆ ਨਾਲ ਹੋਏਗਾ, ਪਰ ਇਹ ਤਾਂ 2030 ਦੇ ਵਿੱਚ ਹੀ ਤੋਂ ਪਹਿਲਾਂ ਹੀ ਜਿਹੜਾ ਇਹ ਮੁਕੰਮਲ ਹੋਣ ਜਾ ਰਿਹਾ। ਔਰ ਇਹਦੇ 'ਚ ਇਹ ਸਾਡਾ ਬਹੁਤ ਕਲੋਜ਼ ਰਿਲੇਸ਼ਨਸ਼ਿਪ ਟ੍ਰੇਡ ਜਿਹੜਾ ਹੈ, ਔਰ ਉਹਦੇ 'ਚ ਥੋੜ੍ਹਾ ਬਹੁਤ ਪੇਮੈਂਟਸ ਔਰ ਲੌਜਿਸਟਿਕਸ ਦਾ ਮਤਭੇਦ ਨੇ, ਪਰਸੈਪਟੀਬਲ ਪ੍ਰੋਗਰੈਸ, ਪਰ ਅਸੀਂ ਇਸ ਨੂੰ ਜਿਹੜਾ ਬਹੁਤ ਅੱਗੇ ਲੈ ਕੇ ਜਾ ਰਹੇ ਹਾਂ। ਔਰ ਜਿਹੜੀ ਉਹਨਾਂ ਦੇ ਟੈਲੀਵਾਈਜ਼ ਸੀ ਓਪਨਿੰਗ ਰਿਮਾਰਕਸ, ਉਸ ਦੇ ਵਿੱਚ ਜੈ ਸ਼ੰਕਰ ਨੇ ਕਿਹਾ, ਟ੍ਰੇਡ ਬਿਟਵੀਨ ਦਾ ਟੂ ਕੰਟਰੀਜ਼ ਨੀਡਸ ਟੂ ਬੀ ਮੋਰ ਬੈਲੈਂਸਡ ਐਂਡ ਦੈਟ ਵੁੱਡ ਰਿਕੁਆਇਰ ਐਡਰੈਸਿੰਗ ਕਰੰਟ ਕੰਸਟ੍ਰੇਂਟਸ ਐਂਡ ਅੰਡਰਟੇਕਿੰਗ ਗ੍ਰੇਟਰ, ਕਿਉਂਕਿ ਇਹ ਥੋੜ੍ਹਾ ਜਿਹਾ ਇਹਨਾਂ ਦਾ ਰੌਲਾ ਪਿਆ ਹੋਇਆ ਰੂਬਲ ਵਰਸਿਸ ਰੂਪੀ, ਕਿਉਂਕਿ ਉਹ ਬ੍ਰਿਕਸ ਦੇ ਥੱਲੇ ਜਾਂ ਦੂਜਾ ਰਸ਼ੀਆ ਚਾਹੁੰਦਾ ਵੀ ਡੀਲ ਜਿਹੜਾ ਉਹ ਬਿਲਕੁਲ ਰੂਬਲ ਦੇ ਵਿੱਚ ਹੋਏ। ਹੁਣ ਇੰਡੀਆ ਅਮਰੀਕਾ ਵੱਲ ਵੀ ਦੇਖ ਰਿਹਾ, ਪਰ ਮੇਰੇ ਲਈ ਇਹ ਆਪਣੇ ਆਪ ਦੇ ਵਿੱਚ ਕਿ ਵੀ ਇੱਕ ਪਾਸੇ ਜਿੱਥੇ ਇਹ ਕੁਝ ਚੱਲ ਰਿਹਾ ਅਜੇ ਵੀ ਯੂਕਰੇਨ ਦੇ ਵਿੱਚ, ਔਰ ਇਧਰ ਟ੍ਰਾਂਜੀਸ਼ਨ ਹੋ ਰਹੀ ਹੈ, ਔਰ ਉਹਦੇ 'ਚ ਜੇ ਇਹ ਦਾਅਵਾ ਕਰਨਾ ਕਿ ਭਾਈ ਸਾਡਾ ਤਾਂ ਇੰਨਾ 100 ਬਿਲੀਅਨ ਦਾ ਜਿਹੜਾ ਅਸੀਂ 2050 'ਚ ਕਰਨਾ ਸੀ ਟ੍ਰੇਡ, ਉਹ ਤਾਂ ਹੁਣੇ ਹੀ ਸਾਡਾ ਹੋ ਗਿਆ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇੰਡੀਆ ਨੇ ਦੇਖਿਆ ਰਸ਼ੀਆ ਦਾ ਜਿਹੜਾ ਮੇਕ ਇਨ ਇੰਡੀਆ ਪ੍ਰੋਗਰਾਮ 'ਚ ਵੀ ਰਸ਼ੀਆ ਦਾ ਕਿੰਨਾ ਇੰਟਰਸਟ ਹੈ, ਔਰ ਅਸੀਂ ਜੁਆਇੰਟ ਵੈਂਚਰ ਰਸ਼ੀਆ ਦੇ ਨਾਲ ਕਰਾਂਗੇ। ਔਰ ਮੈਂ ਇਸ ਗੱਲ ਦੇ ਉੱਤੇ ਕੌਨਫੀਡੈਂਟ ਹੈ ਕਿ ਸਾਡਾ ਜਿਹੜਾ ਟ੍ਰੇਡ ਟਾਰਗੇਟ ਹੈ 100 ਬਿਲੀਅਨ ਦਾ 2030 ਤੱਕ, ਉਹ ਉਸ ਤੋਂ ਬਹੁਤ ਪਹਿਲਾਂ ਅਸੀਂ ਉਹਨੂੰ ਅਚੀਵ ਕਰ ਲਾਂਗੇ। ਔਰ ਅਸੀਂ ਜਿਹੜਾ ਇੰਡੀਆ ਜਿਹਦੀ ਬਹੁਤ ਦਹਾਕਿਆਂ ਤੋਂ ਯਾਰੀ ਹੈ ਰਸ਼ੀਆ ਦੇ ਨਾਲ, ਅਸੀਂ ਇਸ ਨੂੰ ਰਸ਼ੀਆ ਹੈਜ਼ ਅਮਰਜਡ ਐਜ਼ ਏ ਮੇਜਰ ਸੋਰਸ ਆਫ ਫਰਟੀਲਾਈਜ਼ਰਸ ਫॉर ਅਸ, ਅਸੀਂ ਉਹਨਾਂ ਤੋਂ ਫਰਟੀਲਾਈਜ਼ਰ ਵੀ ਲੈ ਰਹੇ ਹਾਂ। Its supply of crude oil, coal, uranium is needed importantly. Similarly, India's pharmaceutical industry has emerged as an affordable and reliable source for Russia. ਅਸੀਂ pharmaceutical stuff ਵੀ ਵੇਚ ਰਹੇ ਹਾਂ। Looking ahead, we are also exploring the mobility of talent and skills. Customizing them for the Russian market has to be. So ਕੁੱਲ ਮਿਲਾ ਕੇ ਜਦੋਂ ਤੁਸੀਂ ਇਸ ਸਾਰੇ ਨੂੰ ਦੇਖਦੇ ਹੋ, ਇਸੇ ਤਰ੍ਹਾਂ ਦਾ ਹਿੰਦੂ ਦੀ ਖਬਰ ਹੈ, progress in trade between India and Russia, ਜੈ ਸ਼ੰਕਰ, ਕਿ ਇਹਦੇ ਬਾਵਜੂਦ ਕਿ ਜੋ ਮਰਜ਼ੀ ਚੱਲ ਰਿਹਾ ਅਸੀਂ ਰਸ਼ੀਆ ਦੇ ਨਾਲ ਬਗਲਗੀਰ ਹੈ ਔਰ ਇਸ ਦੇ ਉੱਤੇ ਅਸੀਂ ਖੜੇ। ਸੋ ਇਸ ਸਾਰੇ ਨੂੰ ਦੇਖਦੇ ਹਾਂ, ਮੈਂ ਸਮਝਦਾ ਕਿ ਵੀ ਭਾਵੇਂ ਇਹਨਾਂ ਨੂੰ ਲੱਗਦਾ ਵੀ ਅੱਜ ਉਹ ਦੀਵਾਲੀ ਦਾ ਮੈਸੇਜ ਦੇ ਦਿੱਤਾ ਟਰੰਪ ਨੇ, ਮੋਦੀ ਨੂੰ ਆਪਣਾ ਯਾਰ ਕਹਿ ਦਿੱਤਾ, ਪਰ ਜੋ ਇਹ ਹਰਕਤਾਂ ਕਰ ਰਹੇ ਨੇ ਅਲਟੀਮੇਟਲੀ ਟਰੰਪ ਹੋਰ ਜੋ ਮਰਜ਼ੀ ਹੋਏ, ਉਹ
ਇਹਨਾਂ ਦੇ ਇਸ ਕਿਸਮ ਦੇ ਵਿਹਾਰ ਨੂੰ ਜਿਹੜਾ ਹੀ ਵਿਲ ਐਕਸਪੋਜ਼ them ਆਲਰੇਡੀ ਟੈਰਿਫ ਦੇ ਮੁੱਦੇ ਦੇ ਉੱਤੇ ਵੀ ਉਹਨੇ ਕਿਹਾ ਸੀ ਇੰਡੀਆ ਇਜ਼ ਦਾ ਕਿੰਗ ਆਫ ਟੈਰਿਫ। ਔਰ ਜਦੋਂ ਤਾਲਿਬਾਨ ਨਾਲ ਗੱਲਬਾਤ ਸ਼ੁਰੂ ਕੀਤੀ ਟਰੰਪ ਨੇ, ਹਾਲਾਂਕਿ ਇੰਡੀਆ ਦੀ ਇੰਨੀ ਇਨਵੈਸਟਮੈਂਟ ਸੀ ਅਫਗਾਨਿਸਤਾਨ 'ਚ, ਤਾਲਿਬਾਨ ਨੇ ਪਹਿਲੀ ਸ਼ਰਤ ਰੱਖੀ ਸੀ ਇਹਨਾਂ ਨੂੰ ਪਾਸੇ ਕਰੋ। ਉਹਨੇ ਇੰਡੀਆ ਨੂੰ ਕਿਹਾ ਗੈਟ ਆਊਟ, ਤੁਸੀਂ ਇਹਦਾ ਹਿੱਸਾ ਹੀ ਨਹੀਂ ਹੋ ਗੱਲਬਾਤ ਦਾ। ਬਿਲਕੁਲ ਉਹਨੂੰ ਉਦੋਂ ਇੰਡੀਆ ਨੂੰ ਲੱਗਾ ਵੀ ਅਸੀਂ ਤਾਂ ਸਮਝਦੇ ਸੀ ਵੀ ਟਰੰਪ ਹਾਊਡੀ ਮਾਊਡੀ ਇਹ ਉਹ ਵੀ ਇਹ ਤਾਂ ਤਾਲਿਬਾਨ ਨਾਲ ਇੰਡੀਪੈਂਡੈਂਟ ਕਰ। ਔਰ ਮੈਨੂੰ ਇਹ ਲੱਗਦਾ ਵੀ ਅਲਟੀਮੇਟਲੀ ਇਹ ਅਜੇ ਤਾਂ ਦਿਲਵਦੀ ਦਿਖਾ ਰਹੇ ਨੇ ਜਾਂ ਦੂਜਾ ਦੇਖ ਰਹੇ ਨੇ ਕਿ ਵੀ ਦੇਖੋ ਸਾਡਾ ਯਾਰ ਰਸ਼ੀਆ, ਪਰ ਅਲਟੀਮੇਟਲੀ ਇਹ ਜਿਹੜਾ ਇਹਦਾ ਇਹਨਾਂ ਨੂੰ ਖਮਿਆਜ਼ਾ ਭੁਗਤਣਾ ਪਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥਾਂ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਤੇ ਸਿੱਖ ਜੈਨੋਸਾਈਡ ਕਤਲੇਆਮ ਨਵੰਬਰ 1984 ਦੀ ਯਾਦ ਵਿੱਚ ਨੋਨ ਸਿੱਖ ਸਕਾਲਰ ਡਾਕਟਰ ਅਮਰਜੀਤ ਸਿੰਘ ਪਹੁੰਚ ਰਹੇ ਨੇ ਸ਼੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ 133 ਐਵਨਿਊ ਐਡਮਿੰਟਨ ਵਿਖੇ 17 ਨਵੰਬਰ ਦਿਨ ਐਤਵਾਰ ਦੁਪਹਿਰੇ 12 ਵਜੇ ਤੋਂ। ਹੋਰ ਜਾਣਕਾਰੀ ਲਈ ਕਾਲ ਮਲਕੀਤ ਸਿੰਘ ਢੇਸੀ 7802365437, ਗੁਰਪ੍ਰੀਤ ਸਿੰਘ ਸਿੱਧੂ 5879843644, ਗੁਲਜ਼ਾਰ ਸਿੰਘ ਨਿਰਮਾਨ 7808630328। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਯੂਥ ਐਡਮਿੰਟਨ ਵੱਲੋਂ ਭੇਟ ਸੁਨੇਹਾ। ਕੀ ਤੁਸੀਂ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਨੇ ਭਾਰਤੀ ਏਅਰਪੋਰਟਾਂ ਤੇ ਚੜ੍ਹਨ ਵਾਲੇ ਸਿੱਖ ਮੁਸਾਫਰਾਂ ਅਤੇ ਏਅਰਪੋਰਟਾਂ ਤੇ ਕੰਮ ਕਰਨ ਵਾਲੇ ਸਿੱਖ ਮੁਲਾਜ਼ਮਾਂ ਤੇ ਕਿਰਪਾਨ ਪਹਿਨਣ ਦਾ ਜਿਹੜੀ ਹੈ ਪਾਬੰਦੀ ਹੈ ਉਹ ਲਗਾ ਦਿੱਤੀ ਹੈ। ਔਰ ਸੋ ਵਿਊਅਰਸ ਇਉਂ ਦਾਅਵਾ ਕੀਤਾ ਜਾਂਦਾ ਹੈ ਕਿ ਭਾਰਤੀ ਸੰਵਿਧਾਨ ਨੇ ਕਿਰਪਾਨ ਪਹਿਨਣ ਤੇ ਕਿਰਪਾਨ ਰੱਖਣ ਦਾ ਅਧਿਕਾਰ ਜਿਹੜਾ ਹੈ ਸਿੱਖਾਂ ਨੂੰ ਦਿੱਤਾ ਹੋਇਆ ਹੈ। ਹੁਣ ਇਹ ਅਧਿਕਾਰ ਜਿਹੜਾ ਵਿਸ਼ੇਸ਼ ਅਧਿਕਾਰ ਹੈ ਕਿੱਥੇ ਗਿਆ ਹੈ? ਇਸ ਜਿਹੜੀ ਹੈ ਹੋਰ ਗੁਲਾਮੀ ਕਿਸ ਨੂੰ ਕਹਿੰਦੇ ਨੇ ਜਿਹੜਾ ਇਹ ਅਧਿਕਾਰ ਦੇ ਉੱਪਰ ਪਾਬੰਦੀ ਲਗਾ ਦਿੱਤੀ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੀ ਹੈ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਸਿੱਖ ਬੁੱਧੀਜੀਵੀ ਕਹਾਣ ਵਾਲੇ ਔਰ ਆਪਣੇ ਆਪ ਨੂੰ ਲਾਇਰ ਵੀ ਕਹਾਣ ਵਾਲੇ, ਉਹਨਾਂ ਨੇ ਇੱਕ ਵਾਰ ਮੇਰੇ ਖਿਆਲ 15 ਸਾਲ ਪੁਰਾਣੀ ਗੱਲ ਹੈ, ਉਹ ਮੈਨੂੰ ਆਰਗੂ ਕਰਨ ਲੱਗੇ। ਕਹਿੰਦੇ ਜੀ ਸਿੱਖ ਕੋਈ ਇਸ਼ੂ ਚੁੱਕ ਲੈਂਦੇ ਨੇ, ਉਹਦਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਵੀ ਉਹ ਇਸ਼ੂ ਕੀ ਹੈ, ਉਹਦੇ 'ਚ ਹੀ ਰੌਲਾ ਪਾ ਲੈਂਦੇ ਨੇ। ਉਹ ਕਿਉਂਕਿ ਧਰਮ ਯੁੱਧ ਮੋਰਚੇ ਦੇ ਵੇਲੇ ਵੀ ਜਿਹੜੀਆਂ ਮੰਗਾਂ ਸੀ ਉਹਦੇ 'ਚ ਇੱਕ ਮੰਗ ਜਿਹੜੀ ਆ ਆਰਟੀਕਲ 25 ਦੇ ਥੱਲੇ ਜਿਹੜਾ 25B ਜਿਹੜਾ ਸਿੱਖਾਂ ਬੌਧੀਆਂ ਜੈਨੀਆਂ ਨੂੰ ਹਿੰਦੂ ਬਣਾਉਂਦਾ, ਉਹ ਸਿੱਖ ਪਰਸਨਲ ਲਾਅ ਦੀ ਮੰਗ ਸੀ। ਸੋ ਉਹ ਜਸਟਿਸ ਉਹ ਕਹਿੰਦੇ ਜੀ ਠੀਕ ਹੈ, ਭਾਵੇਂ ਉਹ ਲਫ਼ਜ਼ ਹਿੰਦੂ ਇਸਤੇਮਾਲ ਹੋਇਆ ਪਰ ਸਿੱਖਾਂ ਦੀ ਤਾਂ ਅੱਡ ਮਜ਼ਹਬ ਦੇ ਤੌਰ ਦੇ ਉੱਤੇ ਪਛਾਣ ਹੈ ਉਸੇ ਹੀ ਆਰਟੀਕਲ ਦੇ ਥੱਲੇ ਜਿਹਨੂੰ ਸਾਡੇ ਭੰਡ ਰਹੇ ਨੇ। ਮੈਂ ਕਿਹਾ ਜੀ ਕੀ ਪਛਾਣ ਹੈ? ਉਹਨਾਂ ਨੇ ਕਿਹਾ ਜੀ ਉਹਦੇ 'ਚ ਰਾਈਟ ਟੂ ਵੇਅਰ ਐਂਡ ਬੇਅਰ ਕਿਰਪਾਨ ਹੈ ਕਿ ਵੀ ਤੁਸੀਂ ਕਿਰਪਾਨ ਪਹਿਨ ਵੀ ਸਕਦੇ ਹੋ ਤਾਂ ਰੱਖ ਵੀ ਸਕਦੇ ਹੋ। ਔਰ ਈਵਨ ਉਸ ਦੇ ਵਿੱਚ ਕੋਈ ਜਿਹੜਾ ਕਿਰਪਾਨ ਦਾ ਸਾਈਜ਼ ਵੀ ਮੁਕਰਰ ਨਹੀਂ ਹੈ, ਕਿਉਂਕਿ ਅੰਗਰੇਜ਼ਾਂ ਵੇਲੇ ਸਿੱਖਾਂ ਨੇ ਮੋਰਚਾ ਲਾਇਆ ਸੀ ਜਿਹਦੇ 'ਚ ਉਹਨਾਂ ਨੇ ਸਾਈਜ਼ ਵਾਲੀ ਗੱਲ ਨੂੰ ਨਕਾਰਿਆ ਸੀ। ਕਹਿੰਦਾ ਜੀ ਐਵੇਂ ਲੱਗੇ ਹੋਏ ਨੇ ਆਰਟੀਕਲ 25B, ਉਹਦੇ ਥੱਲੇ ਤੁਹਾਡਾ ਟੈਕਸ ਕਿੰਨਾ ਬਚ ਜਾਂਦਾ ਹੈ, ਹਿੰਦੂ ਜੁਆਇੰਟ ਫੈਮਿਲੀ ਕਾਨਸੈਪਟ ਥੱਲੇ ਆਉਂਦਾ ਇਹ ਉਹ। ਸੋ ਯਾਨੀ ਉਸ ਕਿਸਮ ਦੇ ਲੋਕ ਜਿਹੜੇ ਨੇ ਜਿਹੜੇ ਇਸ ਗੱਲ ਨੂੰ ਇਹ ਦੱਸਦੇ ਆ ਕਿ ਜੀ ਜੇ ਸਿੱਖ ਅੱਡ ਧਰਮ ਨਾ ਹੁੰਦਾ ਤੇ ਕਨਸਟੀਟਿਊਸ਼ਨ ਜਿਹੜਾ ਉਹ ਤੁਹਾਨੂੰ ਅੱਡ ਕਿਰਪਾਨ ਪਹਿਨਣ ਔਰ ਰੱਖਣ ਦਾ ਹੱਕ ਕਿਵੇਂ ਦਿੰਦਾ? ਹਾਲਾਂ ਅਸੀਂ 70 ਸਾਲ ਦੇ ਵਿੱਚ ਕਿੰਨਾ ਕੁਝ ਦੇਖਿਆ, ਜਦੋਂ ਤਾਂ ਟੋਟਲ ਵਾਰ ਹੀ ਡਿਕਲੇਅਰ ਹੋਈ ਹੈ। ਇਹ ਕੋਈ ਸਾਡਾ ਇਸ਼ੂ ਨਹੀਂ ਹੈ ਕਿ ਵੀ ਉੱਥੇ ਕਿਹਨੂੰ ਕੀ ਹੈ ਲਾਅ ਕਰਦੇ। ਲੇਕਿਨ ਹੁਣ ਹਾਲ ਇਹ ਹੈ ਕਿ ਵੀ ਇਹਨਾਂ ਨੂੰ ਇਹ ਵੀ ਭੁੱਲ ਗਿਆ ਕਿ ਬਈ ਇਹ ਤਾਂ ਚਲੋ ਛੱਡੋ, ਤਾਂ ਉਹਦੇ ਆਰਟੀਕਲ ਦੇ ਸਬ ਆਰਟੀਕਲ 'ਚ ਤੁਹਾਨੂੰ ਜੇ ਉਹ ਰਾਈਟ ਮਿਲਿਆ ਵੀ ਉਹ ਕਿੰਨਾ ਕੁ ਲਾਗੂ ਹੁੰਦਾ ਹੈ ਉਹ ਤਾਂ ਨਜ਼ਰ ਆ ਗਿਆ ਸੀ 1999 'ਚ ਜਦੋਂ ਸਿਮਰਨਜੀਤ ਸਿੰਘ ਮਾਨ MP ਬਣੇ ਔਰ ਉਹਨਾਂ ਨੂੰ ਜਿਹੜਾ ਉਹ 3 ਫੁੱਟੀ ਕਿਰਪਾਨ ਦੇ ਨਾਲ ਨਹੀਂ ਸੀ ਅੰਦਰ ਜਾਣ ਦਿੱਤਾ ਗਿਆ। ਉਹ ਵੀ ਕਨਸਟੀਟਿਊਸ਼ਨ ਦੀ ਉਲੰਘਣਾ ਸੀ ਇੱਕ ਲਾਅ ਮੇਕਰ ਨੂੰ, ਕਿਉਂਕਿ ਵੇਅਰ ਐਂਡ ਬੀਅਰ ਔਰ ਕਿਰਪਾਨ ਦਾ ਕੋਈ ਸਾਈਜ਼ ਨਹੀਂ ਹੈ। ਪਰ ਉਦੋਂ ਵੀ ਸਾਡੇ ਇੱਕ ਵੱਡੇ ਤਬਕੇ ਨੇ ਇਸ ਨੂੰ ਅਦਰਵਾਈਜ਼ ਲਿਆ, ਲਓ ਜੀ ਉੱਥੇ ਅੰਦਰ ਖਲੋ ਕੇ ਗੱਲ ਕਰਨੀ ਚਾਹੀਦੀ ਸੀ, ਉੱਥੇ ਬਾਹਰ ਕਿਰਪਾਨ ਦਾ ਇਸ਼ੂ ਬਣਾ। ਉੱਥੇ ਕਿਹੜਾ ਇੱਕ ਲੀਡਰ ਸੀ ਅਕਾਲੀਆਂ, ਉਹਨੇ ਕਿਹਾ ਜੀ ਗੱਤਕਾ ਖੇਡਣਾ ਸੀ ਅੰਦਰ। ਚਲੋ ਬਾਅਦ 'ਚੋਂ ਕਿਰਪਾਨ ਛੱਡ ਕੇ ਵੀ 3 ਫੁੱਟੀ ਗਏ ਗਾਤਰੇਵਾੜੀ ਕਿਰਪਾਨ ਨਾਲ। ਲੈਕਚਰਸ ਦਾ ਕੀ ਅਸਰ ਕਿ ਪਾਰਲੀਮੈਂਟ ਨੇ ਸਿੱਖਾਂ ਪ੍ਰਤੀ ਐਟੀਟਿਊਡ ਬਦਲ ਹੈ। ਹਾਲਾਂ
ਉਹ ਆਪਣੇ ਆਪ 'ਚ ਇੱਕ ਬੜਾ ਸਿੰਬੋਲਿਕ ਪਾਰਟ ਸੀ ਇਹ ਦੱਸਣਾ ਕਿ ਭਾਈ ਤੁਸੀਂ ਤਾਂ ਜਿਹੜੇ ਹੱਕ ਸਾਨੂੰ ਕਨਸਟੀਟਿਊਸ਼ਨ 'ਚ ਦਿੱਤੇ ਹੋਏ ਨੇ ਉਹ ਵੀ ਸਾਨੂੰ ਜਿਹੜਾ ਉਹ ਪ੍ਰੈਕਟਿਸ ਕਰਨ ਦਾ ਹੱਕ ਨਹੀਂ ਹੈ। ਗੱਲ ਆਰਗੂਮੈਂਟ ਤਾਂ ਇਹ ਸੀ ਜਿਹੜੀ ਇਨਫੈਕਟ ਜਿਹਨੂੰ ਕਿਉਂਕਿ ਅਗੇਨ ਨੈਰੇਟਿਵ ਹੁੰਦਾ ਕਿਉਂਕਿ ਸਿੱਖਾਂ 'ਚ ਵੀ ਇਹੀ ਨੈਰੇਟਿਵ ਲਓ ਜੀ ਕਿਰਪਾਨ ਦਾ ਪੰਗਾ ਪਾ ਕੇ ਬਹਿ ਗਏ ਉੱਥੇ ਅੰਦਰ ਜਾਂਦੇ ਉਹ ਫਲਾਣਾ ਕਰਦੇ ਢਿਮਕਾ ਕਰਦੇ, ਚਲੋ ਉਹ ਇੱਕ ਵੱਖਰਾ ਬਣ ਗਿਆ ਗੱਲ। ਫਿਰ ਸ਼੍ਰੋਮਣੀ ਕਮੇਟੀ ਔਰ ਦੂਸਰੇ ਤੀਸਰੇ ਜਿਹੜੇ ਨੇ ਉਹਨਾਂ ਦਾ ਤੁਸੀਂ ਵਿਹਾਰ ਅਸੀਂ ਪਹਿਲੇ ਸੈਗਮੈਂਟ 'ਚ ਵੀ ਗੱਲ ਕਰਕੇ ਆਏ ਹਾਂ ਕਿ ਭਾਈ ਕਿਵੇਂ ਹੁਣ ਕੀ ਹੈ ਕਿ ਵੀ ਈਵਨ ਇੱਕ ਸਟੇਜ ਦੇ ਉੱਤੇ ਹਵਾਈ ਜਹਾਜ਼ਾਂ 'ਚ ਕਿਰਪਾਨ ਦੇ ਉੱਤੇ ਪਹਿਨ ਕੇ ਚੜ੍ਹਨ ਤੇ ਜਿਹੜੀ ਹੈ ਸਫ਼ਰ ਕਰਨ ਤੇ ਪਾਬੰਦੀ ਲਾਈ ਸੀ। ਉਹਨੂੰ ਵੀ ਸਰਕਾਰ ਜਦੋਂ ਸਿੱਖਾਂ ਦਾ ਜ਼ੋਰ ਪਿਆ ਮੋਰਚਾ ਚੱਲ ਰਿਹਾ ਸੀ ਉਹਨਾਂ ਨੇ ਇਹ ਅਕਮੋਡੇਟ ਕੀਤਾ ਕਿ ਭਾਈ ਜਿਹੜਾ ਤੁਸੀਂ ਈਵਨ ਕਿਰਪਾਨ ਪਹਿਨ ਕੇ ਫਲਾਈਟ ਸਫ਼ਰ ਕਰ ਸਕਦੇ ਹੋ। ਦਾ ਬਲੇਡ ਆਫ ਕਿਰਪਾਨ ਸ਼ੁੱਡ ਨਾਟ ਐਕਸੀਡ 15.24 ਸੈਂਟੀਮੀਟਰ 6 ਇੰਚ ਦਾ ਬਲੇਡ ਐਂਡ ਦਾ ਟੋਟਲ ਲੈਂਥ ਆਫ ਕਿਰਪਾਨ ਸ਼ੁੱਡ ਨਾਟ ਐਕਸੀਡ 22.86 ਸੈਂਟੀਮੀਟਰ 9 ਇੰਚ ਕਿ 3 ਇੰਚ ਦਾ ਹੈਂਡਲ 6 ਇੰਚ ਦਾ ਉਸ ਦਾ ਬਲੇਡ ਇਹ ਤੁਸੀਂ ਜਿਹੜਾ ਹਵਾਈ ਜਹਾਜ਼ 'ਚ ਪਹਿਨ ਕੇ ਵੀ ਸਫ਼ਰ ਕਰ ਸਕਦੇ ਹੋ। ਕਰਦੇ ਵੀ ਰਹੇ ਸਫ਼ਰ ਸੀ ਜੀ, ਵੱਡੀ ਕਿਰਪਾਨ ਤੁਸੀਂ ਜਮ੍ਹਾਂ ਕਰਾ ਦਿਓ, ਚਲੋ ਇਹ ਵੀ ਇਹਨੂੰ ਤੁਸੀਂ ਅਕਮੋਡੇਸ਼ਨ ਕਹਿ ਲਓ ਕਿ ਬਈ ਕਰ ਲੈ। ਹੁਣ ਕੀ ਹੋਇਆ ਖਬਰ ਤਾਂ ਪਿੱਛੇ ਆਈ ਸੀ ਕਿ ਜਦੋਂ ਕਿਸਾਨਾਂ ਦਾ ਇੱਕ ਜਥਾ ਜਿਹੜਾ ਕਿ ਕਿਸੇ ਦੂਸਰੀ ਸਟੇਟ 'ਚ ਜਾ ਰਿਹਾ ਸੀ ਉਹ ਅੰਮ੍ਰਿਤਧਾਰੀ ਸੀ ਉਹਨਾਂ ਨੇ ਕਿਰਪਾਨ ਨਾਲ ਨਹੀਂ ਚੜ੍ਹਨ ਦਿੱਤਾ, ਉਹ ਵਾਪਸ ਆ ਗਏ। ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡਾ ਕਨਸਟੀਟਿਊਸ਼ਨਲ ਰਾਈਟ ਵਾਇਓਲੇਟ ਹੋ ਰਿਹਾ। ਹੁਣ ਇਹ ਗੱਲ ਲੋਕ ਭੁੱਲ ਜਾਂਦੇ ਨੇ ਜਿਹੜੇ ਮੋਦੀ ਇੰਨੇ 'ਚ ਕਈ ਖੁਸ਼ ਨੇ ਜੀ। ਦੇਖੋ ਹੁਣ ਇੱਧਰ ਤੋਂ ਸਿੱਖ ਮਾਰ ਰਹੇ ਨੇ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਥੱਲੇ, ਉੱਧਰ ਅਮਿਤ ਸ਼ਾਹ ਨੇ ਬਿਆਨ ਦੇ ਦਿੱਤਾ ਜੀ ਅਸੀਂ ਅੰਮ੍ਰਿਤਸਰ ਹਰਮੰਦਰ ਸਾਹਿਬ ਹਜ਼ੂਰ ਸਾਹਿਬ ਡਾਇਰੈਕਟ ਫਲਾਈਟ ਸ਼ੁਰੂ ਕਰ ਰਹੇ ਹਾਂ। ਕਿੰਨੀ ਵਾਰੀ ਸ਼ੁਰੂ ਕੀਤੀਆਂ ਕਿੰਨੀ ਵਾਰੀ ਬੰਦ ਕੀਤੀਆਂ ਕਿ ਜੀ ਇਹ ਬੜੀ ਰਿਹਾ। ਹੁਣ ਹੋਇਆ ਇਹ ਕਿ 2014 'ਚ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਇਹਨਾਂ ਦਾ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਕਿ ਭਾਈ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੇ ਏਅਰਪੋਰਟ ਤੇ ਕੰਮ ਕਰਨ ਵਾਲੇ ਸਿੱਖ ਮੁਲਾਜ਼ਮ ਨੇ ਅੰਮ੍ਰਿਤਧਾਰੀ ਉਹ ਕਿਰਪਾਨ ਨਹੀਂ ਪਹਿਨ ਸਕਦੇ। ਹੁਣ ਜਿਹੜਾ ਦੂਜਾ ਵੀ ਉਹਨਾਂ ਨੇ ਲਾਗੂ ਕਰਨਾ ਸ਼ੁਰੂ ਕਰਤਾ ਜਿਹੜਾ 9 ਇੰਚ ਦਾ 3 ਇੰਚ ਹੈਂਡਲ ਔਰ 6 ਇੰਚ ਬਲੇਡ ਵਾਲਾ ਜਿਹੜਾ ਉਹ ਵੀ ਬੈਨ ਕਰਤਾ। ਹੁਣ ਇਸ ਵੇਲੇ ਹਾਲ ਇਹ ਹੈ ਕਿ ਭਾਰਤ ਦੇ ਵਿੱਚ ਜਿਹੜਾ ਅੰਮ੍ਰਿਤਧਾਰੀ ਸਿੱਖ ਹੈ ਉਹ ਆਪਣੇ 5 ਕਕਾਰਾਂ ਦੇ ਨਾਲ ਨਾ ਤਾਂ ਕਿਸੇ ਵੀ ਏਅਰਪੋਰਟ ਹੁਣ ਤੁਸੀਂ ਅੰਮ੍ਰਿਤਸਰ ਚੰਡੀਗੜ੍ਹ ਏਅਰਪੋਰਟ ਤੇ ਜੇ ਤੁਹਾਡੇ ਸਿੱਖ ਦਿੱਲੀ ਏਅਰਪੋਰਟ ਤੇ ਜਿਹੜੇ ਅੰਮ੍ਰਿਤਧਾਰੀ ਨੇ ਉਹ ਕਿਰਪਾਨ ਨਹੀਂ ਤੁਹਾਡਾ ਧਰਮ ਪ੍ਰੈਕਟਿਸ ਕਰਨ ਦਾ ਹੱਕ ਵੀ ਉਹਨਾਂ ਨੇ ਖੋਹ ਲਿਆ। ਜਿਹੜੇ ਮੁਸਾਫਰ ਨੇ ਇੱਕ ਤਾਂ ਇੰਟਰਨੈਸ਼ਨਲ ਫਲਾਈਟ ਹੈ ਉਹ ਸਮਝ ਆ ਸਕਦਾ ਕਿ ਭਾਈ ਇਹਨਾਂ ਦਾ ਕ੍ਰਾਈਟੇਰੀਆ ਕੀ ਹੈ, ਪਰ ਡੋਮੈਸਟਿਕ ਫਲਾਈਟਸ ਦੇ ਵਿੱਚ ਵੀ ਤੁਸੀਂ ਕਿਰਪਾਨ ਪਹਿਨ ਕੇ ਟਰੈਵਲ ਨਹੀਂ ਕਰ ਸਕਦੇ। ਤੇ ਹੁਣ ਇਹ ਕਹੀ ਜਾਓ ਜੀ ਕਨਸਟੀਟਿਊਸ਼ਨ ਦੇਖੋ ਸਾਨੂੰ ਰਾਈਟ ਟੂ ਵੇਅਰ ਐਂਡ ਬੀਅਰ ਕਿਰਪਾਨ ਮਿਲਿਆ। ਸੋ ਅੱਜ ਹਾਲ ਇਹ ਹੈ ਕਿ ਹੁਣ ਨੈਕਸਟ ਕੀ ਹੋਏਗਾ ਉਹੀ ਤੁਹਾਡੀ ਪੱਗ ਤੁਹਾਡੀ ਜਿਵੇਂ ਇੱਥੇ ਆ ਕਮਲਾ ਹੈਰਿਸ ਅਟਾਰਨੀ ਜਨਰਲ ਸੀ ਔਰ ਕਰੈਕਸ਼ਨਲ ਆਫਿਸਰ ਦਾ ਜੌਬ ਰਿਟਾਇਰਡ ਏਅਰ ਫੋਰਸ ਸਿੱਖ ਦੇ ਆਫਿਸਰ ਸਿੱਖ ਨੇ ਅਪਲਾਈ ਕੀਤਾ ਸਭ ਕੁਆਲੀਫਾਈ ਕਰ ਲਿਆ। ਉਹਨਾਂ ਨੇ ਕਿਹਾ ਜੀ ਤੁਸੀਂ ਫੇਸ਼ੀਅਲ ਹੇਅਰ ਨਹੀਂ ਰੱਖ ਸਕਦੇ, ਮੂੰਹ ਦਾੜੀ ਨਹੀਂ ਰੱਖ ਸਕਦੇ ਔਰ ਇਸ ਕੇਸ ਨੂੰ ਹਾਲਾਂਕਿ ਕੋਰਟ ਨੇ ਬਾਰ-ਬਾਰ ਉਹਦੇ ਹੱਕ 'ਚ ਫੈਸਲਾ ਨਹੀਂ ਅਕਮੋਡੇਟ ਕੀਤਾ। ਹੁਣ ਇਹ ਤਾਂ ਇਹਨਾਂ ਮੁਲਕਾਂ 'ਚ ਅਸੀਂ ਲੜ ਰਹੇ ਹਾਂ ਵੀ ਫੌਜ ਦੇ ਵਿੱਚ ਅਸੀਂ ਸਰਵ ਕਰ ਸਕਦੇ ਹਾਂ, ਸਾਡੇ ਇਹ ਹੱਕ ਨੇ ਕਿੱਥੇ ਕਿਰਪਾਨ ਪਹਿਨ ਕੇ ਜਾਇਆ ਜਾ ਸਕਦਾ ਹੈ। ਆਸਟ੍ਰੇਲੀਆ ਦੇ ਵਿੱਚ ਜਿਹੜੀ ਲੌਬੀ ਹੋਈ ਕੈਨਬਰਾ ਦੇ ਵਿੱਚ ਔਰ ਵਿਕਟੋਰੀਆ ਦੇ ਵਿੱਚ ਸਾਡੇ ਵੀਰ ਦੱਸ ਰਹੇ ਸੀ ਕਿ ਭਾਈ ਉਹਨਾਂ ਨੇ ਈਵਨ ਜਿਹੜੇ ਸੀ ਸਿਕਿਉਰਿਟੀ ਕਲੀਅਰੈਂਸ ਲਈ ਈਵਨ ਇੱਕ ਸਿੰਘ ਜਿਹੜੇ ਕਿ ਹਮੇਸ਼ਾ 3 ਫੁੱਟੀ ਕਿਰਪਾਨ ਨਹੀਂ ਰੱਖਦੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਅਲਾਉ ਕੀਤਾ ਅੰਦਰ ਜਾਣ। ਸੋ ਹਾਲਾਤ ਇਹ ਨੇ ਕਿ ਜਿਹੜਾ ਸਾਡਾ ਜਿਹਨੂੰ ਇੱਕ ਤਬਕਾ ਅੱਜ ਵੀ ਆਪਣਾ ਮੁਲਕ ਸਮਝਦਾ ਤੇ ਉਹ ਕਹਿੰਦਾ ਜੀ ਅਸੀਂ ਸੰਵਿਧਾਨਕ ਦਾਇਰੇ 'ਚ ਰਹਿ ਕੇ ਸਟਰਗਲ ਕਰਨਾ ਚਾਹੁੰਦੇ ਹਾਂ, ਅਸੀਂ ਆਪਣਾ ਹੱਕ ਲੈਣਾ ਚਾਹੁੰਦੇ। ਹੁਣ ਇੱਦਾਂ ਦੇ ਵੀ ਨੇ ਕਿ ਜੀ ਅਸੀਂ ਫੰਕਸ਼ਨ ਆਰਗੇਨਾਈਜ਼ ਕੀਤਾ ਹੈ ਨਵੰਬਰ 84 ਸਿੱਖ ਨਸਲਕੁਸ਼ੀ ਦੇਖਿਓ ਕਿਤੇ ਖਾਲਿਸਤਾਨ ਮੂੰਹੋਂ ਨਾ ਨਿਕਲ ਜਾਏ ਵੀ ਅਜੇ ਵੀ ਤੁਸੀਂ ਇੰਨਾ ਜ਼ਲੀਲ ਹੋ ਕੇ ਇੰਨੀ ਜ਼ਲਾਲਤ ਇੰਨੇ ਸਾਰੇ ਤੋਂ ਬਾਅਦ ਵੀ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲ ਆਪਣਾ ਮੁਲਕ ਖਾਲਿਸਤਾਨ ਤੋਂ ਬਿਨਾਂ ਕੋਈ ਚੋਇਸ ਹੈ। ਸੋ ਇਹ ਹੁਣ ਸ਼੍ਰੋਮਣੀ ਕਮੇਟੀ ਨੇ ਇੱਕ ਪੈਨਲ ਬਣਾ ਦਿੱਤਾ ਹੈ SGPC ਫਾਰਮਸ ਪੈਨਲ ਟੂ ਐਡਰੈਸ ਕਿਰਪਾਨ ਰੈਸਟ੍ਰਿਕਸ਼ਨਸ ਔਨ ਗੁਰਸਿੱਖ 에ਅਰਪੋਰਟ EMPLOYE। ਇਸੇ ਕੰਮ ਤੇ ਰਹੋ ਕਿ ਭਾਈ ਆ ਤੁਹਾਨੂੰ ਜੋ ਕੁਝ ਮਿਲਿਆ ਸੀ ਉਹ ਵੀ ਤੁਹਾਡੇ ਤੋਂ ਖੋਇਆ ਜਾ ਰਿਹਾ ਪਰ ਤੁਹਾਡੇ ਮੂੰਹੋਂ ਨਾ ਖਾਲਿਸਤਾਨ ਨਿਕਲੇ
ਨਾ ਤੁਸੀਂ ਇਹ ਖੁੱਲ੍ਹ ਕੇ ਕਹੋ ਕਿ ਜੀ ਭਾਈ ਇਹ ਮੁਲਕ ਸਾਡਾ ਨਹੀਂ ਹੈ, ਇਹਨਾਂ ਨੇ ਤਾਂ ਸਾਡਾ ਹਰਿਮੰਦਰ, ਸਾਡਾ ਅਕਾਲ ਤਖਤ ਦੇ ਉੱਤੇ ਹਮਲਾ ਕੀਤਾ ਹੈ। ਔਰ ਇਹ ਡੀਜਨਰੇਸ਼ਨ ਦਾ ਲੈਵਲ ਹੈ ਕਿ ਅੱਜ ਗੁਰਸਿੱਖ ਜਿਹੜਾ ਕਨਸਟੀਟਿਊਸ਼ਨ ਸੋ ਕਾਲਡ ਇਹਨਾਂ ਦਾ ਹੈ, ਉਹਦੇ ਹੱਕਾਂ ਦੇ ਥੱਲੇ ਨਾ ਉਹ ਕੋਈ ਮੁਲਾਜ਼ਮ ਸਿੱਖ ਹੋ ਸਕਦਾ ਹੈ, ਨਾ ਸਿੱਖ ਪੈਸੇਂਜਰ ਡੋਮੈਸਟਿਕ ਫਲਾਈਟਸ ਦੇ ਵਿੱਚ ਕਿਰਪਾਨ ਪਹਿਨ ਕੇ ਜਿਹੜਾ ਸਾਈਜ਼ ਉਹਨਾਂ ਦਾ ਮੁਕਰਰ ਕੀਤਾ ਹੋਇਆ ਸੀ ਉਹਦੇ 'ਚ ਟਰੈਵਲ ਕਰਦਾ। ਹੋਰ ਗੁਲਾਮੀ ਕਿਹਨੂੰ ਕਹਿੰਦੇ ਨੇ? ਜੀ ਡਾਕਟਰ ਸਾਹਿਬ ਬਿਲਕੁਲ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਨਿਹੰਗ ਸਿੰਘ ਜੀ ਫਤਿਹ ਬੁਲਾਉਂਦੇ ਨੇ, ਬਲਜੀਤ ਵਰਾਜ ਜੀ, ਹਰਦੀਪ ਸਿੰਘ ਜੀ, ਸੋਨਮਾਲ ਜੀ, ਫਿਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ, ਬਿੱਟੂ ਜੀ, ਕੁਲਦੀਪ ਕੌਰ ਜੀ और बसरा जी, खालसा जी, और फिर इसी तरह इंदर हाँ जी लखदीप सिद्धू जी सब सानू फतेह बुलाते ने और खालसा जिंदाबाद कहते हैं, खालसा वाहिगुरू जी की फतेह। और लखदीप सिद्धू जी कहते हैं कि वाहिगुरू जी का खालसा वाहिगुरू जी की फतेह। मैं बठिंडा जिले के पिंड विच रहिंदा, मैं शरेआम खालिस्तान दा होका दिंदा हाँ। राजन हाँ जी और ठीक कर दो जी। राजनप्रीत सिंह जी भी फतेह, धर्म सिंह जी भी, अमरजीत राय जी कहते ने, और सुरेंद्र सिंह जी भी कहते डॉक्टर साहब शास्त्री का नहीं पता नहीं की है कहना चाहते ने प्रोग्राम दा टाइम जरूर। मैं भी शास्त्री ਨੂੰ पढ़ रहे हैं, ये शायद कुछ और स्पेल करना चाहते सी। जी ओके। हरमन पन्नू जी, फिर इस तरह सतनाम सिंह जी, वाहिगुरू जी का खालसा वाहिगुरू जी की फतेह। मोदी सब ਤੋਂ ਵੱਡਾ ਅਤੇ ਵਧੀਆ ਠੇਕੇਦਾਰ ਹੈ ਜੋ ਕਿ ਬਹੁਤ ਹੀ ਜਲਦੀ ਖਾਲਿਸਤਾਨ ਬਣਾ ਕੇ ਦੇਵੇਗਾ। ਬਿਲਕੁਲ ਬਿਲकुल ਸਾਨੂੰ ਵੀ ਤਿਆਰੀ ਰੱਖਣੀ ਚਾਹੀਦੀ ਹੈ ਲੈਣ ਲਈ। ਹਾਂਜੀ। ਕੁਲਦੀਪ ਜੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਫਤਿਹ ਬੁਲਾਉਂਦੇ ਨੇ। ਸਿੱਖ ਰਾਜ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਡੈਮੋਕ੍ਰੈਟਿਕ ਖਾਲਿਸਤਾਨ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਹੈਪੀ ਯੂਟਿਊਬਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਖਾਲਿਸਤਾਨ ਵੋਟਿੰਗ ਦਾ ਰਿਜ਼ਲਟ ਕਦੋਂ ਆਵੇਗਾ ਜੀ ਤੇ ਹੋਰ ਕਿੰਨਾ ਸਮਾਂ ਲੱਗੇਗਾ ਜੀ? ਖਾਲਸਾ ਜ਼ਿੰਦਾਬਾਦ। ਹੈਪੀ ਯੂਟਿਊਬਰ ਜੀ, ਕਿਉਂਕਿ ਇਸ ਕੈਂਪੇਨ ਨੂੰ 6 ਫॉर ਜਸਟਿਸ ਲੀਡ ਕਰ ਰਹੀ ਹੈ, ਅਥਾਰਟੇਟਿਵ ਜਵਾਬ ਤਾਂ ਉਹੀ ਦੇ ਸਕਦੇ ਨੇ, ਪਰ 17 ਨਵੰਬਰ ਨੂੰ ਨਿਊਜ਼ੀਲੈਂਡ ਦੇ ਵਿੱਚ ਵੋਟਾਂ ਪੈਣ ਜਾ ਰਹੀਆਂ ਤੇ ਜੇ ਮੈਂ ਗਲਤ ਨਾ ਹੋਵਾਂ ਅਗਲੇ ਸਾਲ ਦੀ ਕੋਈ ਡੇਟ ਅਨਾਉਂਸ ਹੋਈ ਹੈ ਯੂਬਾ ਸਿਟੀ 'ਚ, ਜਦੋਂ ਕਿ ਸ਼ਾਇਦ ਮਾਰਚ ਮਹੀਨੇ 'ਚ, ਜਦੋਂ ਕਿ LA 'ਚ ਵੋਟਾਂ ਪੈਣਗੀਆਂ। ਸੋ ਇਸ ਦਾ ਜਵਾਬ ਉਹਨਾਂ ਦੇ ਅਥਾਰਟੇਟਿਵ ਸੋਰਸ ਤੋਂ ਹੀ ਪਤਾ ਲੱਗ ਸਕਦਾ ਕਿ ਫਾਈਨਲ ਜਿਹੜਾ ਕਿੰਨਾ ਪੀਰੀਅਡ ਹੈ ਜਦੋਂ ਤੱਕ ਇਸ ਦਾ ਫਾਈਨਲ ਰਿਜ਼ਲਟ ਆਏਗਾ। ਅਬਦੁਲ ਵਹਾਬ ਡੈਡ ਕਹਿੰਦੇ ਨੇ ਕਿ ਸਲਾਮ ਤੇ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਤੁਸੀਂ ਕੁਝ ਸਤਿ ਸ੍ਰੀ ਅਕਾਲ ਮਹੀਨੇ ਪਹਿਲਾਂ ਇੱਕ ਐਪੀਸੋਡ ਕੀਤਾ ਸੀ ਇੰਡੀਆ ਵਿੱਚ ਪ੍ਰੈਕਟਿਸ ਕੀਤੀ ਜਾਣ ਵਾਲੇ ਕਹਿੰਦੇ ਹਿਊਮਨ ਲਾਜ਼ ਦੀ ਇਨਹਿਊਮਨ ਲਾਜ਼ ਦੇ ਬਾਰੇ ਜੋ ਬ੍ਰਿਟਿਸ਼ ਨੇ ਅਬੋਲਿਸ਼ ਕੀਤਾ ਸੀ। ਪਲੀਜ਼ US ਐਪੀਸੋਡ ਦੀ ਡੇਟ ਹਾਂਜੀ ਕਹਿੰਦੇ ਨੇ ਕਿ ਮੈਨੂੰ। ਅਬਦੁਲ ਵਹਾਬ ਦਾਦ ਜੀ ਬਹੁਤ ਬਹੁਤ ਸ਼ੁਕਰੀਆ। ਅਸਲ 'ਚ ਹੁਣ 20,000 ਤੋਂ ਜ਼ਿਆਦਾ ਜਿਹੜੀਆਂ ਨੇ ਸਾਡੀਆਂ ਵੀਡੀਓਜ਼ ਇਹਦੇ 'ਤੇ ਨੇ YouTube 'ਤੇ। ਜੇ ਕੋਈ ਕੰਸਰਨ ਮਹੀਨਾ ਜਾਂ ਦੂਜਾ ਹੋਏ ਉਹਨਾਂ ਨੂੰ ਤਾਂ ਸ਼ਿਫਟ ਕੀਤਾ ਜਾ ਸਕਦਾ, ਪਰ ਇਸ ਤਰੀਕੇ ਦੇ ਨਾਲ ਔਖਾ ਹੋਏਗਾ ਇਹ ਸਾਰੇ ਨੂੰ ਲੱਭਣਾ, ਕਿਉਂਕਿ ਕੋਈ ਕਲੂ ਹੋਏ ਕਿ ਭਾਈ ਕਿਹਨਾਂ ਮਹੀਨਿਆਂ 'ਚ ਜਾਂ ਕਿਸ ਪੀਰੀਅਡ ਦੇ ਵਿੱਚ, ਕਿਉਂਕਿ ਅਕਸਰ ਸਾਡਾ ਮੌਕੇ 'ਤੇ ਹੀ ਚੁਣੇ ਟੌਪਿਕ ਹੁੰਦੇ ਨੇ, ਕਰੰਟ ਖਬਰਾਂ ਦੇ ਹਵਾਲੇ ਨਾਲ ਹੀ ਕੋਈ ਚੀਜ਼ ਹੋਏਗੀ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਭਾਈ ਉਸ ਦਾ ਲਿੰਕ ਤੁਹਾਨੂੰ ਮਿਲੇ। ਜਵਿੰਦਰ ਸਿੰਘ ਸੋਦਾ ਜੀ ਵੀ ਕਹਿੰਦੇ ਖਾਲਿਸਤਾਨੀਓ ਗੁਰਫਤਿਹ ਪਿਆਰਿਓ, ਔਰ ਸਿੱਖ ਚਰਚਾ ਜੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ। ਜਸਕੀਰਤ ਸਿੰਘ ਜੀ, ਫਿਰ ਮੇਰੇ ਖਿਆਲ ਉਹਨਾਂ ਦਾ ਫਿਰ ਅਬਦੁਲ ਵਹਾਬ ਦਾ ਉਹੀ ਮੈਸੇਜ ਹੈਗਾ, ਕਹਿੰਦੇ ਪਲੀਜ਼ ਪੋਸੀਬਲ ਹਾਊ ਹੋਵੇ ਤੇ ਪ੍ਰੋਗਰਾਮ ਵਿੱਚ ਉਸ ਐਪੀਸੋਡ ਦੀ ਡੇਟ ਮੈਂਸ਼ਨ ਕਰ ਦਿਓ। I have been a viewer of your program since 2013-14 ਤੇ ਬਹੁਤ ਸ਼ੁਕਰੀਆ ਅਬਦੁਲ ਵਹਾਬ ਦਾ ਜੀ, ਕਿਉਂਕਿ ਤੁਸੀਂ ਸਾਡੇ ਪੁਰਾਣੇ ਤੁਸੀਂ 2013 ਤੋਂ ਉਦੋਂ ਤਾਂ ਅਜੇ ਸ਼ੁਰੂ ਹੀ ਕੀਤਾ ਸੀ ਦਸੰਬਰ 2012 ਬਿਲਕੁਲ, ਪਰ ਗੁਸਤਾਖੀ ਮਾਫ ਕਿ ਵੀ ਅਸੀਂ ਸ਼ਾਇਦ ਇਹ ਨਾ ਟ੍ਰੇਸ ਕਰ ਪਾਈ ਹੈ ਅੰਟਿਲ ਅਨਲੈਸ ਕੋਈ ਥੋੜੀਆਂ बहुत स्पेसिफिक्स ना हो। बिल्कुल। मोहम्मद जावेद जी, डॉक्टर साहब अस्सलाम वालेकुम, माशाल्लाह आपके प्रोग्राम बहुत अच्छे होते हैं, इंशाल्लाह खालिस्तान जरूर बनेगा। बहुत शुक्रिया मोहम्मद जावेद जी। हाँ जी। जतिंदर सिंह जी और इंद्रजीत सिंह संधू जी, जसविंदर पन्नू जी, डॉक्टर साहब योर वॉइस इज कटिंग ऑफ। पाल सिंह गरेवाल जी, सुखविंदर सिंह जी भी, फिर इसी तरह हाँ जी ਨੂਪਾ ਜੀ ਕਹਿੰਦੇ ਦੁਨੀਆ ਵਿੱਚ ਇੱਕ ਹੀ ਕੌਮ ਹੈ ਜਿਨ੍ਹਾਂ ਦੂਜੇ ਧਰਮ ਦੇ ਰਿਲੀਜੀਅਸ ਪਲੇਸਿਸ ਨੂੰ ਤੋੜਿਆ
ਜਲਾਇਆ ਹੈ, ਜਿਵੇਂ ਕਿ ਗੁਰਦੁਆਰਾ, ਮਸਜਿਦ, ਚਰਚਿਸ ਐਂਡ ਮਾਈਨੋਰਿਟੀ ਦੇ ਜੈਨੋਸਾਈਡ ਵੀ ਕੀਤੇ ਆ। ਹਾਂ ਨੂਪਾ ਜੀ, ਤੁਸੀਂ ਬਿਲਕੁਲ ਠੀਕ ਕਿਹਾ। ਜ਼ਾਹਰ ਹੈ ਜੂਨ 84 ਦੇ ਪਹਿਲੇ ਹਫਤੇ ਅਕਾਲ ਤਖਤ ਢਾਇਆ, ਕਿੰਨੇ ਗੁਰਦੁਆਰਿਆਂ ਤੇ ਹਮਲਾ। ਫਿਰ 6 ਦਸੰਬਰ 1992 ਨੂੰ ਬਾਬਰੀ ਮਸਜਿਦ, ਔਰ ਉਸ ਤੋਂ ਬਾਅਦ ਕੰਧਮਾਲ ਔਰ ਦੂਸਰੇ ਜ਼ਿਲ੍ਹਿਆਂ 'ਚ ਉੜੀਸਾ ਦੇ ਸੈਂਕੜਿਆਂ ਗਿਰਜੇ ਜਿਹੜੇ ਨੇ ਉਹਨਾਂ ਤੇ ਹਮਲੇ। ਔਰ ਇਹੀ ਹਕੂਮਤ ਇਹਨਾਂ ਦੀ ਹੈ, ਜੋ ਚਾਹ ਰਹੇ ਨੇ ਉਹ ਕਰ ਰਹੇ ਨੇ। ਬਿਲਕੁਲ ਮਾਈਨੋਰਟੀਜ਼ ਦੇ ਖਿਲਾਫ ਉਹਨਾਂ ਦੇ ਧਰਮ ਸਥਾਨਾਂ ਦੇ ਉੱਤੇ ਹਮਲੇ ਹੋ ਰਹੇ ਨੇ। ਗੁਰਦਿਆਲ ਸਿੰਘ ਬਿੱਟੂ ਜੀ, ਪਰਮਿੰਦਰ ਜੀ, ਅਮਰ ਸਿੰਘ ਜੀ, ਫਿਰ ਇਸੇ ਤਰ੍ਹਾਂ ਰਣਜੀਤ ਸਿੰਘ ਜੀ, ਔਰ ਇਸੇ ਤਰ੍ਹਾਂ ਉਦੇਸ਼ਾ ਟਾਈਮਜ਼ ਵੀ, ਔਰ ਸਿੰਘ ਜੀ ਕਹਿੰਦੇ ਟੋਟਲੀ ਬਾਈਕਾਟ ਹਿੰਦੀ ਮੇਡ ਇਨ ਇੰਡੀਆ ਪ੍ਰੋਡਕਟਸ ਐਂਡ ਇੰਡੀਅਨ ਬਿਜ਼ਨੈਸਿਸ। ਔਰ ਫਿਰ ਇਸੇ ਤਰ੍ਹਾਂ ਰਿਸ਼ੀ ਭਾਰਤਵਾਜ ਜੀ ਵੀ ਆਏ ਨੇ, ਔਰ ਫਿਰ ਇਸੇ ਤਰ੍ਹਾਂ ਨਿਰਮਲ ਬੈਂਸ ਜੀ ਵੌਇਸ ਬ੍ਰੋਕਨ ਕਹਿੰਦੇ ਨੇ, ਮਕਸੂਦਾ ਜੀ ਖਾਲਸਾ ਜ਼ਿੰਦਾਬਾਦ। ਉਹਨਾਂ ਨੇ ਭਾਰਤਵਾਜ ਜੀ ਨੇ ਫਤਿਹ ਬੁਲਾ ਕੇ ਪੁੱਛਿਆ ਕਿ ਵੀ ਇਹ ਦੱਸੋ ਕਿ ਵੀ ਤੁਸੀਂ ਸੈਕੂਲਰਿਜ਼ਮ ਨੂੰ ਫੇਵਰ ਕਰਦੇ ਹੋ ਕਿ ਰਿਲੀਜੀਅਸ ਲਾਜ਼ ਨੂੰ। ਭਾਰਤਵਾਜ ਸਾਹਿਬ, ਪਹਿਲਾਂ ਤੁਸੀਂ ਇਹ ਦੱਸੋ ਕਿ ਵੀ ਇਹ ਤੁਹਾਡੇ ਅੱਜ ਭਾਰਤ ਦੇ ਵਿੱਚ ਜੋ ਚੱਲ ਰਿਹਾ ਰਜੀਮ ਹੈ ਇਹ ਸੈਕੂਲਰ ਹੈ ਕਿ ਰਿਲੀਜੀਅਸ ਲਾਜ਼ ਵਾਲਾ ਹੈ, ਫਿਰ ਅਸੀਂ ਆਪਣੀ ਤੁਹਾਨੂੰ ਪ੍ਰੈਫਰੈਂਸ ਦੱਸਾਂਗੇ ਜ਼ਰੂਰ। ਬਿਲਕੁਲ ਜੀ। ਫਿਰ ਇਸੇ ਤਰ੍ਹਾਂ ਬਲਿਹਾਰ ਸਿੰਘ ਕੰਗ ਜੀ, ਗੁਰਵਿੰਦਰ ਸਿੰਘ ਜੀ ਔਰ ਸ਼ਾਹਬਾਜ਼ ਬਾਵਾ ਜੀ ਕਹਿੰਦੇ ਖਾਲਸਾ ਨਿਊ ਕੰਟਰੀ ਆਫ ਵਰਲਡ, ਹੈਪੀ ਨਿਊ ਲਾਈਫ all 6 people, family, children, and don't trust Hindu people and big answer all Indian 6 people and Muslim people, other nice people। so ਬਾਵਾ ਜੀ ਵਰਲਡ ਨਿਊਜ਼। ਔਰ ਮਾਮਾ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਰਾਜਵੰਤ ਕੌਰ ਜੀ ਕਹਿੰਦੇ ਡਾਕਟਰ ਸਾਹਿਬ ਬਾਕੀ ਤੇ ਠੀਕ ਹੈ, ਪਰ ਆਲਾ ਸਿੰਘ ਦੀਆਂ ਔਲਾਦਾਂ ਦਾ ਕੀ ਕਰੀਏ ਜਾਂ ਸਮਾਂ ਆਉਣ ਦੀ ਉਡੀਕ ਕਰੀਏ। ਹਾਂ ਭੈਣ ਜੀ, ਰਾਜਵੰਤ ਕੌਰ ਜੀ, ਤੁਸੀਂ ਮੇਰੇ ਫੇਵਰਿਟ ਟੌਪਿਕ ਵੱਲ ਇਸ਼ਾਰਾ ਕੀਤਾ। ਬਦ ਕਿਰਦਾਰ, ਬਦ ਇਖਲਾਕ, ਬਦ ਸ਼ਕਲ ਜਿੰਨੇ ਬਦ ਲੱਗਦੇ ਨੇ ਆਲੇ ਤੋਂ ਅਮਰਿੰਦਰ ਤੱਕ ਇਹ ਇਹਨਾਂ ਤੇ ਢੁਕਦੇ ਨੇ। ਇਹਨਾਂ ਦੇ ਨਾਲ ਵੀ ਹਿਸਾਬ ਹੋਏਗਾ। ਹੁਣ ਬਥੇਰਾ ਇਹਨਾਂ ਨੇ ਜਿਹੜਾ ਪੰਥ ਨਾਲ ਧਰੋ ਕਮਾ ਲਿਆ, ਉਹ ਵਕਤ ਦੂਰ ਨਹੀਂ ਹੈ ਜਦੋਂ ਇਹਨਾਂ ਤੇ ਇਹਨਾਂ ਦੇ ਪੁਰਖਿਆਂ ਦਾ ਹਿਸਾਬ ਕਿਤਾਬ ਇਹਨਾਂ ਸਾਰਿਆਂ ਤੋਂ ਜਿਹੜਾ ਉਹ ਬਾਈ ਦਾ ਨੋਜ਼ ਹੁੰਦਾ ਨਾ, ਨੱਕ ਰਾਹੀਂ ਨੱਕ ਮੂੰਹ ਰਾਹੀਂ ਕਹਿੰਦੇ ਖਾਧਾ ਪੀਤਾ ਕਢਾਇਆ, ਉਵੇਂ ਕਢਾਇਆ ਜਾਏਗਾ। ਬਿਲਕੁਲ। ਬਲੈਕੀਆ ਗੇਮੀਆਂ ਜੀ ਵੀ ਫਤਿਹ। ਹਰਦੀਪ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਨੂੰ ਆਜ਼ਾਦ ਖਾਲਿਸਤਾਨ ਬਣਾਇਆ ਹੈ, ਖਾਲਿਸਤਾਨ ਬਣਾਉਣਾ ਹੈ। ਬਾਹਰ ਵਾਲੇ ਮੀਡੀਆ ਦਾ ਬਹੁਤ ਧੰਨਵਾਦ ਜੋ ਸੱਚਾਈ ਦੀਆਂ ਖਬਰਾਂ ਦਿਖਾਉਂਦੇ ਹਨ। ਸੁਰਜੀਤ ਖੱਖ ਜੀ ਵੀ, ਔਰ ਇਸੇ ਤਰ੍ਹਾਂ ਰਣਬੀਰ ਸਿੰਘ ਜੀ ਕਹਿੰਦੇ ਹਰ ਸਿੱਖ ਦਾ ਅਕੀਦਾ ਤੇ ਧਰਮ ਹੈ, ਆਜ਼ਾਦੀ ਖਾਲਿਸਤਾਨ, ਖਾਲਿਸਤਾਨ ਜ਼ਿੰਦਾਬਾਦ। ਕਹਿੰਦੇ ਨੇ ਖਾਲਿਸਤਾਨ ਦੀ ਪ੍ਰਾਪਤੀ ਬਿਨਾਂ ਕੋਈ ਸਮਝੌਤਾ ਨਹੀਂ। ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ। ਡਾਕਟਰ ਸਾਹਿਬ ਤੁਹਾਨੂੰ ਤੇ ਨੀਲਮ ਭੈਣ ਜੀ ਤੇ ਪੂਰੀ ਟੀਮ ਨੂੰ ਬਹੁਤ ਬਹੁਤ ਸ਼ੁਕਰੀਆ। ਜਤਿੰਦਰ ਲਾਂਬਾ ਜੀ, ਆਉਣ ਵਾਲੇ ਸਮੇਂ ਵਿੱਚ ਕਲਯੁਗ ਦਾ ਪ੍ਰਭਾਵ ਸਿਖਰ ਤੇ ਹੋਵੇਗਾ। ਕਲਯੁਗ ਤਾਂ ਚੱਲ ਹੀ ਰਿਹਾ ਜੀ, ਜਦੋਂ ਇਹਨਾਂ ਦੀ ਗੁਲਾਮੀ ਇੱਕ ਤੋਂ ਬਾਅਦ ਦੂਜੇ ਦੀ ਕਬੂਲ ਲਈ ਤਾਂ ਫਿਰ ਕਲਯੁਗ ਤਾਂ ਆ ਗਏ। ਹਾਂਜੀ। ਗੁਰਜੀਤ ਸਿੰਘ ਜੀ, ਕਮਲ ਸਿੰਘ ਜੀ, ਫਿਰ ਬਲਕਾਰ ਸਿੰਘ ਜੀ ਚੜ੍ਹਦੀ ਕਲਾ ਚ ਰਹੇ ਰੋ ਜੀ, ਔਰ ਫਿਰ ਇਸੇ ਤਰ੍ਹਾਂ ਹਰਮਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਰਿਸ਼ੀ ਭਾਰਦਵਾਜ ਫਿਰ ਆ ਗਏ ਨੇ, ਔਰ ਸ਼ਿੰਦਾ ਉਹ ਜੀ ਵੀ ਨੇ, ਔਰ ਅਫਜ਼ਲ ਜ਼ੈਕ, ਪਰਮਜੀਤ ਸਿੰਘ। ਰਿਸ਼ੀ ਭਾਰਦਵਾਜ ਜੀ ਕਹਿੰਦੇ ਨੇ ਕਿ ਜੀ ਜਿਹੜੇ ਲਾਅ ਨੇ ਉਹ ਮਨੂ ਸਮ੍ਰਿਤੀ ਦੇ ਉੱਤੇ ਨਹੀਂ ਨੇ। ਇਹ ਜਵਾਬ ਹੈ ਤੁਹਾਨੂੰ। ਭਾਰਦਵਾਜ ਜੀ, ਦੋ ਲਫ਼ਜ਼ ਅਕਸਰ ਇਸਤੇਮਾਲ ਹੁੰਦੇ ਨੇ ਜਦੋਂ ਅਸੀਂ ਕਹਿੰਦੇ ਹਾਂ ਲੈਟਰ ਐਂਡ ਸਪਿਰਿਟ ਆਫ ਦਾ ਕਨਸਟੀਟਿਊਸ਼ਨ। ਤੁਸੀਂ ਠੀਕ ਕਿਹਾ ਕਿ ਅੱਜ ਦੀ ਡੇਟ 'ਚ ਲੈਟਰ ਨਹੀਂ ਨੇ ਮਨੂ ਸਮ੍ਰਿਤੀ ਵਾਲੇ, ਜਿਹੜੇ ਹਿੰਦੂ ਤਵੀਆਂ ਨੇ ਕਰਨੇ ਨੇ, ਪਰ ਜਿਹੜੀ ਸਪਿਰਿਟ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਹੈ ਉਹ ਮਨੂ ਸਮ੍ਰਿਤੀ ਵਾਲੀ ਹੈ। ਇਸ ਨੂੰ ਤੁਸੀਂ 70 ਸਾਲ ਤੋਂ ਜ਼ਿਆਦਾ ਦੇ ਆਪਣੇ ਰਿਕਾਰਡ ਚੋਂ ਦੇਖ ਸਕਦੇ ਹੋ। ਚੀਰਾ ਸਾਹਿਬ ਚੰਦਰਚੂੜ ਦਾ ਵੀ ਦੇਖ ਲੈਣਾ ਵੀ ਉਹ ਪੂਜਾ ਵੀ ਕਰ ਰਿਹਾ, ਔਰ ਉਹ ਬਾਬਰੀ ਮਸਜਿਦ ਦੇ ਮੁੱਦੇ ਤੇ ਕਹਿ ਰਿਹਾ ਕਿ ਮੈਂ ਫਿਰ ਭਗਵਾਨ ਨਾਲ ਲਿਵ ਜੋੜੀ ਤੇ ਉੱਥੋਂ ਮੈਂ ਲਿਆ। ਇਹ ਮਨੂ ਸਮ੍ਰਿਤੀ ਦੀ ਹੀ ਸਪਿਰਿਟ ਹੈ ਜੀ। ਡਾਕਟਰ ਸਾਹਿਬ ਹੁਣ ਆਪਣੇ ਵੀਡੀਓਜ਼ ਕੋਲ ਨੇ ਇਜਾਜ਼ਤ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਵੀਅਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।